वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਅਨਿਲ ਮੁਖਤ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 29 फरवरी 2024 18 ਫੱਗਣ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਨ ਕੈਨੇਡਾ roku jadu box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਤਵਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ ਅਤੇ ਵੀਰ ਜਸਵਿੰਦਰ ਸਿੰਘ ਹੋਰਾਂ ਨੂੰ। ਸੋ ਇਹਨਾਂ ਨੇ ਟੀਵੀ 84 ਦੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਹਾਡੇ ਯਤਨਾਂ ਨਾਲ ਹੀ ਟੀਵੀ 84 ਰਾਹੀਂ ਸਾਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਉਹ ਮਿਲ ਰਹੀ ਹੈ ਤੇ ਖਾਲਸਾ ਦੇ ਪੱਖ ਵਿੱਚ ਲਾਮਬੰਦੀ ਕਰਨ ਲਈ ਇਹ ਨੈਰੇਟਿਵ ਸਹਾਈ ਹੁੰਦਾ। ਸੋ ਅਸੀਂ ਸਾਰੇ ਆਪਸੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਸਿੱਖ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਈਏ। ਸੋ ਟੀਵੀ 84 ਅਤੇ ਹੋਰ ਪੰਥਕ ਅਦਾਰਿਆਂ ਦੀ ਮਜ਼ਬੂਤੀ ਲਈ ਲਗਾਤਾਰ ਯੋਗਦਾਨ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੰਤੋਖ ਸਿੰਘ ਅਤੇ ਸਰਦਾਰ ਜਸਵਿੰਦਰ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166195984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੇਂਦਰੀ ਸੁਰੱਖਿਆ ਦਸਤਿਆਂ ਅਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕੀਤੇ ਗਏ ਜ਼ੁਲਮਾਂ ਦੀ ਜਿਹੜੀ ਕਹਾਣੀ ਵਿੱਚ ਹੁਣ ਇਜ਼ਰਾਈਲ ਦਾ ਨਾਮ ਹੀ ਜਿਹੜਾ ਉਹ ਜੁੜ ਗਿਆ ਔਰ ਮਿਡਲ ਈਸਟ ਆਈਜ਼ ਵਿੱਚ ਛਪੀ ਇੱਕ ਸਟੋਰੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਦੋਂ 2018 ਵਿੱਚ ਇਜ਼ਰਾਈਲ ਗਿਆ ਸੀ ਉਦੋਂ ਇਜ਼ਰਾਈਲ ਵੱਲੋਂ ਪ੍ਰੋਟੈਸਟ ਕਰ ਰਹੇ ਫਲਸਤੀਨੀਆਂ ਦੇ ਖਿਲਾਫ ਡਰੋਨਸ ਰਾਹੀਂ ਟੀਅਰ ਗੈਸ ਦੇ ਜਿਹੜੇ ਗੋਲੇ ਉਹ ਸੱਟੇ ਜਾ ਰਹੇ ਸਨ ਔਰ ਡਰੋਨ ਕੈਮਰਿਆਂ ਦਾ ਇਸਤੇਮਾਲ ਵਿਖਾਵਾ ਕਰਨ ਦੀ ਪਛਾਣ ਲਈ ਵੀ ਕੀਤਾ ਜਾ ਰਿਹਾ ਸੀ ਅਤੇ ਪੈਲਟ ਗਨਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਸੀ ਔਰ ਉਦੋਂ ਤੋਂ ਹਰਿਆਣਾ ਪੁਲਿਸ ਦੀ ਮੁਸਾਦ ਵੱਲੋਂ ਟ੍ਰੇਨਿੰਗ ਕੀਤੀ ਗਈ ਅਤੇ ਇਸ ਨਾਲ ਸੰਬੰਧਿਤ ਤਕਨੀਕ ਵੀ ਜਿਹੜੀ ਹੈ ਹਰਿਆਣੇ ਨੂੰ ਦਿੱਤੀ ਗਈ। ਸੋ ਕਿਸਾਨਾਂ ਦੇ ਖਿਲਾਫ ਵਰਤੇ ਗਏ ਡਰੋਨ ਵੀ ਭਾਰਤ ਵਿੱਚ ਹੀ ਬਣੇ ਹਨ। ਸੋ ਜ਼ਾਹਿਰ ਹੈ ਕਿ ਜਿਵੇਂ ਜੂਨ 84 ਦਾ ਘੱਲੂਘਾਰਾ ਇੱਕ ਇੰਟਰਨੈਸ਼ਨਲ ਸਾਜ਼ਿਸ਼ ਸੀ ਇਸੇ ਤਰ੍ਹਾਂ ਸਿੱਖ ਕਿਸਾਨੀ ਦੇ ਖਿਲਾਫ ਹਿੰਸਾ ਪਿੱਛੇ ਇਹੋ ਜਿਹੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ। ਔਰ ਉਸ ਦੇ ਨਾਲ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਸਤਲੁਜ ਟੀਵੀ ਨੇ ਸਾਡੇ ਨਾਲ ਲਗਭਗ 1 ਘੰਟੇ ਦਾ ਪੋਡਕਾਸਟ ਕੀਤਾ ਜਿਹਦੇ ਵਿੱਚ ਬੜੀ ਖੁੱਲ੍ਹ ਕੇ ਡਿਸਕਸ਼ਨ ਭਾਵੇਂ ਉਹ ਅੰਗਰੇਜ਼ੀ ਵਿੱਚ ਹੈ ਲੇਕਿਨ ਫਿਰ ਵੀ ਸਾਡੇ ਵਿਊਅਰਸ ਦੇ ਲਈ ਉਹ ਜਿਹੜੀ ਹੈ ਲਾਈਵਬੰਦੀ ਹੋਏਗੀ। ਉਹ ਆਲਰੇਡੀ ਅੱਜ ਦੁਪਹਿਰ ਜਿਹੜਾ ਹੈ ਉਹ ਟੀਵੀ 84 ਦੇ ਵੈਬਸਾਈਟ 'ਤੇ ਵੀ ਉਸ ਨੂੰ ਅਪਲੋਡ ਕੀਤਾ ਗਿਆ ਔਰ ਉਸ ਦੇ ਉੱਤੇ ਵੀ ਸਾਨੂੰ ਬਹੁਤ ਸਾਰੇ ਵਿਊਅਰਸ ਨੇ ਬੜੀ ਪੋਜ਼ਿਟਿਵ ਫੀਡਬੈਕ ਦਿੱਤੀ ਹੈ। ਅਸੀਂ ਸਾਰਿਆਂ ਦਾ ਹੀ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਸਾਡੇ ਇਹਨਾਂ ਦੋਵਾਂ ਵੀਰਾਂ ਨੇ ਭਾਈ ਸੰਤੋਖ ਸਿੰਘ ਜਿਹੜੇ ਵੱਡੇ ਭਰਾਤਾ ਨੇ ਜਸਵਿੰਦਰ ਸਿੰਘ ਛੋਟੇ ਨੇ ਉਹਨਾਂ ਵੱਲੋਂ ਕੀਤਾ ਗਿਆ ਪਰਿਵਾਰਾਂ ਵੱਲੋਂ ਔਰ ਜਦੋਂ ਅਸੀਂ ਭਾਈ ਸੰਤੋਖ ਸਿੰਘ ਔਰ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਦਾ ਐਕਸਟੈਂਡਡ ਫੈਮਿਲੀ ਹੈ ਜਿਨ੍ਹਾਂ ਨੇ ਜਿਹੜਾ ਪੰਥਕ ਪਿੜ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੋਇਆ ਹੈ ਜੁਝਾਰੂ ਲਹਿਰ ਦੇ ਵੇਲੇ ਵੀ ਔਰ ਫਿਰ ਉੱਥੋਂ ਜਦੋਂ ਦੁਬਈ ਗਏ ਦੁਬਈ ਦੇ ਵਿੱਚ ਵੀ ਉਹਨਾਂ ਨੇ ਬਹੁਤ
ਉਪਰਾਲੇ ਕੀਤੇ ਮੂਵਮੈਂਟ ਦੇ ਹਵਾਲੇ ਨਾਲ। ਔਰ ਮੈਂ ਸਮਝਦਾ ਵੀ ਇੱਕ ਪਾਰਟ ਜਿਹੜਾ ਸਾਨੂੰ ਹਮੇਸ਼ਾ ਆਪਣੀ ਇੱਕ ਖਾਮੀ ਨਜ਼ਰ ਆਉਂਦੀ ਹੈ ਮੂਵਮੈਂਟ ਦੀ ਕਿ ਅਸੀਂ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਨਹੀਂ ਕਰ ਸਕੇ, ਲੇਕਿਨ ਭਾਈ ਸੰਤੋਖ ਸਿੰਘ ਹੋਰਾਂ ਨੇ ਸਾਥੀ ਸਿੰਘਾਂ ਦੇ ਨਾਲ ਮਿਲ ਕੇ ਮਾਤਾ ਗੁਜਰੀ ਸਹਾਰਾ ਟਰਸਟ ਜਦੋਂ ਇਹ ਦੁਬਈ ਦੇ ਵਿੱਚ ਹੀ ਸਨ ਬਣਾਇਆ। ਇਹ ਵੱਖਰੀ ਕਹਾਣੀ ਹੈ ਕਿ ਬਾਅਦ ਦੇ ਵਿੱਚ ਕਿੰਨੇ ਹੋਰ ਕਲਾਕਾਰ ਵਿੱਚ ਆ ਵੜਦੇ ਨੇ ਤੇ ਕਿਵੇਂ ਜਿਹੜਾ ਇੱਕ ਚੰਗਾ ਪ੍ਰੋਜੈਕਟ ਹੈ ਉਹ ਗਲਤ ਪਾਸੇ ਤੋਰ ਦਿੱਤਾ ਜਾਂਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਤਾ ਗੁਜਰੀ ਸਹਾਰਾ ਟਰਸਟ ਇੱਕ ਬਿਗਨਿੰਗ ਸੀ ਜਿਹਦੇ ਥੱਲੇ ਇਹਨਾਂ ਨੇ ਕਾਫੀ ਫੰਡਿੰਗ ਵੀ ਔਰ ਉਸ ਦੇ ਨਾਲ ਫਿਰ ਬਾਕੀਆਂ ਨੇ ਵੀ ਬਾਅਦ ਦੇ ਵਿੱਚ ਹੋਰ ਵੀ ਸ਼ੁਰੂ ਹੋ ਗਏ। ਲੇਕਿਨ ਇਸ ਪਾਸੇ ਵੱਲ ਧਿਆਨ ਜ਼ਰੂਰ ਗਿਆ ਕਿ ਭਾਈ ਅਸੀਂ ਜਿਹੜਾ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਹੈ। ਭਾਈ ਸੰਤੋਖ ਸਿੰਘ ਹੋਰਾਂ ਨੇ ਖਾਸ ਤੌਰ ਤੇ ਜਿਹੜੇ ਈਵਨ ਸ਼ਹੀਦ ਨੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਪਿੰਡੋਂ ਪਿੰਡੀ ਜਾ ਕੇ ਘਰੋਂ ਘਰੀ ਜਾ ਕੇ ਮਦਦ ਕੀਤੀ। ਫਿਰ ਉਹ ਇਸੇ ਹੀ ਕੰਟੈਕਸਟ ਦੇ ਵਿੱਚ ਅਮਰੀਕਾ ਵੀ ਆਏ ਸਨ ਔਰ ਅਮਰੀਕਾ ਦੇ ਵਿੱਚ ਫਾਈਨਲੀ ਉਹਨਾਂ ਨੇ ਸੈਟਲ ਹੋਣ ਦਾ ਫੈਸਲਾ ਕੀਤਾ ਔਰ ਹੌਲੀ ਹੌਲੀ ਹੁਣ ਉਹਨਾਂ ਦੇ ਭਰਾਤਾ ਵੀ ਔਰ ਦੂਸਰੇ ਪਰਿਵਾਰ ਦੇ ਨੌਜਵਾਨ ਵੀ ਆਏ ਨੇ। ਲੇਕਿਨ ਜਿਹੜਾ ਸਮੁੱਚਾ ਪਰਿਵਾਰ ਹੈ ਔਰ ਖਾਸ ਤੌਰ ਤੇ ਭਾਈ ਸੰਤੋਖ ਸਿੰਘ ਹੋਰਾਂ ਦੀ ਸਿੰਘਣੀ ਸਾਹਿਬਾਂ, ਮੈਂ ਸਮਝਦਾ ਕਿ ਬੇਸ਼ੱਕ ਜਦੋਂ ਵੀ ਮੈਂ ਮਾਝੇ ਦੀ ਗੱਲ ਕਰਦਾ ਜਿੱਥੇ ਕੁਰਬਾਨੀ ਹੈ, ਸੇਵਾ ਵੀ ਕੁੱਟ-ਕੁੱਟ ਕੇ ਭਰੀ ਹੋਈ ਹੈ, ਪਰ ਜਿਸ ਹੱਦ ਤੱਕ ਜਾ ਕੇ ਉਹ ਹਰ ਆਏ ਗਏ ਨੂੰ ਬਹੁਤ ਵਾਰ ਜਿਹਦੇ ਨਾਲ ਹੁੰਦਾ ਹੈ ਉਹਨੂੰ ਲੱਗ ਰਿਹਾ ਹੁੰਦਾ ਵੀ ਸ਼ਾਇਦ ਇਹ ਲਗਾਵ ਮੇਰੇ ਨਾਲ ਹੀ ਹੈ, ਉਹਨਾਂ ਨੂੰ ਚਾਹ ਚੜ ਜਾਂਦਾ ਕੋਈ ਵੀ ਆਂਦਾ। ਔਰ ਤੁਸੀਂ ਵੀ ਉਹਨਾਂ ਦੀ ਮੇਜ਼ਬਾਨੀ ਇੰਜੋਏ ਕੀਤੀ ਹੋਈ ਹੈ। ਔਰ ਇਹ ਵੀ ਹੁੰਦਾ ਹੈ ਜਦੋਂ ਜ਼ਿੰਦਗੀ ਇੱਕ ਸਹਿਜ ਔਰ ਸੁਲਭ ਦੇ ਦੌਰ 'ਚ ਦਾਖਲ ਹੁੰਦੀ ਹੈ ਤੇ ਕੋਈ ਕੁਦਰਤ ਵੱਲੋਂ ਹੀ ਐਸਾ ਪਾਣਾ ਵਾਪਰਦਾ ਹੈ ਜਿਹੜਾ ਜ਼ਿੰਦਗੀ 'ਚ ਇੱਕ ਇੰਨਾ ਵੱਡਾ ਜ਼ਖਮ ਦਿੰਦਾ ਹੈ, ਘਾਹ ਦਿੰਦਾ ਹੈ ਕਿ ਜਿਹੜਾ ਫਿਰ ਭਰਿਆ ਨਹੀਂ ਜਾਂਦਾ। ਔਰ ਇਹਨਾਂ ਦਾ ਇੱਕੋ ਇੱਕ ਸਪੁੱਤਰ ਬੜਾ ਪ੍ਰੋਮਿਸਿੰਗ ਬਘੇਲ ਸਿੰਘ ਜਿਹੜਾ ਸੱਚਮੁੱਚ ਹੀ ਬਘੇਲੇ ਵਰਗਾ ਸੀ, ਜਿਵੇਂ ਇੱਕ ਸ਼ੇਰ ਦਾ ਵਰਗਾ ਇੱਕ ਉਸ ਦਾ ਜਿਗਰਾ ਵੀ ਔਰ ਕੱਦ ਕਾਠ ਵੀ। ਔਰ ਜਦੋਂ ਆਏ ਇੱਥੇ ਦੁਬਈ ਤੋਂ ਛੋਟਾ ਸੀ ਉਦੋਂ ਗੱਤਕਾ ਪਹਿਲੀ ਵਾਰ ਬੇਕਰਸਫੀਲਡ ਸੀ ਫੈਮਿਲੀ ਜਦੋਂ ਮੈਂ ਮਿਲਿਆ ਔਰ ਬੜਾ ਉਹਨੇ ਹੈਂਡਸਮ ਲੱਗਣਾ ਖਾਲਸਾਈ ਬਾਣੇ 'ਚ ਔਰ ਜਿਵੇਂ ਉਹਨੇ ਤਲਵਾਰ ਘੁਮਾਣੀ ਔਰ ਜਿਵੇਂ ਔਰ ਫਿਰ ਜਿਉਂ ਜਵਾਨ ਹੁੰਦਾ ਗਿਆ ਯੂਨਾਈਟਿਡ ਸਿਕਸ ਦੇ ਕੈਂਪਾਂ ਦੇ ਵਿੱਚ ਵੀ ਉਹ ਕੈਂਪ ਦਾ ਉਹ ਨੈਚੁਰਲ ਲੀਡਰ ਸੀ, ਜੈਨੂਇਨ ਲੀਡਰ। ਸਾਰੇ ਜਿਹੜੇ ਨੇ ਉਹ ਬਘੇਲ ਲਈ ਆ ਉਹਨੂੰ ਹੀ ਲੱਭਦੇ ਹੁੰਦੇ ਸੀ ਕਿ ਵੀ। ਲੇਕਿਨ ਇੱਕ ਟ੍ਰੈਜੇਡੀ ਦੇ ਵਿੱਚ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਔਰ ਇਹ ਬਹੁਤ ਵੱਡਾ ਘਾਟਾ ਸਾਡੇ ਪਰਿਵਾਰ ਲਈ ਨਹੀਂ ਸਾਡੇ ਸਾਰਿਆਂ ਲਈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਪੰਥਕ ਪਰਿਵਾਰਾਂ ਚੋਂ ਕੋਈ ਬੱਚਾ ਬੱਚੀ ਉਸੇ ਰਾਹ ਤੇ ਤੁਰਿਆ ਉਸੇ ਹੀ ਸੋਚ ਵਾਲਾ, ਕਿਉਂਕਿ ਯੂਨਾਈਟਿਡ ਸਿਕਸ ਦੇ ਕੈਂਪਾਂ 'ਚ ਹਿਸਟਰੀ ਕਲਾਸ ਅਕਸਰ ਮੈਂ ਲੈਂਦਾ ਰਹਿੰਦਾ ਸੀ ਤੇ ਉਹ ਇਹਨਾਂ ਵੈਲ ਵਰਸਡ ਹਰ ਪੱਖੋਂ ਹੀ 4 ਕਦਮ ਅੱਗੇ ਔਰ ਦਲੇਰਾਨਾ ਸੋਚ ਔਰ ਹਰ ਪੱਖੋਂ ਹੀ। ਸੋ ਪਰਿਵਾਰ ਦੇ ਲਈ ਅਜੇ ਵੀ ਜਿਹੜਾ ਉਹਨਾਂ ਦੀਆਂ ਤੁਸੀਂ ਵਹੀਕਲਸ ਤੇ ਦੇਖੋਗੇ, ਘਰ ਦੇਖੋਗੇ, ਜਿੱਥੇ ਵੀ ਹਰ ਪਾਸੇ ਉਹਨਾਂ ਦੀ ਜਿਹੜੀ ਆ ਉਹ ਬਘੇਲ ਸਿੰਘ ਤੋਂ ਬਿਨਾਂ ਉਹਨਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ। ਲੇਕਿਨ ਫਿਰ ਵੀ ਤੁਹਾਨੂੰ ਟਾਈਮ ਵੀ ਹੀਲਰ ਹੁੰਦਾ ਹੈ, ਇਹ ਗੱਲ ਤੁਹਾਨੂੰ ਸਮਝ ਵੀ ਆਉਂਦੀ ਹੈ ਕਿ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਔਰ ਇਹ ਸਾਰੇ 'ਚ ਸ਼ਾਇਦ ਇਹ ਗਰੀਫ ਔਰ ਇਹ ਇੰਨਾ ਵੱਡਾ ਸਦਮਾ ਵੀ ਤਾਂ ਹੀ ਜਰਿਆ ਜਾਂਦਾ ਹੈ ਕਿਉਂਕਿ ਸਾਂਝਾ ਪਰਿਵਾਰ ਹੈ। ਜਿਵੇਂ ਭਾਈ ਜਸਵਿੰਦਰ ਸਿੰਘ ਉਹਨਾਂ ਦੇ ਛੋਟੇ ਭਰਾਤਾ ਨੇ ਨਾਲ ਖਲੋਣ ਵਾਲੇ ਦਲੇਰ ਹਿੰਮਤੀ ਔਰ ਉਹਨਾਂ ਦੇ ਅੱਗੋਂ ਪਰਿਵਾਰ ਬੱਚੇ ਜਿਹੜੇ ਨੇ ਪੂਰੇ ਖਾਲਸਾਈ ਬਾਣੇ 'ਚ ਔਰ ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ, ਉਹਨਾਂ ਦਾ ਸਪੁੱਤਰ ਸੁਬੇਗ ਸਿੰਘ, ਇਹ ਸਾਰੇ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਸ ਗੱਲ ਦਾ ਮਾਣ ਵੀ ਹੁੰਦਾ ਜਦੋਂ ਮੈਂ ਕਹਿੰਦਾ ਵੀ ਜਦੋਂ ਕਿਸੇ ਨੇ ਅੱਗੋਂ ਸਟੈਂਡਰਡ ਫੜਾਣਾ ਜਿਹਨੂੰ ਅਸੀਂ ਝੰਡਾ ਕਹਿੰਦੇ ਤੇ ਉਹ ਆਪਣੇ ਪਰਿਵਾਰਾਂ ਚੋਂ ਉਹਨੇ ਹੁਣ ਉੱਤੋਂ ਤਾਂ ਡਿੱਗਣੇ ਨਹੀਂ ਹੈ ਜਾਂ ਗੋਰਿਆਂ ਕਾਲਿਆਂ ਪੀਲਿਆਂ ਚੋਂ ਤਾਂ ਕੋਈ ਸਿੱਖ ਨਹੀਂ ਹੋਣੇ ਜਿਨ੍ਹਾਂ ਨੇ ਅੱਗੋਂ ਖਾਲਿਸਤਾਨ ਦੀ ਗੱਲ, ਉਹ ਪੰਜਾਬ ਦੀ ਮਿੱਟੀ ਦੇ ਜਾਇਆਂ 'ਚ ਹੀ ਹੈ ਔਰ ਉਹਨਾਂ ਨੇ ਇਸ ਗੱਲ ਨੂੰ ਅੱਗੇ ਤੋਰਨਾ। ਸੋ ਅਸੀਂ ਇਹ ਅਰਦਾਸ ਹੀ ਕਰ ਸਕਦੇ ਹਾਂ ਗੁਰੂ ਚਰਨਾਂ 'ਚ ਕਿ ਮਹਾਰਾਜ ਜਿੱਥੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਖਲਾ ਹੈ ਉਸ ਨੂੰ ਭਰੇ। ਪੰਥਕ ਸੇਵਾ ਦੇ ਪੇੜ 'ਚ ਔਰ ਇਹਨਾਂ ਦੀਆਂ ਬੱਚੀਆਂ ਵੀ ਉਹਨਾਂ ਦੇ ਅੱਗੋਂ ਸਨ ਇਨ ਲॉज ਵੀ ਜਸਦੀਪ ਸਿੰਘ ਹੈ ਜਾਂ ਪਵਨਦੀਪ ਹੈ ਜਾਂ ਛੋਟੀ ਬੱਚੀ ਮਨਜਿੰਦਰ, ਉਹ ਵੀ ਗੁਰਸਿੱਖ ਪਰਿਵਾਰਾਂ 'ਚ ਜਿਹੜਾ ਇਹ ਬੱਚੀਆਂ ਵਿਆਹੀਆਂ ਗਈਆਂ ਨੇ। ਸਾਰਿਆਂ ਦਾ ਇੱਕ ਪੰਥਕ ਜਜ਼ਬਾ ਹੈ
ਔਰ ਅਸੀਂ ਜਿਹੜਾ ਦੋਨਾਂ ਹੀ ਵੀਰਾਂ ਦਾ ਸਮੁੱਚੇ ਪਰਿਵਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਗ੍ਰੀਨਵੁੱਡ ਫੇਰੀ ਵੇਲੇ ਅੱਜ ਤੋਂ ਹੀ ਨਹੀਂ, ਜਦੋਂ ਵੀ ਹੈ ਸਾਡਾ ਟਿਕਾਣਾ ਵੀ ਇਹਨਾਂ ਦਾ ਗ੍ਰਹਿ ਹੀ ਹੁੰਦਾ ਹੈ। ਉਹ ਭਾਵੇਂ ਅੱਧੀ ਰਾਤ ਨੂੰ ਆਈਏ, ਭੈਣ ਜੀ ਡੀਕਦੇ ਹੁੰਦੇ ਨੇ ਕਿ ਵੀ ਮੱਕੀ ਦੀ ਰੋਟੀ ਤੇ ਸਾਗ ਬਣਾਉਣਾ ਹੈ। ਐਤਕੀ ਵੀ ਹਾਲਾਂ ਅਸੀਂ ਲੇਟ ਸੀ, 11 ਵਜੇ ਪਹੁੰਚੇ ਹੋਵਾਂਗੇ ਜਾ ਕੇ। ਸੋ ਸਾਡੇ ਲਈ ਹਮੇਸ਼ਾ ਹੀ, ਔਰ ਬਘੇਲ ਸਿੰਘ ਨਾਲ ਮੇਰਾ ਇੱਕ ਖਾਸ ਇੱਕ ਬੌਂਡ ਸੀ ਜਿਹੜਾ ਤੁਸੀਂ ਬਿਆਨ ਨਹੀਂ ਕਰ ਸਕਦੇ। ਹਾਲਾਂ ਚਲੋ ਮੇਰੇ ਲਈ ਪੰਥ ਦੇ ਬੱਚੇ ਬੱਚੀਆਂ ਨੇ, ਪਰ ਜਿਨ੍ਹਾਂ 'ਚ ਤੁਸੀਂ ਹੋਪ ਦੇਖਦੇ ਹੁੰਦੇ ਹੋ, ਪ੍ਰੋਮਿਸ ਦੇਖਦੇ ਹੁੰਦੇ ਹੋ ਕਿ ਭਾਈ ਇਹਨਾਂ 'ਚ ਕ੍ਰੀਏਟਿਵ ਕਰਨ ਦੀ ਭਾਵਨਾ ਹੈ। ਲੇਕਿਨ ਇਹ ਅੱਗੋਂ ਅਕਾਲ ਪੁਰਖ ਦਾ ਹੀ ਹੁਕਮ ਹੁੰਦਾ ਹੈ, ਜਿੱਥੇ ਆ ਕੇ ਤੁਹਾਡਾ ਕੋਈ ਜਿਹੜਾ ਹੈ ਉਹ ਵਸ ਨਹੀਂ ਚੱਲਦਾ। ਇਕੱਲਾ ਵਸ ਨਹੀਂ, ਤੁਸੀਂ ਉਹਨੂੰ ਡਿਬੇਟ ਵੀ ਨਹੀਂ ਕਰ ਸਕਦੇ, ਆਪਣੇ ਆਪ ਨਾਲ ਵੀ ਨਹੀਂ। ਇਸੇ ਲਈ ਗੁਰੂ ਸਾਹਿਬ ਨੇ ਕਿਹਾ ਵੀ ਜਿਸ ਠਾਕਰ ਸੋ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਤੁਸੀਂ ਟੋਟਲ ਸਰੈਂਡਰ ਦੇ ਮੋਡ 'ਚ ਜਾਂਦੇ। ਜਿੱਥੇ ਨਿੱਜੀ ਜੀਵਨ ਦੀਆਂ ਘਟਨਾਵਾਂ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ, ਪਰਿਵਾਰਾਂ ਦੇ ਕੋਰਸ ਆਫ ਲਾਈਫ ਬਦਲ ਜਾਂਦੇ ਨੇ, ਉੱਥੇ ਅਸੀਂ ਕੌਮਾਂ ਦੀ ਜ਼ਿੰਦਗੀ 'ਚ ਵੀ ਜਿਹੜੇ ਵੱਡੇ ਸਦਮੇ ਨੇ, ਜਦੋਂ ਅਸੀਂ ਘੱਲੂਘਾਰਿਆਂ ਦੀ ਗੱਲ ਕਰਦੇ ਹਾਂ, ਔਰ ਘੱਲੂਘਾਰੇ ਜਿਹੜੇ ਐਚ ਹੋ ਜਾਂਦੇ ਨੇ ਸਾਈਕੀ ਦੇ ਵਿੱਚ, ਮਨੋਵਿਗਿਆਨ ਦੇ ਵਿੱਚ, ਗੇਮ ਚੇਂਜਰ ਵੀ ਹੁੰਦੇ ਨੇ। 18ਵੀਂ ਸਦੀ 'ਚ ਵੱਡਾ ਘੱਲੂਘਾਰਾ ਵਾਪਰਿਆ ਇੱਕ ਦਿਨ 'ਚ। ਆਲਮੋਸਟ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਕੋਪਰ ਹੀੜੇ ਦੇ ਜਿਹੜਾ ਮੀਲਾਂ ਤੱਕ ਫੈਲੇ ਹੋਏ ਦਾਇਰੇ ਸੀ ਉਹਦੇ 'ਚ ਮਾਰੀ ਗਈ, ਸ਼ਹੀਦ ਹੋਈ। ਅੱਧੇ ਜਿਹੜੇ ਬਚੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਉਸ ਵੇਲੇ ਦਲ ਖਾਲਸਾ ਦੇ ਮੁਖੀ ਸਰ ਜੱਸਾ ਸਿੰਘ ਆਹਲੂਵਾਲੀਆ ਹੈ, ਜਿਹੜੇ ਬਹੁਤ ਵੱਡਾ ਉਹਨਾਂ ਦਾ ਕੱਦ ਕਾਠ, ਉਹਦੇ 18 ਜ਼ਖਮ ਉਹਨਾਂ ਦੇ ਸਰੀਰ ਤੇ ਵੀ ਸੀ। ਸਭ ਦੇ ਹੀ ਜਿਹੜੇ ਚੋਲੇ ਨੇ ਉਹ ਨਿਚੜ ਰਹੇ ਸੀ ਖੂਨ ਨਾਲ, ਪਰ ਉਸ ਚੋਂ ਇਹ ਰਿਜ਼ੋਲਵ ਸੀ ਕਿ ਵੀ ਨਹੀਂ, ਇਹਨੂੰ ਅਬਦਾਲੀ ਨੂੰ, ਔਰ ਕੱਲਾ ਅਬਦਾਲੀ ਨੇ ਘੱਲੂਘਾਰਾ ਹੀ ਨਹੀਂ ਵਰਤਾਇਆ। ਉੱਥੇ ਮੁੜਦਿਆਂ ਫਿਰ ਉਹ ਦਰਬਾਰ ਸਾਹਿਬ ਵੱਲ ਮੁੜਿਆ ਅੰਮ੍ਰਿਤਸਰ, ਔਰ ਉੱਥੇ ਉਹਨੇ ਦਰਬਾਰ ਸਾਹਿਬ, ਅਕਾਲ ਤਖਤ ਸਭ ਜਿਹੜਾ ਉਹ ਜ਼ਮੀਨਦੋਜ਼ ਕਰ ਦਿੱਤਾ ਢਾਹ ਕੇ, ਔਰ ਹਰਮੰਦਰ ਸਾਹਿਬ ਦਾ ਸਰੋਵਰ ਵੀ ਕਈ ਡੰਗਰ ਮਾਰ ਕੇ ਉਹਨੂੰ ਭੂਰ ਦਿੱਤਾ। ਲੇਕਿਨ ਤੁਸੀਂ ਜਦੋਂ ਅਸੀਂ ਅੱਜ ਦੇ, ਕਿਉਂਕਿ ਕ੍ਰਾਈਸਿਸ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ, ਪੰਥ ਦੀਆਂ ਨਜ਼ਰਾਂ ਸਮੁੱਚੇ ਦੁਨੀਆ ਭਰ ਜਿੱਥੇ ਵੀ ਸਿੱਖ ਕੌਮ ਹੈ ਉਹ ਪੰਜਾਬ ਦੀ ਧਰਤੀ ਵੱਲ ਹੈ। ਕਿਸਾਨਾਂ ਦੀ ਲਹਿਰ ਨਾਲ ਜੁੜਿਆ ਹੋਇਆ ਪਾਰਟ, ਦਿੱਲੀ 'ਚ ਮੋਦੀ ਦੀ ਨੌਟੰਕੀ ਹੈ, 2024 ਦੀਆਂ ਚੋਣਾਂ ਨੂੰ ਲੈ ਕੇ ਕੀ ਕਿੱਧਰ ਨੂੰ ਜਾਏਗਾ ਚੱਲ ਰਿਹਾ। ਤੇ ਫਿਰ ਇਹ ਜ਼ਰੂਰੀ ਹੁੰਦਾ ਕਿ ਤੁਸੀਂ ਉਸ ਕੰਟੈਕਸਟ ਨੂੰ ਸਮਝੋ, ਕਿਉਂਕਿ ਸਾਡੇ ਲਈ ਤਾਂ ਕੋਈ ਹੋਰ ਉਦਾਹਰਨਾਂ ਦੇਣ ਦੀ ਲੋੜ ਵੀ ਨਹੀਂ ਰਹਿੰਦੀ। ਹਾਲਾਂ ਤੁਸੀਂ 36 ਹੋਰ ਫਰੀडम ਮੂਵਮੈਂਟਸ ਜਾਂ 36 ਹੋਰ ਜਿਹੜੀਆਂ ਸਿਵਲਾਈਜੇਸ਼ਨ ਜਾਂ ਲੋਕਾਂ ਨੇ ਸਟਰਗਲਸ ਕੀਤੀਆਂ, ਉਹਨਾਂ ਦੀਆਂ ਉਦਾਹਰਨਾਂ ਦੇ ਸਕਦੇ ਹੋ। ਪਰ ਕਿਉਂਕਿ ਇਹ ਤਾਂ ਸਾਡੇ ਆਪਣੇ ਜਿਹੜਾ ਉਹ ਘਰ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਨੇ, ਘੱਲੂਘਾਰਾ ਵਾਪਰਦਾ ਹੈ ਔਰ ਦੁਸ਼ਮਣ ਇਹ ਸਮਝਦਾ ਵੀ ਉਹਨੇ ਤੁਹਾਨੂੰ ਸਬਕ ਸਿਖਾ ਦਿੱਤਾ ਹੈ, ਤੇ 6 ਮਹੀਨੇ ਬਾਅਦ ਉਹ ਜ਼ਖਮੀ ਖਾਲਸਾ ਜਦੋਂ ਤੱਕ ਉਹਨਾਂ ਦੇ ਜ਼ਖਮ ਭਰਦੇ ਨੇ ਹੁੰਦਾ, ਉਹ ਕਹਿੰਦਾ ਵੀ ਨਹੀਂ ਹੁਣ ਅਬਦਾਲੀ ਨੂੰ ਨਹੀਂ ਛੱਡਣਾ, ਔਰ ਉਹਨੂੰ ਡਿਫੀਟ ਕਰਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਵਿਦਨ ਮੰਥਸ ਲਾਹੌਰ ਦੇ ਉੱਤੇ ਜਿਹੜਾ ਉਹ ਖਾਲਸੇ ਦਾ ਪਰਚਮ ਝੂਲਦਾ। ਇਹ ਸਾਡਾ ਜਵਾਬ ਹੁੰਦਾ ਜਦੋਂ ਘੱਲੂਘਾਰੇ ਜਾਂ ਜ਼ੁਲਮ ਕੋਈ ਕਰਦਾ, ਉਹਦਾ ਮਤਲਬ ਉਹਦਾ ਜਵਾਬ ਫਿਰ ਇਹੀ ਹੁੰਦਾ ਕਿ ਭਾਈ ਅਸੀਂ ਹੁਣ, ਉਦੋਂ ਫਿਰ ਜਦੋਂ ਅਬਦਾਲੀ ਘਬਰਾਇਆ ਹੋਇਆ ਈਵਨ ਸਮਝੌਤੇ ਦੀ ਪੇਸ਼ਕਸ਼ ਵੀ ਕਰਦਾ ਇੱਕ ਸਟੇਜ ਤੇ ਆ ਕੇ, ਉਹ ਕਹਿੰਦੇ ਵੀ ਤੁਹਾਨੂੰ ਜੰਗ ਦੇ ਮੈਦਾਨ 'ਚ ਮਿਲਾਂਗੇ। ਹੁਣ ਇਵੇਂ ਨਹੀਂ, ਔਰ ਇਤਿਹਾਸ ਗਵਾਹ ਹੈ ਕਿ ਕਿਵੇਂ 17 ਵਾਰ ਹਮਲਾਵਰ ਹੋਣ ਵਾਲਾ ਅਬਦਾਲੀ ਅਲਟੀਮੇਟਲੀ ਬੇਬਸ ਹੋ ਕੇ ਦੁਨੀਆ ਤੋਂ ਤੁਰ ਜਾਂਦਾ ਹੈ। ਉਹਦਾ ਪੁੱਤਰ ਤੈਮੂਰ ਵੀ ਉਹੀ ਯਤਨ ਕਰਦਾ ਹੈ, ਉਹਦਾ ਅੱਗੋਂ ਸ਼ਾਹਜਮਾਨ, ਔਰ ਉਹ ਇੱਧਰ ਵੀ ਫਿਰ ਤੀਸਰੀ ਜਨਰੇਸ਼ਨ ਸਿੱਖਾਂ ਦੀ ਖਲੋ ਜਾਂਦੀ ਹੈ ਜਦੋਂ 18 ਸਾਲਾਂ ਦਾ ਮਹਾਰਾਜਾ ਰਣਜੀਤ ਸਿੰਘ ਸ਼ੁਖਰ ਚੱਕੀਆ ਮਿਸਲ ਦਾ ਮੁਖੀ, ਸਮਣ ਬੁਰਜ ਲਾਹੌਰ ਦੇ ਉੱਤੇ ਘੋੜ ਤੇ ਸਵਾਰ ਉੱਪਰ ਵੱਲ, ਕਿਉਂਕਿ ਸ਼ਾਹਜਮਾਨ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਅੰਦਰ ਕਿਲੇ ਦੇ ਵਿੱਚ ਹੈ, ਉਹਨੂੰ ਕਹਿੰਦਾ ਓਏ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ, ਤੇ ਚੜਤ ਸਿੰਘ ਦੇ ਪੋਤਰੇ ਦੇ ਹੱਥ ਦੇਖ। ਇਵੇਂ ਇਤਿਹਾਸ ਜਿਹੜਾ ਤੁਹਾਨੂੰ ਇਨਸਪਾਇਰ ਕਰਦਾ ਹੈ, ਇਵੇਂ ਹੀ ਮੋਟੀਵੇਟ ਕਰਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਬਈ 47 ਤੱਕ ਪਹੁੰਚਦੇ ਹਾਂ ਅਸੀਂ ਜਿਨ੍ਹਾਂ ਦੇ ਵਸ ਪਏ, ਜਦੋਂ ਮੈਂ ਇਹ ਟਰਮ ਯੂਜ਼ ਕਰਦਾ ਹਾਂ ਕਿ ਮੁਗਲਾਂ ਤੋਂ ਵੱਧ ਜ਼ਾਲਮ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ, ਇਸ ਕੰਬੀਨੇਸ਼ਨ ਉਹਨਾਂ ਨੇ ਵੀ ਦੇਖਿਆ ਹੋਇਆ ਸੀ। ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਬ੍ਰਾਹਮਣ ਜ਼ਾਲਮ ਹੈ, ਠੱਗ ਹੈ, ਅਕਿਰਤ ਕਾਣ ਹੈ, ਹੋਰ ਸਭ ਕੁਝ ਹੈ, ਗਧਾ ਨਹੀਂ ਹੈ। ਉਹਨਾਂ ਨੂੰ ਇਹ ਪਤਾ ਹੈ ਵੀ ਇਸੇ ਲਈ ਉਹਨਾਂ ਨੇ
ਪਹਿਲਾ ਡੇਂਜਰ ਜਿਹੜਾ ਹੈ ਉਹਨਾਂ ਨੇ ਇਹ ਭਾਪ ਲਿਆ ਸੀ ਔਰ ਉਸ ਦੇ ਹੀ ਥੱਲੇ ਉਹਨਾਂ ਨੇ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਆਈਡੀਓਲੋਜੀਕਲੀ ਤਾਂ ਗੁਰੂ ਨਾਨਕ ਸਾਹਿਬ ਨੂੰ ਹੀ ਚੈਲੰਜ ਉਹਨਾਂ ਨੇ ਕਰਕੇ ਕੀ ਉਹ ਅਸੀਂ ਹਮੇਸ਼ਾ ਡਿਸਕਸ ਕਰਦੇ ਹਾਂ, ਪਰ ਅਸੀਂ ਇਹਨਾਂ ਜੇ 75-76 ਸਾਲ ਦੀ ਹਿਸਟਰੀ ਦੀ ਗੱਲ ਕਰੀਏ, ਫਿਰ 37 ਸਾਲ ਉਹਨਾਂ ਨੇ ਇਹੀ ਨਕਲੀ ਗੁਰੂ ਡੰਬ ਵੀ ਖੜਾ ਕੀਤਾ, ਤੁਹਾਨੂੰ ਡਿਨਾਈ ਕੀਤੇ ਤੁਹਾਡੇ ਹਕੂਕ। 68% 62% ਪੰਜਾਬ ਤਾਂ 47 ਚ ਜਿਹੜਾ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ, ਜਿਹੜਾ 38% ਪੰਜਾਬ ਸੀ ਉਹਦੇ 1 ਨਵੰਬਰ 1966 ਨੂੰ 4 ਟੋਟੇ ਕੀਤੇ, ਪੰਜਾਬ, ਹਰਿਆਣਾ, ਹਿਮਾਚਲ ਔਰ ਚੰਡੀਗੜ੍ਹ ਜੀ। ਫਿਰ ਉਹਨਾਂ ਨੇ ਕਿਵੇਂ ਜਿਹੜਾ ਉਹ ਸਾਰਿਆਂ ਨੂੰ ਦਬਾਉਣਾ ਚਾਹਿਆ, ਪਰ ਜਦੋਂ ਸਿੱਖ ਕੌਮ ਨੇ ਆਪਣੀ ਰਿਜ਼ੀਲੀਅੰਸ, ਆਪਣੇ ਹੱਕਾਂ ਦੀ ਗੱਲ ਜਾਰੀ ਰੱਖੀ ਤਾਂ ਫਿਰ ਅਸੀਂ ਦੇਖਦੇ ਹਾਂ ਜੂਨ 84 ਦਾ ਘੱਲੂਘਾਰਾ। ਔਰ ਅਕਸਰ ਅਸੀਂ ਕਹਿੰਦੇ ਹਾਂ ਕਿ ਵੀ ਉਹਨਾਂ ਦੇ ਤਾਕਤ ਦੇ ਗਲਿਆਰਿਆਂ 'ਚ ਕਿਹਾ ਜਾਂਦਾ ਸੀ ਕਿ ਸਿੱਖ ਤੇ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਇਹ ਯਾਦ ਕਰੇਗਾ ਖਾਲਸਾ। ਫਿਰ ਜੇ ਅਸੀਂ ਪਿਛਲੇ 4 ਦਹਾਕਿਆਂ ਵੱਲ ਦੇਖੀਏ ਤੇ ਕਿਹੜਾ ਟੈਕਟਿਕ, ਕਿਹੜਾ ਹਥਿਆਰ, ਕਿਹੜੀ ਟੈਕਨੀਕ ਜਿਹੜੀ ਦੁਨੀਆ 'ਚ ਅਵੇਲੇਬਲ ਹੋਈ ਜਾਂ ਕਿਸੇ ਨੇ ਹੁਣ ਤੱਕ ਵਰਤੀ ਹੈ, ਉਹ ਉਹਨਾਂ ਨੇ ਸਿੱਖਾਂ ਨੂੰ ਸੁਪਰੈਸ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਦਾ ਮਨੋਬਲ ਤੋੜਨ ਲਈ, ਸਿੱਖਾਂ ਨੂੰ ਐਨਾਹੀਲੇਟ ਕਰਨ ਦੇ ਲਈ ਨਹੀਂ ਵਰਤੀ। ਉਹ ਸਾਡੀ ਅਕਸਰ ਡਿਸਕਸ਼ਨ ਦਾ ਹੀ ਹਿੱਸਾ ਹੁੰਦਾ ਹੈ ਕਿ ਭਾਈ ਕੀ ਤਰੀਕੇ ਉਹਨਾਂ ਨੇ ਕੀਤੇ। ਔਰ ਜਦੋਂ ਅਸੀਂ 2020 ਜਦੋਂ ਕੋਵਿਡ ਦੇ ਨਾਲ ਦੁਨੀਆ ਜੂਝ ਰਹੀ ਸੀ ਔਰ ਉਦੋਂ ਵੀ ਇਹਨਾਂ ਨੂੰ ਸੁੱਝ ਰਿਹਾ ਸੀ ਕਿ ਵੀ ਇਹ ਪੰਜਾਬ ਦੀ ਧਰਤੀ ਤੇ ਬੈਠੇ ਜਿਹੜੇ ਆਪਣੇ ਆਪ ਨੂੰ ਜੱਟ ਜ਼ਿਮੀਂਦਾਰ ਕਹਿੰਦੇ ਨੇ, ਸਰਦਾਰ ਕਹਾਉਂਦੇ ਨੇ, ਇਹਨਾਂ ਦੀ ਪਹਿਲਾਂ ਜ਼ਿਮੀਂਦਾਰੀ ਤਾਂ ਖੋ, ਇਹਨਾਂ ਨੂੰ ਮੁਜ਼ਾਹਰੇ ਬਣਾਓ। ਔਰ 3 ਖੇਤੀ ਕਾਨੂੰਨ ਜਿਹੜੇ ਨੇ ਉਹ ਆਰਡੀਨੈਂਸ ਰਾਹੀਂ ਕੋਵਿਡ ਦੇ ਚੱਲਦਿਆਂ ਲਿਆਂਦੇ, ਫਿਰ ਆਰਡੀਨੈਂਸ 6 ਮਹੀਨੇ ਦੇ ਵਿੱਚ ਕਾਨੂੰਨ ਬਣਾਉਣ ਲਈ ਪਾਰਲੀਮੈਂਟ ਵੱਲੋਂ ਪਾਸ ਕਰਨਾ ਪੈਂਦਾ। ਪਾਰਲੀਮੈਂਟ ਦੇ ਵਿੱਚ ਵੀ ਇੰਨੇ ਵੱਡੇ ਫੈਸਲੇ ਬਿਨਾਂ ਈਵਨ 5 ਮਿੰਟ ਦੀ ਡਿਸਕਸ਼ਨ ਵੀ ਨਹੀਂ। ਤੁਸੀਂ ਜੇ ਇਹਨਾਂ ਦਾ ਗਵਰਨਿੰਗ ਸਟਾਈਲ ਦੇਖੋ, ਨਾ 3 ਖੇਤੀ ਕਾਨੂੰਨ ਪਾਰਲੀਮੈਂਟ 'ਚ ਪਾਸ ਕਰਾਉਣ ਲੱਗੇ ਉਹਦੇ ਤੇ ਕੋਈ 10 ਮਿੰਟ ਦੀ ਡਿਸਕਸ਼ਨ ਹੋਈ, ਤੇ ਜਿੱਦਣ ਫਿਰ ਸਿੱਖ ਕੌਮ ਦੀ ਰਿਜ਼ੀਲੀਅੰਸ ਨੇ ਇਹਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ ਮੋਦੀ ਨੂੰ, ਉਦੋਂ ਵੀ 3 ਖੇਤੀ ਕਾਨੂੰਨ ਵਾਪਸ ਲੈਣ ਲੱਗਿਆ ਵੀ 5 ਮਿੰਟ ਦੀ ਡਿਸਕਸ਼ਨ ਵੀ ਪਾਰਲੀਮੈਂਟ 'ਚ ਨਹੀਂ ਹੋਈ। ਉਹ ਖਲੋ ਕੇ ਹੀ ਜਿਹੜਾ ਉਹਨੂੰ ਕਰਦਾ ਔਰ ਪਾਰਲੀਮੈਂਟ ਦੇ ਵਿੱਚ ਵੀ ਬਿਨਾਂ। ਹੁਣ ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਵੀ ਇਹਨਾਂ ਦੇ ਜਿਹੜੇ ਡਿਜ਼ਾਈਨ ਬਣਦੇ ਨੇ, ਇਹਨਾਂ ਦੀਆਂ ਏਜੰਸੀਆਂ ਜਿਸ ਢੰਗ ਦੇ ਨਾਲ ਕੰਮ ਕਰਦੀਆਂ ਨੇ, ਉਹਨਾਂ ਦਾ ਸਟਾਈਲ ਕੀ ਹੈ। ਬਿਲਕੁਲ। ਲੇਕਿਨ ਜਿਸ ਦਿਨ 3 ਖੇਤੀ ਕਾਨੂੰਨ ਵਾਪਸ ਲਏ, ਉਦੋਂ ਉਹਨਾਂ ਦੀ ਜੋ ਅੱਜ ਵਾਪਰ ਰਿਹਾ ਹੈ ਸਾਰੇ ਸਮੇਂ 'ਚ, ਉਹਦੀ ਸਕ੍ਰਿਪਟ ਲਿਖੀ ਗਈ ਕਿ ਭਾਈ ਉਹਨਾਂ ਨੇ ਜਿਹੜਾ ਉਹ ਕਿਵੇਂ ਡਾਇਸਪੋਰਾ ਨੂੰ ਸਬਕ ਸਿਖਾਉਣਾ ਹੈ, ਜਿਹਦੇ 'ਚੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ। ਹਾਲਾਂਕਿ ਉਹ ਹਿਡੀਅਸ ਤਰੀਕੇ ਨਾਲ 84 ਤੋਂ ਹੀ ਚੱਲ ਰਿਹਾ ਸੀ, ਫਿਰ ਖੁੱਲ੍ਹ ਕੇ ਸਾਹਮਣੇ ਆ ਗਏ। ਹੁਣ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਮਹਿਜ਼ ਕੋਈ ਜਿਵੇਂ ਉੱਥੇ ਬੈਠੇ ਜਿਹੜੇ ਸਿੰਪਲਿਸਟਿਕ ਕਿਸਮ ਦੇ ਆਥਰ ਨੇ ਉਹ ਕਹਿਣਗੇ ਜੀ ਇੰਦਰਾ ਗਾਂਧੀ ਨੇ ਵੋਟਾਂ ਲੈਣ ਲਈ ਹਿੰਦੂ ਮੈਜੋਰਿਟੀ ਤੋਂ, ਠੀਕ ਹੈ ਉਹ ਵੀ ਇੱਕ ਫੈਕਟਰ ਹੈ, ਬਟ ਉਹ ਬੜਾ ਉਸ ਦਾ ਇੱਕ ਮਿਨੀਮਲ ਇੰਪੈਕਟ ਹੈ। ਇਹ ਇੰਟਰਨੈਸ਼ਨਲ ਕੰਸਪੀਰੇਸੀ ਜਿਹਦੇ 'ਚ KGB ਜਿਹੜੀ ਸੋਵੀਅਤ ਯੂਨੀਅਨ 1979 'ਚ ਆ ਕੇ ਅਫਗਾਨਿਸਤਾਨ ਬਹਿ ਗਏ ਸੀ, ਪਾਕਿਸਤਾਨ ਦੇ ਉੱਤੇ ਹਮਲਾ ਵੀ ਉਹਨਾਂ ਦੇ ਏਜੰਡੇ 'ਚ ਸੀ। ਜੇ ਅਮਰੀਕਾ, CIA ਔਰ ਦੂਸਰੇ ਪਾਕਿਸਤਾਨ ਨੂੰ ਹੱਬ ਬਣਾ ਕੇ ਮੁਜਾਹਿਦੀਨ ਦਾ ਕਨਸੈਪਟ ਕ੍ਰੀਏਟ ਕਰਕੇ ਸੋਵੀਅਤ ਯੂਨੀਅਨ ਨੂੰ ਟੱਕਰ ਨਾ ਦਿੰਦੇ ਅਫਗਾਨਿਸਤਾਨ, ਉਹ ਵੀ ਦੇਖ ਰਹੇ ਸੀ। ਸਿੱਖ ਬਾਰਡਰਾਂ ਤੇ ਬੈਠੇ ਨੇ, ਐਮਰਜੈਂਸੀ ਦੇ ਖਿਲਾਫ ਸਿੱਖ ਖਲੋਤੇ, ਔਰ ਉਸ ਸਾਰੇ ਦੇ ਚੱਲਦੇ ਆ KGB ਨੇ ਕਿਵੇਂ ਇਹ ਰਾਹ ਵੀ ਉਸ 60s ਦੇ ਵਿੱਚ ਹੀ ਕ੍ਰੀਏਟ ਕੀਤੀ ਗਈ। ਇੰਦਰਾ ਗਾਂਧੀ ਦੇ ਵੇਲੇ ਹੀ ਇੰਟੈਲੀਜੈਂਸ ਬਿਊਰੋ ਦਾ RN ਕੌਰ ਨੂੰ ਕੱਢ ਕੇ ਜਿਹੜਾ ਉਹ ਰਾਹ ਦਾ ਚੀਫ ਬਣਾਇਆ। ਔਰ ਫਿਰ ਅਸੀਂ ਬ੍ਰਿਟਨ ਦੀ ਸ਼ਮੂਲੀਅਤ ਦੇਖਦੇ ਹਾਂ। ਫਰਵਰੀ 84 'ਚ ਮਾਰਗਰਟ ਥੈਚਰ ਨੂੰ ਇੰਦਰਾ ਗਾਂਧੀ ਦੀ ਚਿੱਠੀ, MI6 ਦੇ 2 ਅਫੀਸ਼ੀਅਲਸ ਦਾ ਜਾਣਾ, ਔਰ ਹੁਣ ਜੇ ਲੇਬਰ ਗਵਰਨਮੈਂਟ UK 'ਚ ਬਣ ਗਈ ਤਾਂ ਉਹਨਾਂ ਦਾ ਪ੍ਰੋਮਿਸ ਹੈ ਕਿ ਇਹ ਸਾਰੇ 'ਚ, ਕਿਉਂਕਿ ਜਦੋਂ ਡਾਕੂਮੈਂਟ ਡੀਕਲਾਸੀਫਾਈ ਹੋਏ ਤੇ ਉਹਦੇ ਤੇ ਸਾਹਮਣੇ ਆਇਆ ਵੀ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੋਈ ਹੈ, ਰੌਲਾ ਪਿਆ, ਉਹਨਾਂ ਨੇ ਉਹਨਾਂ ਨੂੰ ਵਾਪਸ ਕਲਾਸੀਫਾਈ 'ਚ ਕਰਤਾ। ਹੁਣ ਇਹਨਾਂ ਦਾ ਪ੍ਰੋਮਿਸ ਹੈ ਲੇਬਰ ਪਾਰਟੀ ਦਾ ਕਿ ਵੀ ਅਸੀਂ ਇਨਵੈਸਟੀਗੇਟਿਵ ਟਰੂਥ ਕਮਿਸ਼ਨ ਬਣਾਵਾਂਗੇ ਔਰ ਬਹੁਤ ਸਾਰਾ ਕੁਝ ਸਾਹਮਣੇ ਆਏਗਾ। ਇੰਡੋ ਤਿੱਬਤਨ ਬਾਰਡਰ ਫੋਰਸ, ਮੁਸਾਦ ਦਾ ਕੀ ਰੋਲ ਰਿਹਾ, ਹਾਲਾਂ ਅਸੀਂ ਜਿਹੜਾ ਉਹ ਕਿਤੇ ਨਾ ਕਿਤੇ ਉਹਨੂੰ ਮੈਂਸ਼ਨ ਕਰਦੇ ਰਹੇ ਅੱਡ-ਅੱਡ ਤਰੀਕਿਆਂ ਦੇ ਨਾਲ, ਪਰ ਜਿਉਂ-ਜਿਉਂ ਹੁਣ ਮੋਦੀ ਔਰ ਦੇ 2014 'ਚ
ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਖੁੱਲ੍ਹ ਕੇ ਹੀ ਇਜ਼ਰਾਈਲ ਦੇ ਨਾਲ ਉਹ ਆਏ। ਹਾਲਾਂ 1993 ਦੇ ਵਿੱਚ 92-93 ਚ ਇਜ਼ਰਾਈਲ ਨਾਲ ਡਿਪਲੋਮੈਟਿਕ ਰਿਲੇਸ਼ਨਸ਼ਿਪ ਤਾਂ ਨਰਸਿਮਹਾ ਰਾਓ ਨੇ ਐਸਟੈਬਲਿਸ਼ ਕਰ ਰਹੀ ਸੀ। ਉਹੀ ਨਰਸਿਮਹਾ ਰਾਓ ਜਿਹੜਾ ਨਵੰਬਰ 84 ਦੇ ਵਿੱਚ ਹੋਮ ਮਿਨਿਸਟਰ ਸੀ ਇੰਡੀਆ ਦਾ, ਜਦੋਂ 20 ਤੋਂ 30 ਹਜ਼ਾਰ ਸਿੱਖ ਭਾਰਤ ਭਰ ਦੇ ਵਿੱਚ ਜਿਹੜਾ ਉਹ ਜਿਉਂਦੇ ਸਾੜੇ ਗਏ ਔਰ ਖੋ ਕੇ ਮਾਰੇ ਗਏ, ਉਸੇ ਹੀ ਨਰਸਿਮਹਾ ਰਾਓ ਨੂੰ ਮੌਜੂਦਾ ਮੋਦੀ ਹਕੂਮਤ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ। ਜਦੋਂ ਤੁਸੀਂ ਸਾਰੀਆਂ ਕੜੀਆਂ ਦੇਖੋਗੇ ਔਰ ਉਹਨੇ ਹੀ ਇਜ਼ਰਾਈਲ ਨੂੰ ਫੁੱਲ ਜਿਹੜੀ ਹੈ ਰੈਕਗਨੀਸ਼ਨ ਦਿੱਤੀ। ਇਹਨਾਂ ਦਾ ਉਹ ਭਾਰਤ ਰਤਨ, ਹਾਲਾਂ ਉਹ ਕਾਂਗਰਸ ਦਾ ਪ੍ਰਧਾਨ ਮੰਤਰੀ ਸੀ, ਉਹਦੇ ਹੁੰਦਿਆਂ ਹੀ ਬਾਬਰੀ ਮਸਜਿਦ ਢਾਈ ਗਈ ਔਰ ਉਹ ਸੌਂ ਰਿਹਾ ਸੀ ਜਿਵੇਂ ਨਵੰਬਰ 84 ਚ ਸੌਂ ਰਿਹਾ ਸੀ। ਹੁਣ ਇਹ ਜਿਹੜਾ ਸਾਰਾ ਪਾਰਟ ਦੀ ਰੈਲੇਵੈਂਸ ਇਸ ਲਈ ਹੈ ਕਿ ਇਹ ਜਿਹੜੀ ਇੱਕ ਪਾਸੇ KGB ਖੁੱਲ੍ਹ ਕੇ ਇਨਵੋਲਵ ਸੀ, ਅੱਜ ਭਾਵੇਂ ਸੋਵੀਅਤ ਯੂਨੀਅਨ ਦਾ ਰਸ਼ੀਆ ਰਹਿ ਗਿਆ ਪਰ ਇਨਵੋਲਵਮੈਂਟ ਉਹਨਾਂ ਦੀ ਬਰਾਬਰ ਅੱਗੋਂ ਚੱਲ ਰਹੀ ਹੈ। ਇਸੇ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਮੋਸਾਦ ਬਹੁਤ ਜ਼ਿਆਦਾ ਐਕਟਿਵ ਹੋਈ ਔਰ ਫਿਰ ਜਦੋਂ ਪੰਜਾਬ ਦੇ ਵਿੱਚ 1984 ਤੋਂ 94-95 ਤੱਕ ਅੱਡ-ਅੱਡ ਤਕਨੀਕਾਂ ਨਾਲ ਟਾਰਚਰ ਕੀਤਾ ਜਾਂਦਾ ਸੀ ਔਰ ਬਾਕੀ ਇਕਵਿਪਮੈਂਟ ਜਿਹੜੀਆਂ ਇਸ ਕਿਸਮ ਦੀਆਂ ਸੀ, ਤਾਂ ਉਦੋਂ ਇਹ ਅਕਸਰ ਸਾਡੇ ਹਲਕਿਆਂ 'ਚ ਉੱਥੇ ਗੱਲ ਹੁੰਦੀ ਸੀ ਕਿ ਭਾਈ ਇਹ ਮੋਸਾਦ ਟ੍ਰੇਨਿੰਗ ਔਰ ਕਿਵੇਂ ਜਿਹੜਾ ਹੈ ਉਹ ਸਾਰੀ ਟੈਕਨੀਕ ਉਧਰੋਂ ਜਿਹੜੀ ਹੈ ਆ ਰਹੀ ਹੈ, ਉਹਨਾਂ ਦੇ ਨਾਲ ਇਹਨਾਂ ਦੀ ਡੀਲ ਹੈ ਜੀ। ਹੁਣ ਅਸੀਂ ਕਰੰਟ ਸਿਚੁਏਸ਼ਨ 'ਚ ਆਈ ਹੈ ਕਿ ਜਦੋਂ ਅਸੀਂ ਇਹ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ 3 ਖੇਤੀ ਕਾਨੂੰਨਾਂ ਰਾਹੀਂ ਉਹ ਜ਼ਮੀਨਾਂ ਕੰਟਰੈਕਟ ਫਾਰਮਿੰਗ ਤਾਂ ਇੱਕ ਕ੍ਰੀਏਟ ਕੀਤੀ ਗਈ ਸਮੋਕ ਸਕਰੀਨ ਸੀ ਜਿਹਦੇ ਥੱਲੇ ਜ਼ਮੀਨਾਂ ਖੋਣੀਆਂ ਸੀ, ਤੁਹਾਨੂੰ ਉਹਨਾਂ ਨੇ ਇੱਕ ਸਿਆਰੇ ਬਣਾਉਣਾ ਸੀ, ਉਹ ਰੁਕ ਗਿਆ। ਪਰ ਜੋ ਕੁਛ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਔਰ ਇਹ ਉਹ ਸੀ ਉਹ ਕਿਹਨੇ ਮੰਨਣਾ ਸੀ। ਹੁਣ ਜਦੋਂ ਕਿਸਾਨ 2 ਜਥੇਬੰਦੀਆਂ ਪ੍ਰਮੁਖਤਾ ਦੇ ਨਾਲ ਨਿਕਲੀਆਂ ਤੇ ਇਧਰ ਕਿਉਂਕਿ ਆਲਮੋਸਟ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਤੋਂ ਬਾਅਦ ਸਕ੍ਰਿਪਟ ਤਾਂ ਲਿਖੀ ਜਾ ਰਹੀ ਸੀ ਔਰ ਜੋ 13 ਮਹੀਨੇ ਜਿਹੜਾ ਉਹ ਸਿੰਘੂ ਬਾਰਡਰ ਤੇ ਉੱਤੇ ਕਿਸਾਨਾਂ ਦੀ ਮੌਜੂਦਗੀ ਜਿਵੇਂ ਉਹਨਾਂ ਨੇ ਹਰਿਆਣੇ ਨੂੰ ਕ੍ਰਾਸ ਕੀਤਾ, ਇਹ ਸਾਰੇ। ਪਰ ਇਸ ਤੋਂ ਵੀ ਪਹਿਲਾਂ 2018 ਦੇ ਵਿੱਚ ਕਿਉਂਕਿ ਮੋਦੀ ਆਲਮੋਸਟ 2-3 ਵਾਰ ਨੇਤਨਯਾਹੂ ਵੀ ਇੰਡੀਆ ਆਇਆ, ਮੋਦੀ ਵੀ ਆਇਆ, ਹੁਣ ਵੀ ਗਜ਼ਾ ਦੇ ਮੁੱਦੇ ਦੇ ਉੱਤੇ ਕਿਵੇਂ ਖੁੱਲ੍ਹ ਕੇ ਭਾਰਤੀ ਹਕੂਮਤ ਉਹਨਾਂ ਦੇ ਨਾਲ ਖੜੀ ਹੈ। ਔਰ ਜੇ ਇਜ਼ਰਾਈਲ ਦਾ ਟੈਕਟਿਕ ਕਹਿਣਾ ਹੋਏ ਤਾਂ ਅੱਜ ਦੀਆਂ ਹੀ ਪ੍ਰਮੁੱਖ ਖਬਰਾਂ ਨੇ ਕਿ ਕਿਵੇਂ ਗਜ਼ਾ 'ਚ ਵਿਚਾਰੇ ਉਹ ਰਿਫਿਊਜੀ ਬੱਚੇ ਬੱਚੀਆਂ ਔਰਤਾਂ ਜਿਹੜੀਆਂ ਰਾਸ਼ਨ ਲੈਣ ਦੇ ਲਈ ਉਹ ਰਿਲੀਫ ਟਰੱਕ ਆਏ ਨੇ, ਖੜੇ ਨੇ, ਤੇ ਇਜ਼ਰਾਈਲੀ ਟੈਂਕਾਂ ਨੇ ਗੋਲੇ ਵਰਸਾ ਕੇ 110 ਤੋਂ ਜ਼ਿਆਦਾ ਮਾਰ ਦਿੱਤੇ ਨੇ। ਅੱਜ ਦੀ ਖਬਰ ਹੀ ਮੇਨ ਇਹ ਹੈ ਇਸ ਲੈਵਲ ਤੇ। ਸੋ ਉਹਨਾਂ ਨੇ ਜੋ ਇਜ਼ਰਾਈਲ ਨੇ ਬਰੂਟੈਲਿਟੀ ਦੇ ਨਾਲ ਫਲਸਤੀਨੀਆਂ ਦੀ ਫਰੀडम ਮੂਵਮੈਂਟ ਨੂੰ ਦੱਬ ਰਹੇ ਨੇ, ਨਸਲਕੁਸ਼ੀ ਕਰ ਰਹੇ ਨੇ, ਉਹ ਵੀ ਜਿਹੜਾ ਜਿਹਨੂੰ ਕਹਿੰਦੇ ਨੇ ਟੂ ਟੇਕ ਏ ਪੇਜ ਫਰੋਮ ਦਾ ਬੁੱਕ। ਜੋ ਕੁਛ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਨਾਲ ਕੀਤਾ ਕਰ ਰਹੇ ਨੇ 5 ਅਗਸਤ 2000, ਇਹ ਵੀ ਸਾਰੀ ਉਹੀ ਮੋਸਾਦ ਦੀ ਗਾਈਡਲਾਈਨ। ਉਹਨਾਂ ਕਿਹਾ ਜੀ UN ਨੇ ਪਾਸ ਕੀਤੇ ਹੋਏ ਨੇ ਮਤੇ 2 ਨੇਸ਼ਨ ਥਿਊਰੀ, ਅਸੀਂ ਤਾਂ ਇਹਨਾਂ ਦਾ ਬੰਟੂਸਤਾਨ ਬਣਾ ਦਿੱਤੇ ਨੇ, ਥਾਂ ਤੇ ਸੈਟਲਮੈਂਟਸ ਕਰਤੀਆਂ, ਗਜ਼ਾ ਵੀ ਵਿਹਲਾ ਕਰਾ ਲੈਣਾ। ਉਹਨਾਂ ਨੇ ਕਿਹਾ ਵੀ ਕਸ਼ਮੀਰ ਦਾ ਵੀ ਇਹੀ ਕਰੋ। ਔਰ ਸਿੱਖਾਂ ਦੇ ਹਵਾਲੇ ਨਾਲ ਵੀ ਕਿਸ ਅੰਦਾਜ਼ ਜਦੋਂ ਮੋਦੀ ਜਾਂਦਾ ਔਰ ਖੱਟੜ ਜਿਹੜਾ 2018 ਦੇ ਵਿੱਚ ਇਹ ਹੁਣ ਸਾਹਮਣੇ ਆਉਂਦਾ ਔਰ ਇਹ ਵੀ ਅਸੀਂ ਥੈਂਕਫੁਲ ਹੈ ਮਿਡਲ ਈਸਟ ਆਈ ਪਬਲੀਕੇਸ਼ਨ ਦੇ, ਜਿਨ੍ਹਾਂ ਦੇ ਵਿੱਚ ਜਿਸ ਪਬਲੀਕੇਸ਼ਨ 'ਚ ਜਿਹੜਾ ਆਜ਼ਾਦ ਐਸਾ ਉਹਨਾਂ ਦਾ ਇੱਕ ਆਰਟੀਕਲ ਵੈਰੀ ਪ੍ਰੋਬਿੰਗ ਜਿਹਨੂੰ ਤੁਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਕਹਿੰਦੇ ਹੋ ਕਿ ਵੀ ਇਹ ਕਿਵੇਂ ਕਿਉਂਕਿ ਇਹ ਜਦੋਂ ਜਿੱਦਣ ਡਰੋਨਸ ਰਾਹੀਂ ਟੀਅਰ ਗੈਸ ਸ਼ੈਲਸ ਇਵੇਂ ਵਰਸਾਏ ਗਏ ਜਿਵੇਂ ਕੋਈ ਦਾਣੇ ਭੁੰਨੇ ਜਾਂਦੇ ਨੇ ਔਰ ਸੈਂਕੜਿਆਂ ਜ਼ਖਮੀ ਕਰ ਦਿੱਤੇ। ਫਿਰ ਆਇਆ ਵੀ ਪੈਲਟ ਗਨਸ ਜਿਨ੍ਹਾਂ 'ਚ ਲੈਡ ਹੈ ਔਰ ਕਿੰਨਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਔਰ ਬਾਅਦ ਦੇ ਵਿੱਚ ਜਿਹੜਾ ਈਵਨ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਲਾਈਵ ਐਮਨੀਸ਼ਨ ਵੀ ਇਸਤੇਮਾਲ ਕੀਤਾ ਔਰ ਜਿਵੇਂ ਬਾਰਡਰਸ ਦੀ ਜਿਹੜੀ ਆ ਉਹਨਾਂ ਨੇ ਘੇਰਾਬੰਦੀ ਕੀਤੀ ਜਾਂ ਉਸ ਦੀ ਉਹਨੂੰ ਮਿਲੀਟਰੀਲਾਈਜ਼ ਕੀਤਾ 2 ਮੁਲਕਾਂ ਦੇ ਵਿਚਾਲੇ ਦਾ। ਪਰ ਇਹ ਕੋਈ ਆਲ ਆਫ ਏ ਸਡਨ ਨਹੀਂ ਹੋਇਆ। ਹੁਣ 29 ਸੂਬਿਆਂ 'ਚੋਂ ਪਹਿਲੀ ਵਾਰ ਸਾਹਮਣੇ ਆਇਆ ਕਿ ਹਰਿਆਣੇ ਨੇ ਡਰੋਨ ਲਿਆਂਦੇ। ਡਰੋਨ ਕਿੱਥੋਂ ਆ ਗਏ ਅਚਾਨਕ, ਕਿਵੇਂ ਸਿਕਿਉਰਿਟੀ ਕਲੀਅਰੈਂਸ ਦਿੱਤੀ ਤੁਸੀਂ ਆਪਣੇ ਸ਼ਹਿਰੀਆਂ ਦੇ ਉੱਤੇ ਡਰੋਨ ਕਰਨ ਲਈ। ਹੁਣ ਇਹ ਸਟੋਰੀ ਨੇ ਜਿਹੜੇ ਉਹ ਮਿਸਿੰਗ ਲਿੰਕ ਆ ਰਹੇ ਸੀ ਕਿ ਜੀ ਕੀ ਨੇ, ਉਹ ਘੱਟੋ ਘੱਟ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਾਈ ਇਹ ਜਦੋਂ ਇਸ ਕਿਸਮ ਦੀਆਂ ਅੰਤਰਰਾਸ਼ਟਰੀ ਸਾਜ਼ਿਸ਼ਾਂ ਹੁੰਦੀਆਂ ਨੇ, ਹਾਲਾਂ ਅਸੀਂ
ਇਜ਼ਰਾਈਲ ਦਾ ਕੀ ਵਿਗਾੜਿਆ ਹੋਇਆ ਹੈ, ਜਾਂ ਅਸੀਂ ਤਾਂ ਹਮੇਸ਼ਾ ਐਟ ਵਨ ਸਟੇਜ ਰਾਦਰ ਅਸੀਂ ਐਸੇ ਉਹਨੂੰ ਕੇਸ ਸਟੱਡੀ, ਜਿਵੇਂ ਪਾਕਿਸਤਾਨ ਦਾ ਅਸੀਂ ਜ਼ਿਕਰ ਕਰਦੇ ਹਾਂ ਮਜ਼ਹਬ ਤੇ ਬੇਸਡ ਮੁਲਕ ਦਾ ਬਣਨਾ, ਜਾਂ ਯਹੂਦੀਆਂ ਦੀ ਪਰਸੀਕਿਊਸ਼ਨ ਚੋਂ ਇਜ਼ਰਾਈਲ ਦਾ ਨਿਕਲਣਾ, ਅਸੀਂ ਤਾਂ ਉਹਨੂੰ ਕੋਟ ਕਰਦੇ ਹਾਂ। ਲੇਕਿਨ ਜਿਸ ਹੱਦ ਤੱਕ ਜਾ ਕੇ, ਔਰ ਉਹ ਮੋਦੀ, ਉਹ ਬੀਜੇਪੀ, ਉਹ ਇੰਡੀਅਨ ਹਕੂਮਤ ਜਿਸ RSS ਦਾ ਜਨਮ ਹੀ ਨਾਜ਼ੀ ਆਈਡੀਓਲੋਜੀ ਚੋਂ ਹੋਇਆ, ਔਰ ਉਹ ਗੋਲਵਲਕਰ ਬੰਚ ਆਫ ਥਾਟਸ ਕਹਿੰਦਾ ਹੈ ਕਿ ਵੀ ਜੋ ਹੱਲ ਨਾਜ਼ੀਆਂ ਨੇ ਅਕਲੀਅਤਾਂ ਨਾਲ ਡੀਲ ਕਰਨ ਦਾ ਕੱਢਿਆ ਉਹੀ ਭਾਰਤ ਦੇ ਵਿੱਚ ਹੱਲ ਹੈ। ਪਰ ਤੁਸੀਂ ਇਹ ਦੇਖੋ, ਇਹ ਇਕੱਲਾ ਸਟ੍ਰੇਂਜ ਬੈੱਡ ਫੈਲੋਜ਼ ਦੀ ਗੱਲ ਨਹੀਂ ਹੈ, ਤੁਸੀਂ ਕਿਸ ਹੱਦ ਤੱਕ ਤਾਕਤ ਅੰਨਾ ਕਰ ਦਿੰਦੀ ਹੈ ਕਿ ਤੁਹਾਨੂੰ ਇਹ ਰਿਅਲਾਈਜ਼ ਹੀ ਨਹੀਂ ਹੋ ਰਿਹਾ ਵੀ ਤੁਸੀਂ ਕਿਹਨਾਂ ਦਾ ਸਾਥ ਦੇ ਰਹੇ ਹੋ। ਪਰ ਮੈਂ, ਕਿਉਂਕਿ ਵਕਤ ਦੀ ਸੀਮਾ ਵੀ ਹੁੰਦੀ ਹੈ, ਔਰ ਇਸ ਆਰਟੀਕਲ ਦਾ ਹੈਡਲਾਈਨ ਹੀ ਇਹ ਹੈ, ਲਰਨਡ ਫਰੋਮ ਇਜ਼ਰਾਈਲ, ਇੰਡੀਅਨ ਫੋਰਸਿਸ ਡਿਪਲੋਏ ਡਰੋਨਸ ਅਗੇਂਸਟ ਪ੍ਰੋਟੈਸਟਿੰਗ ਫਾਰਮਰਸ। ਇਹ ਮੇਨ ਹੈਡਲਾइन जी। Haryana state's decision to use drones to create a database of protesters and launch tear gas against them was directly informed by a visit by the Chief Minister Manohar Lal Khattar to Israel in 2018। ਅਸੀਂ ਇੱਕ ਸੈਗਮੈਂਟ ਡਿਸਕਸ ਕਰਾਂਗੇ ਕਿ ਕਿਵੇਂ ਹੁਣ ਹਰਿਆਣਾ ਸਰਕਾਰ ਪਾਸਪੋਰਟ ਔਰ ਵੀਜ਼ੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਪ੍ਰੋਟੈਸਟ ਉਹ ਕੈਂਸਲ ਕਰਨ ਜਾ ਰਹੀ ਹੈ। ਹੁਣ ਪੰਜਾਬ ਦੀ 2 ਕਿਲੋਮੀਟਰ ਦੂਰ ਨੇ ਹਰਿਆਣੇ ਦੇ ਬਾਰਡਰ ਤੋਂ ਜਿਹੜੇ ਪੰਜਾਬ ਦੇ ਫਾਰਮਰ, ਕੋਈ ਵਾਇਲੈਂਟ ਨਹੀਂ ਹੋਇਆ, ਪਰ ਇਹ ਹੋਇਆ ਜੀ ਕਿਵੇਂ ਕਰਨਗੇ। ਹੁਣ ਇਹ ਆਂਦਾ ਵੀ ਡਰੋਨ ਕੱਲੇ ਟੀਅਰ ਗੈਸ ਲਈ ਨਹੀਂ ਉਹਨਾਂ ਨੇ ਇਸਤੇਮਾਲ ਕੀਤੇ, ਡਰੋਨਸ ਦੇ ਵਿੱਚ ਬਹੁਤ ਫਾਈਨ ਕੈਮਰੇ ਲੱਗੇ ਹੁੰਦੇ ਨੇ, ਉਹਨਾਂ ਨੇ ਕੈਮਰਿਆਂ ਰਾਹੀਂ ਉਹ ਸਾਰਾ ਹੀ ਜਿਹੜਾ ਵੈਨਿਊ ਹੈ ਉਸ ਦੀਆਂ ਪਿਕਚਰਾਂ ਲਈਆਂ ਹੋਈਆਂ ਨੇ, ਔਰ ਉਹਨਾਂ ਚੋਂ ਉਹਨਾਂ ਦਾ ਹਰਿਆਣੇ ਦਾ ਚੀਫ ਵੀ ਕਹਿ ਰਿਹਾ ਅਸੀਂ ਸ਼ਨਾਖਤ ਕਰ ਲਈ ਹੈ, ਅਸੀਂ ਇਹਨਾਂ ਦੇ ਪਾਸਪੋਰਟ ਔਰ ਵੀਜ਼ੇ ਕੈਂਸਲ ਕਰਾਂਗੇ। ਹੁਣ ਇਹ ਜਿਹੜਾ ਸਾਰਾ ਇਸ ਮਿਡਲ ਈਸਟ ਆਈ ਦੀ ਲਿਖਤ ਦਾ ਧਾਰਮਦਾਰ ਹੈ ਕਿ ਭਾਈ ਇਹ ਜਦੋਂ 2018 ਦੇ ਵਿੱਚ ਮਨੋਹਰ ਲਾਲ ਖੱਟੜ ਗਿਆ, ਔਰ ਕਿਵੇਂ ਉੱਥੇ ਜਿਹੜਾ ਉਹਨਾਂ ਨੇ ਜਾ ਕੇ ਇਸ ਸਾਰੇ ਨੂੰ ਦੇਖਿਆ, ਕਿਵੇਂ ਫਿਰ ਡਰੋਨਸ ਈਵਨ ਮੈਨੂਫੈਕਚਰ ਵੀ ਹਰਿਆਣੇ 'ਚ ਹੀ ਹੋ ਰਹੇ ਨੇ, ਔਰ ਕਿਵੇਂ ਉਹਨਾਂ ਦੀ ਗਾਈਡੈਂਸ ਦੇ ਥੱਲੇ ਇਹ ਸਾਰਾ ਪਾਰਟ ਹੋਇਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਐਨ ਇੰਡੀਅਨ ਸਟੇਟ ਗਵਰਨਮੈਂਟਸ ਡਿਸੀਜਨ ਟੂ ਯੂਜ਼ ਡਰੋਨਸ ਟੂ ਫਾਇਰ ਟੀਅਰ ਗੈਸ ਐਟ ਫਾਰਮਰਸ ਡਿਮਾਂਡਿੰਗ ਬੈਟਰ crop prices was influenced by Chief Minister's visit to Israel during 2018 great march of return protests ਮਿਡਲ ਈਸਟ ਆਈ ਕੈਨ ਰਿਵੀਲ। ਹੁਣ ਇਹ ਉਹ ਪੀਰੀਅਡ ਸੀ ਜਦੋਂ ਖੱਟੜ ਗਿਆ ਵੀ ਆਲਰੇਡੀ ਫਲਸਤੀਨੀਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਨੇ ਉਹ ਪ੍ਰੋਟੈਸਟ ਚੱਲ ਰਹੇ ਸੀ, ਔਰ ਇਜ਼ਰਾਈਲ ਡਰੋਨਸ ਦਾ ਔਰ ਪੈਲਟ ਗਨਸ ਦਾ ਜਿਹਦੇ 'ਚ ਲੈਡ ਕਾਰਟਲੇਜ ਨੇ ਉਹ ਕਾਰਟ੍ਰਿਜ ਉਹਨਾਂ ਦਾ ਉਹ ਇਸਤੇਮਾਲ ਕਰ ਰਿਹਾ ਸੀ। ਹੁਣ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਮਨੋਹਰ ਲਾਲ ਖੱਟੜ ਐਂਡ ਹਿਜ਼ ਐਡਮਿਨਿਸਟ੍ਰੇਸ਼ਨ ਹੈਵ ਸਪੈਂਟ ਦ ਪਾਸਟ 6 years trying to replicate Israeli police and army tactics within Haryana state। 2018 ਚ ਗਿਆ ਜੋ ਹੁਣ 2024 ਚ ਇਸਤੇਮਾਲ ਕੀਤਾ ਹੈ। 6 ਸਾਲ ਹਰਿਆਣੇ ਦੇ ਵਿੱਚ ਇਸ ਮਾਡਲ ਨੂੰ ਰੈਪਲੀਕੇਟ ਕਰਨ ਦੇ ਲਈ ਜੋ ਵੀ ਟ੍ਰੇਨਿੰਗ ਔਰ ਦੂਸਰਾ ਸੀ, ਔਰ ਉਹਨਾਂ ਨੇ ਕਿਹਾ ਵੀ ਜੋ ਲਾਸਟ ਵੀਕ ਚ ਹੋਇਆ ਉਹ ਸਾਹਮਣੇ ਹੈ ਕਿ ਭਾਈ ਕਿਵੇਂ ਹਰਿਆਣੇ ਨੇ ਜਿਹੜਾ 160 ਕਿਲੋਮੀਟਰ ਨਾਰਥ ਵੈਸਟ ਹੈ ਦਿੱਲੀ ਦੇ, ਉਹਨਾਂ ਨੇ ਪਹਿਲਾਂ ਦੇ ਅਨਫਰਡ ਬਾਰਬਡ ਵਾਇਰ ਔਨ ਰੋਡਸ, ਸੈਟ ਅਪ ਕੰਕਰੀਟ ਬੈਰੀਅਰਸ, wedged large police vehicles to deter farmers from marching on the capital. But on 8th February they warned they would use drones to identify any so-called agitators among protesters। ਕਿ ਉਹਨਾਂ ਨੇ 8 ਫਰਵਰੀ ਨੂੰ ਇਹ ਵਾਰਨ ਕਰ ਦਿੱਤਾ ਸੀ ਕਿ ਅਸੀਂ ਡਰੋਨ ਇਸਤੇਮਾਲ ਕਰਾਂਗੇ, ਔਰ 13 ਫਰਵਰੀ ਨੂੰ ਫਿਰ ਉਹਨਾਂ ਨੇ ਡਰੋਨਸ ਦਾ ਇਸਤੇਮਾਲ ਕੀਤਾ। ਹਜ਼ਾਰਾਂ ਟੀਅਰ ਗੈਸ ਸ਼ੈਲ ਜਿਹੜੇ ਨੇ ਉਹ ਸੁੱਟੇ ਗਏ, ਸੈਂਕੜਿਆਂ ਜ਼ਖਮੀ, ਕਿੰਨਿਆਂ ਦੀ ਆਈਸਾਈਟ ਖਤਮ ਹੋ ਗਈ, ਕਈਆਂ ਨੇ ਈਵਨ ਰਿਪੋਰਟ ਵੀ ਨਹੀਂ ਕੀਤਾ ਕਿ ਭਾਈ ਸਾਡਾ ਰਿਕਾਰਡ ਨਾ ਆ ਜਾਏ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਲੈਡ ਬੇਸਡ ਪੈਲਟਸ ਪ੍ਰੋਟੈਸਟਰਸ ਦੇ ਉੱਤੇ ਔਰ ਪਰਮਾਨੈਂਟ ਬਲਾਈਂਡ ਕਿੰਨੇ ਹੋਏ ਸਾਰੀ ਕਾਫੀ ਡਿਟੇਲ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਹਰਿਆਣਾ ਜਿਹੜਾ ਕਿਸਾਨਾਂ ਦੇ ਲਈ ਇੱਕ ਰੂਥਲੈਸ ਪਲੇਸ ਬਣਿਆ। ਉਹਨਾਂ ਨੇ ਇੱਕ ਫਾਰਮਰ ਕਹਿ ਰਹੇ ਨੇ ਕਿ ਵੀ ਆਰ ਨਾਟ ਅਵੇਅਰ ਆਫ ਰਿਲੇਸ਼ਨਸ ਬਿਟਵੀਨ ਇਜ਼ਰਾਈਲ ਐਂਡ ਹਰਿਆਣਾ, ਬਟ ਵੀ ਨੋ ਹਰਿਆਣਾ ਹੈਜ਼ ਬਿਕਮ ਵੈਰੀ oppressive for its people, even using drones to drop toxic gases
ਔਨ 올ਡ ਫਾਰਮਰਸ ਕਿ ਬਜ਼ੁਰਗ ਕਿਸਾਨ ਨੇ ਉਹਨਾਂ ਦੇ ਉੱਤੇ ਜ਼ਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਦਾ ਗਵਰਨਮੈਂਟ ਇਜ਼ ਯੂਜ਼ਿੰਗ ਆਲ ਟੈਕਟਿਕਸ ਟੂ ਸਾਇਲੈਂਸ ਅਸ ਬਟ ਮੋਰ ਦੇ ਟਰਾਈ ਟੂ ਸਾਇਲੈਂਸ ਅਸ ਦਾ ਮੋਰ ਆਵਰ ਵੌਇਸਿਸ will become louder। ਇਹ ਸਿੱਖੀ ਸਪਿਰਿਟ ਹੈ। ਹੁਣ ਰੈਪਲੀਕੇਟਿੰਗ ਇਜ਼ਰਾਈਲ ਨੂੰ ਮਿਡਲ ਈਸਟ ਆਈ ਨੇ ਕਿਹਾ ਕਿ ਵੀ ਅਸੀਂ ਇਹ ਅਨਕਵਰ ਕੀਤਾ ਹੈ ਕਿ ਹਰਿਆਣਾ ਪੁਲਿਸ ਡਿਪਾਰਟਮੈਂਟਸ ਯੂਜ਼ ਆਫ ਡਰੋਨਸ ਟੂ ਬੋਥ ਕ੍ਰੀਏਟ ਅ ਡੇਟਾਬੇਸ ਆਫ ਪ੍ਰੋਟੈਸਟਰਸ ਐਂਡ ਲਾਂਚ ਟੀਅਰ ਗੈਸ shells were directly informed by a visit by Haryana Chief Minister along with delegation of senior police officials to Israel in 2018 ਕਿ 2018 ਚ ਸੀਨੀਅਰ ਪੁਲਿਸ ਆਫੀਸ਼ੀਅਲ ਔਰ ਇਹ ਗਏ। ਮਈ 2018 ਦੇ ਵਿੱਚ ਵਿਜ਼ਿਟ ਹੋਈ ਜਦੋਂ ਕਿ ਉੱਥੇ ਗ੍ਰੇਟ ਮਾਰਚ ਆਫ ਰਿਟਰਨ ਪ੍ਰੋਟੈਸਟ ਚੱਲ ਰਿਹਾ ਸੀ ਔਰ ਉੱਥੇ ਹਰਿਆਣੇ ਦੇ ਆਫੀਸ਼ੀਅਲ ਇਜ਼ਰਾਈਲੀ ਇੰਟੈਲੀਜੈਂਸ ਨੂੰ ਮਿਲੇ, ਪੁਲਿਸ ਨੂੰ ਮਿਲੇ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ 73 ਤੋਂ ਜ਼ਿਆਦਾ ਫਲਸਤੀਨੀ ਜਿਹੜੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਇਜ਼ਰਾਈਲੀ ਫੋਰਸਿਸ ਨੇ ਮਾਰਿਆ ਸੀ ਔਰ 22 ਮਹੀਨੇ ਚੱਲੇ ਇਹਨਾਂ ਪ੍ਰੋਟੈਸਟ ਦੇ ਵਿੱਚ 214 ਦੇ ਕਰੀਬ ਫਲਸਤੀਨੀਅਨ ਜਿਹੜੇ ਨੇ ਮਾਰੇ ਗਏ। ਔਰ ਇਹ ਜਿਹੜਾ ਪਹਿਲੀ ਵਾਰ ਸੀ ਕਿ ਇਜ਼ਰਾਈਲ ਨੇ ਡਰੋਨਸ ਦਾ ਇਸਤੇਮਾਲ ਕੀਤਾ ਫਲਸਤੀਨੀਆਂ ਦੇ ਉੱਤੇ ਔਰ ਉਹਨੂੰ ਹਰਿਆਣਾ ਦੇ ਸੀਨੀਅਰ ਪੁਲਿਸ ਆਫੀਸਰ ਔਰ ਇੰਟੈਲੀਜੈਂਸ ਵਾਲੇ ਗਏ। ਅਕੋਰਡਿੰਗ ਟੂ ਵਨ ਰਿਪੋਰਟ ਫਰਮ ਟਾਈਮ Indian officials had looked to Israeli intelligence agency Mossad to sharpen the state police intelligence gathering skills about handling uprising and agitation। ਕਿ ਉੱਥੇ ਉਹਨਾਂ ਨੇ ਕਿਹਾ ਮੋਸਾਦ ਨੂੰ ਕਿ ਜੀ ਸਾਡੀ ਫੋਰਸ ਨੂੰ, ਪੁਲਿਸ ਨੂੰ, ਸਾਡੇ ਅਫਸਰ ਨੂੰ ਵੀ ਟ੍ਰੇਨਡ ਕਰੋ ਔਰ ਇਹ ਸਾਰੇ ਦੇ ਉੱਤੇ। ਫਿਰ ਉਹਨਾਂ ਨੇ ਕਿਹਾ ਕਿ ਵੀ ਬਹੁਤ ਸਾਰੇ ਜਿਹੜੇ ਨੇ ਫਿਰ ਡੈਲੀਗੇਟ ਆਣੇ ਸ਼ੁਰੂ ਹੋ ਗਏ ਇਜ਼ਰਾਈਲ ਦੇ ਹਰਿਆਣੇ ਦੇ ਵਿੱਚ ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਉਹੀ ਮਾਡਲ ਦੇ ਲਈ ਟ੍ਰੇਨਡ ਕਰ ਦਿੰਦੇ ਹਾਂ ਜੋ ਅਸੀਂ ਇੱਥੇ ਇਸਤੇਮਾਲ ਕਰ ਰਹੇ ਔਰ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਉਹਨਾਂ ਨੇ ਇੱਥੋਂ ਇਜ਼ਰਾਈਲ ਹਰਿਆਣਾ ਰਿਲੇਸ਼ਨਸ਼ਿਪ ਔਰ ਮੁਸਾਦ ਹਰਿਆਣਾ ਪੁਲਿਸ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੋਈ। ਔਰ ਜਦੋਂ ਵਾਪਸ ਆਏ ਹਰਿਆਣੇ ਦੇ ਪੁਲਿਸ ਆਫੀਸ਼ੀਅਲ ਇਜ਼ਰਾਈਲ ਤੋਂ ਉਹਨਾਂ ਨੇ ਕਿਹਾ ਜੀ ਸਾਨੂੰ ਬਹੁਤ ਮਦਦ ਮਿਲੀ ਹੈ ਐਨਹਾਂਸ ਸਿਕਿਉਰਿਟੀ ਔਰ ਇੰਟੈਲੀਜੈਂਸ ਦੇ ਲਈ। ਫਿਰ ਅਨਿਲ ਕੁਮਾਰ ਰਾਓ head of Haryana's criminal investigation department announced that Haryana would prepare a data bank of suspects faces and voices as they had seen in Israel ਕਿ ਜੋ ਅਸੀਂ ਉੱਥੇ ਦੇਖ ਕੇ ਆਏ ਹਾਂ ਉਸੇ ਤਰ੍ਹਾਂ ਦਾ ਅਸੀਂ ਇਹ ਸਾਰਾ ਕ੍ਰੀਏਟ ਕਰਾਂਗੇ। ਉਹਨੇ ਕਿਹਾ ਜੀ ਇਜ਼ਰਾਈਲ ਛੋਟੀ ਜਿਹੀ ਕੰਟਰੀ ਹੈ, ਹਰਿਆਣੇ ਨਾਲੋਂ ਵੀ ਅੱਧਾ ਉਹਦਾ ਰਕਬਾ ਹੈ ਪਰ ਕੰਟਰੀ ਜਿਵੇਂ ਉਹਨੇ ਐਡਵਾਂਸਮੈਂਟ ਕੀਤੀ ਹੈ ਔਰ ਜਿਵੇਂ ਉਹ ਡਾਈਸੈਂਟ ਨੂੰ ਦਬਾਇਆ ਉਹਨਾਂ ਨੇ ਅਸੀਂ we have studied their system in detail। We will prepare a report and submit it to the state government so that such system can be replicated in Haryana। ਇਹ ਉਹਨਾਂ ਦੇ ਸੀਨੀਅਰ ਪੁਲਿਸ ਆਫੀਸ਼ੀਅਲ ਫਿਰ ਉਹਨਾਂ ਨੇ ਕਹਿ ਰਹੇ ਨੇ ਕਿ ਇਸ 3 years later 2018 ਤੋਂ 3 ਸਾਲ 2021 ਤੱਕ ਪਹੁੰਚਦੇ ਆ ਚੀਫ ਮਿਨਿਸਟਰ ਖੱਟਰ created drone imaging and information systems of Haryana Drishya as means to accelerate the state's drone program। ਸੋ 3 ਸਾਲ ਦੇ ਵਿੱਚ ਉਹਨਾਂ ਨੇ ਉਹ ਸਾਰਾ ਮੋਸਾਦ ਦੀ ਗਾਈਡੈਂਸ ਥੱਲੇ ਤਿਆਰ ਕੀਤਾ। ਦ੍ਰਿਸ਼ਯ ਉਹਦਾ ਨਾਂ ਹੈ ਔਰ ਉਹ ਉਹਨਾਂ ਨੇ ਡਰੋਨ ਤਿਆਰ ਕਰਨੇ ਜਿਹੜੇ ਨੇ ਸ਼ੁਰੂ ਕੀਤੇ ਔਰ ਇਹ ਪਬਲਿਕ ਲਿਮਿਟਡ ਕੰਪਨੀ ਡਿਸਕ੍ਰਾਈਬਡ ਐਜ਼ ਦਾ ਫਸਟ ਆਫ ਇਟਸ ਕਾਈਂਡ ਇਨ ਇੰਡੀਆ ਇਸ ਤੋਂ ਪਹਿਲਾਂ ਨਹੀਂ ਸੀ ਵਾਜ਼ ਸੈਟ ਅਪ to provide authorities with the imaging to support infrastructural projects, forest protection as well crowd monitoring। ਇਹ ਸਾਰੀ 3-4 ਸਾਲ ਦੇ ਵਿੱਚ ਮੋਸਾਦ ਦੀ ਗਾਈਡੈਂਸ ਦੇ ਥੱਲੇ ਤਿਆਰ ਹੋਈ ਔਰ ਉਹਨਾਂ ਨੇ ਕਿਹਾ ਕਿ ਵੀ ਦ੍ਰਿਸ਼ਯ is reported to have been the firm that provided the drones to all Indian paramilitary forces। ਕੱਲਾ ਇੱਕ ਵਾਰੀ ਐਸਟੈਬਲਿਸ਼ ਹੋ ਗਈ ਫਿਰ ਪੈਰਾਮਿਲਟਰੀ ਫੋਰਸਿਸ ਨੂੰ ਉਹਨਾਂ ਨੇ ਸਪਲਾਈ ਕਰਨੇ ਸ਼ੁਰੂ ਕੀਤੇ। ਫਿਰ ਉਹਨਾਂ ਨੇ ਡਿਫਰੈਂਟ ਲੋਕਾਂ ਨੂੰ ਕੋਡ ਕੀਤਾ ਜਿਵੇਂ ਆਲ ਇੰਡੀਆ ਸੈਂਟਰਲ ਕੌਂਸਲ ਟ੍ਰੇਡ ਯੂਨੀਅਨਸ ਨੂੰ ਉਹਨੇ ਮਿਡਲ ਈਸਟ ਆਈ ਨੂੰ ਕਿਹਾ that technological relationship India has with Israel, particularly on surveillance and the controlling of dissent, is veering in a very dangerous direction। कि भी ये बड़ी खतरनाक डायरेक्शन जा रही है। उन्होंने कहा कि भी ये साडा बड़ा कंसर्न है, इंडिया एक मिलिट्री स्टेट बन रही है और जिस तरीके दे नाल ये ब्रेजनली उन्होंने फार्मर्स दे उत्ते ये यूज़ किया खुले दे विच ही बिना किसी खौफ तो। उन्होंने कहा भी इट मीनस द स्टैपिंग अप टू ए काइंड ऑफ पुलिस स्टेट कि ऑलरेडी उन्होंने एक पुलिस स्टेट बना दिता है। इसी तरह इंटरनेशनल डिवेलपमेंट स्टडीज़ दे
ਮਿਸਟਰ ਸੋਮਦੀਪ ਸੇਨ ਨੇ, ਉਹ ਸਵੀਡਨ ਦੇ ਵਿੱਚ ਨੇ, they agreed telling Middle East Eye that there has been in general a globalization of a brand of policing that is not driven by an urge to serve and protect, rather the goal is to surveil and suppress। कि भी ये कोई कंट्रोल का ਇਹਦਾ ਮਤਲਬ ਹੈ ਵੀ ਦਬਾ ਦਿਓ ਜਿੱਥੇ ਵੀ ਆ, ਔਰ ਇਹ ਖਤਰਨਾਕ ਮਾਡਲ ਇਹ ਡਿਵੈਲਪ ਹੋਇਆ। ਹੀਅਰ ਇਜ਼ਰਾइल हैज़ बीन ए फोरनर, ਇਹ ਮਿਸਟਰ ਸੇਨ ਕਹਿ ਰਿਹਾ। ਔਰ ਇਹ ਫਿਰ ਸਾਰਾ ਕਿਉਂਕਿ ਲੰਬਾ ਚੌੜਾ ਆਰਟੀਕਲ ਹੈ, ਜਿਹੜੇ ਇੰਟਰਸਟਿਡ ਨੇ ਉਹਨੂੰ ਜਾ ਕੇ ਗੂਗਲ ਤੇ ਦੇਖ ਸਕਦੇ ਨੇ। ਖੱਟੜ ਆਲਸੋ ਵਿਜ਼ਿਟਡ a drone and jet manufacturing plant and invited IAI to set up units in proposed Hisar aviation hub that is being currently built in Haryana। So ਇਹ ਖੱਟੜ ਨੇ ਰੈਗੂਲਰਲੀ ਇਹ ਡਰੋਨ ਬਣਾਉਣ ਵੇਲੇ he also urged Israeli cyber security firms to set up their bases in his state। ਉਹਨੇ ਇਜ਼ਰਾਈਲ ਦੀ ਸਾਈਬਰ ਸਿਕਿਉਰਿਟੀ ਨੂੰ ਵੀ ਕਿਹਾ ਵੀ ਤੁਸੀਂ ਹਰਿਆਣੇ 'ਚ ਆਪਣੇ ਬੇਸ ਸੈੱਟ ਕਰੋ। According to Noor Gillen, Israel's ambassador to Delhi, the majority of Israeli investment in India were located in Haryana। ਕਿ ਜਿਹੜੀ ਇਜ਼ਰਾਈਲ ਦੀ ਮੈਜੋਰਿਟੀ ਇਨਵੈਸਟਮੈਂਟ ਹੈ ਉਹ ਹਰਿਆਣੇ 'ਚ ਹੈ। ਹੁਣ ਤੁਸੀਂ ਪੰਜਾਬ ਨੂੰ ਦਿੱਲੀ ਜਾਣ ਤੋਂ ਵੀ ਰੋਕ ਦਿੱਤਾ ਹੈ, ਔਰ ਇਧਰ ਹਰਿਆਣੇ 'ਚੋਂ ਜ਼ਹਿਰੀਲਾਪਨ ਤਿਆਰ ਹੋ ਰਿਹਾ ਸਾਰਾ, ਜਿਹੜਾ ਅਲਟੀਮੇਟਲੀ ਉਹਨਾਂ ਨੇ ਹੋਰ ਕਿੱਥੇ ਵਰਤਣਾ, ਸਿੱਖਾਂ ਦੇ ਖਿਲਾਫ ਜਾਂ ਅਲਟੀਮੇਟਲੀ ਇਹਨੂੰ ਪਾਕਿਸਤਾਨ ਦੇ ਖਿਲਾਫ ਹੀ ਇਹ ਹੱਬ ਹੋਏਗਾ। ਔਰ ਇਹ ਜਿਹੜੀ ਹੈ ਹਿਸਾਰ ਨੂੰ ਹੱਬ ਬਣਾ ਰਹੇ ਨੇ ਐਵੀਏਸ਼ਨ ਮੈਨੂਫੈਕਚਰਿੰਗ डिफेंस प्रोडक्शन नोड एज ए मीनस टू केटर टू ग्लोबल डिमांड्स। और ये और एंड च उन्हें क्या मिडल ईस्ट आई ने कि असी इस दे लई ईवन हरियाणा सरकार नू भी कॉन्टैक्ट किया, लेकिन टू लर्न मोर अबाउट इहदे च उन्होंने कहा भी उन्होंने अगों सानू कोई भी जवाब नहीं। MEE रीच्ड आउट टू हरियाणा पुलिस डिपार्टमेंट एंड चीफ मिनिस्टर्स ऑफिस फॉर कमेंट बट डिडंट रिसीव ए रिस्पॉन्स ਬਾਈ ਟਾਈਮ ਆਫ ਪਬਲੀਕੇਸ਼ਨ ਕਿ ਜਦੋਂ ਅਸੀਂ ਇਹਨੂੰ ਛਾਪ ਰਹੇ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੂਨ 84 ਦਾ ਘੱਲੂਘਾਰਾ ਵੀ ਇੰਟਰਨੈਸ਼ਨਲ ਕੰਸਪੀਰੇਸੀ ਸੀ, ਔਰ ਜੋ ਇਹਨਾਂ ਦਿਨਾਂ ਦੇ ਵਿੱਚ ਉੱਥੇ ਹੋ ਰਿਹਾ ਹੈ, ਚੱਲ ਰਿਹਾ ਹੈ, ਆਉਣ ਵਾਲਾ ਪੀਰੀਅਡ ਕਿੰਨਾ ਖਤਰਨਾਕ ਹੋਏਗਾ ਇਸ ਬਾਰੇ। ਔਰ ਅਸੀਂ ਥੈਂਕਫੁਲ ਹਾਂ ਮਿਡਲ ਈਸਟ ਆਈ ਦਾ ਕਿ ਉਹਨਾਂ ਨੇ ਸੱਚਮੁੱਚ ਹੀ ਉਹਨਾਂ ਨੇ ਅੱਖ ਵੀ ਰੱਖੀ ਹੈ, ਔਰ ਇਹ ਲਿਖਤ ਜਿਹੜੀ ਇੱਕ ਆਈ ਓਪਨਰ ਹੈ ਦੱਸਣ ਦੇ ਲਈ ਕਿ ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹ ਕਿਸ ਲੈਵਲ ਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI
FBI ਜਾਂ 1-800 225 5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣਾ ਪੁਲਿਸ ਵੱਲੋਂ ਡਰੋਨ ਕੈਮਰਿਆਂ ਰਾਹੀਂ ਇਕੱਠੇ ਕੀਤੇ ਗਏ ਡਾਟਾ ਦੇ ਆਧਾਰ ਤੇ ਸਿੱਖ ਕਿਸਾਨਾਂ ਦੀ ਸ਼ਨਾਖਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਤੇ ਇਸ ਆਧਾਰ ਤੇ ਹੀ ਕਿਸਾਨਾਂ ਦੇ ਪਾਸਪੋਰਟ ਅਤੇ ਵੀਜ਼ੇ ਵੀ ਕੈਂਸਲ ਕੀਤੇ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਅਸੀਂ ਹਰਿਆਣੇ ਦੀ ਗੱਲ ਕੀਤੀ ਹੈ ਕਿ ਜਿੱਥੇ ਉਹਨਾਂ ਨੇ ਕਿਵੇਂ ਜਿਵੇਂ ਮਿਡਲ ਈਸਟ ਆਈ ਨੇ ਇਨਕਸ਼ਾਫ ਕੀਤਾ ਹੈ ਕਿ ਇਜ਼ਰਾਈਲ ਦੇ ਨਾਲ ਜੋ ਡੀਲ ਇਹਨਾਂ ਨੇ 2018 'ਚ ਜਦੋਂ ਮਨੋਹਰ ਲਾਲ ਖੱਟੜ ਗਿਆ, ਇਹਨਾਂ 4 ਸਾਲਾਂ 'ਚ ਕਿਵੇਂ ਹਰਿਆਣਾ ਹੱਬ ਬਣਿਆ ਹੈ। ਬਹੁਤ ਸਾਰੀ ਉਹ ਟੈਕਨੋਲੋਜੀ ਇਜ਼ਰਾਈਲ ਦੀ ਔਰ ਇੱਥੇ ਹੀ ਈਵਨ ਦ੍ਰਿਸ਼ਟੀ ਨਾਂ ਦੇ ਥੱਲੇ ਡਰੋਨਸ ਦੀ ਪ੍ਰੋਡਕਸ਼ਨ ਔਰ ਉਹਨਾਂ ਦੇ ਆਫੀਸਰਸ ਦੀ ਟ੍ਰੇਨਿੰਗ ਵੀ ਉਹਨੂੰ ਮੋਨੀਟਰਿੰਗ ਔਰ ਕੈਮਰੇ ਔਰ ਦੂਸਰਾ ਡੇਟਾਬੇਸ ਲਈ ਇਜ਼ਰਾਈਲ ਦੀ ਮੋਸਾਦ ਵੱਲੋਂ ਇਹ ਅਸੀਂ ਜ਼ਿਕਰ ਕਰਕੇ ਹਟੇ। ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਵੀ ਈਵਨ ਪੰਜਾਬ ਦੇ ਵਿੱਚ ਵੀ ਜਿਸ ਕਿਸਮ ਦਾ ਵਰਤਾਰਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ, ਆਲਮੋਸਟ 7-8 ਦਿਨ ਤੋਂ ਬਾਅਦ ਉਹ ਵੀ ਜਿਹੜੀ ਹੈ ਮਰੀ ਜਿਹੀ FIR ਅਨਨੋਨ ਲੋਕਾਂ ਦੇ ਨਾਂ ਲਿਖ ਕੇ ਤੇ ਉਹਦਾ ਸ਼ੁਭਕਰਨ ਸਿੰਘ ਦਾ ਸੰਸਕਾਰ ਕਰ ਦਿੱਤਾ ਹੈ। ਲੇਕਿਨ ਕੋਈ ਵੀ ਤੁਹਾਨੂੰ ਜਿਹੜਾ ਉਹ ਸੋਲਿਡ ਐਕਟੀਵਿਟੀ ਜਾਂ ਦੂਜੀ ਨਹੀਂ ਨਜ਼ਰ ਆਉਂਦੀ। ਹੁਣ ਜੇ ਹਰਿਆਣੇ ਦੇ ਵਿੱਚ ਇਸ ਲੈਵਲ ਦੀ ਜਿਹੜੀ ਹੈ ਉਹ ਤਿਆਰੀ ਉਹਨਾਂ ਨੇ ਕੀਤੀ 4 ਸਾਲ ਬਾਅਦ, ਜਿਸ ਦਾ ਉਹਨਾਂ ਨੇ ਖੁੱਲ੍ਹ ਕੇ ਜੋ ਆਪਣੀ ਰੂਥਲੈਸ ਫੋਰਸ ਯੂਜ਼ ਕੀਤੀ, ਤਾਂ ਪੰਜਾਬ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਕਿ ਇਹ ਖਬਰ ਭਗਵੰਤ ਮਾਨ ਦੇ ਹਵਾਲੇ ਨਾਲ ਹੈ ਕਿ ਉਹਨੇ ਬੀਤੇ ਕੱਲ ਫਲੋਰ 'ਚ ਪੰਜਾਬ CM ਭਗਵੰਤ ਮਾਨ ਫਲੈਗਸ ਆਫ 410 ਵਹੀਕਲਸ ਟੂ ਬੂਸਟ ਪੋਲਿਸਿੰਗ ਇਨ ਪੰਜਾਬ। 410 ਗੱਡੀਆਂ ਜਿਹੜੀਆਂ ਨੇ ਪੰਜਾਬ ਪੁਲਿਸ ਨੂੰ ਉਹਨੇ, ਜਿਹਦੇ 'ਚ 315 SHOs ਨੂੰ ਜਿਹੜੀਆਂ ਨੇ ਇੰਡੀਪੈਂਡੈਂਟ ਗੱਡੀਆਂ ਦਿੱਤੀਆਂ ਨੇ, 76 ਟਾਟਾ ਟਿਆਗਰੋ ਵਹੀਕਲ ਨੇ, ਡਾਇਲ ਪਤਾ ਨਹੀਂ ਕਿੰਨੀਆਂ 19A ਨੇ ਔਰ ਉਹਨਾਂ ਨੂੰ 315 SHOs ਨੂੰ ਐਡਰੈਸ ਕਰਦਿਆਂ CM ਨੇ ਕਿਹਾ ਫॉर द फर्स्ट टाइम vehicle allocations have been prioritized from SHOs to higher ranking officers in an effort to ensure that SHOs were well equipped to uphold law and order in the state. ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਨਾ ਕਿਸਾਨੀ ਮਸਲਾ ਨਜ਼ਰ ਆਉਂਦਾ ਹੈ, ਨਾ ਅਦਰਵਾਈਜ਼ ਜੋ ਲੁੱਟਾਂ ਖੋਹਾਂ ਦੂਜੇ ਤੀਜੇ ਦੇ ਨਾਂ ਥੱਲੇ ਜਿਸ ਕਿਸਮ ਦਾ ਪਾਰਟ, ਨਾ ਹੀ ਕੌਮੀ ਇਨਸਾਫ ਮੋਰਚੇ 'ਚ ਬੈਠੇ ਨਜ਼ਰ ਆਉਂਦੇ ਨੇ, ਨਾ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਉੱਥੋਂ ਡਿਬਰੂਗੜ੍ਹ 'ਚ ਲਿਆਣ ਉਹਨੂੰ ਪੁਲਿਸ ਨੂੰ, ਕਿਉਂਕਿ ਇਹਨਾਂ ਨੇ ਅੱਗੋਂ ਕਟਾਣਾ। ਇੱਕ ਪਾਸੇ ਤਾਂ ਤੁਹਾਨੂੰ ਬਾਰਡਰ ਪਾਰ ਤਾਂ ਜੋ ਸਾਡੇ ਚੱਲ ਹੀ ਰਿਹਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਔਰ ਇਹ ਖਬਰ ਕਿ ਵੀ 410 ਗੱਡੀਆਂ SHO ਥਾਣੇਦਾਰਾਂ ਦੇ ਹਵਾਲੇ ਵੀ ਜਿਹੜੀਆਂ ਨੇ ਇਸ ਲੈਵਲ ਦਾ ਪੈਸੇ ਕਿੱਥੋਂ ਆ ਰਹੇ ਨੇ? ਇੱਕ ਪਾਸੇ ਤਾਂ ਸੀ ਜੀ ਕਰਜ਼ਾਈ ਹੈ, ਨਾ ਤੁਹਾਡੇ ਕੋਲ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਨੂੰ ਤਿਆਰ ਹੋ। ਔਰ ਜਦੋਂ ਪਿਛਲੀਆਂ ਚੋਣਾਂ ਵੇਲੇ ਭਗਵੰਤ ਮਾਨ ਨੇ ਕਿਹਾ ਸੀ ਜੀ ਨਹੀਂ, ਜੇ ਨਹੀਂ ਵੀ ਸੈਂਟਰ ਦਿੰਦਾ MSP ਅਸੀਂ ਦਿਆਂਗੇ, ਪਰ ਹਰਿਆਣੇ ਨੇ ਕਿਵੇਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਨੇ ਕਿ ਇੱਕ ਪਾਸੇ ਉਹਨਾਂ ਨੇ ਡਰੋਨਸ ਦਾ ਯੂਜ਼ ਕੀਤਾ, ਟੀਅਰ ਗੈਸ ਦੇ ਨਾਲ ਕਿੰਨਿਆਂ ਦਾ ਆਈਸਾਈਟ ਗਿਆ, ਜ਼ਖਮੀ ਹੋਇਆ, ਲੈਡ ਬੇਸਡ ਆਇਰਨ ਪੈਲੇਟਸ ਔਰ ਲਾਈਵ ਐਮਨੀਸ਼ਨ ਡੈਥਸ, ਸੈਂਕੜਿਆਂ ਜ਼ਖਮੀ। ਔਰ ਹੁਣ ਜਿਹੜੀ ਗੱਲ ਉਹਨਾਂ ਦੇ ਅਥੋਰੀਟੇਟਿਵਲੀ ਹਰਿਆਣੇ ਦੇ ਪੁਲਿਸ ਆਫਿਸਰਸ ਨੇ ਕਿਹਾ ਜੀ ਅਸੀਂ ਡਰੋਨਸ ਰਾਹੀਂ, ਡਰੋਨ ਕੈਮਰਿਆਂ ਰਾਹੀਂ ਔਰ CCTV ਕੈਮਰਿਆਂ ਰਾਹੀਂ 2 ਕਿਲੋਮੀਟਰ ਵਿਦਨ ਪੰਜਾਬ ਦੀ ਹਦੂਦ ਦੇ, ਔਰ ਇਹਦੇ 'ਚ ਕੋਈ ਪੰਜਾਬ ਦਾ ਚੀਫ ਮਿਨਿਸਟਰ ਜਾਂ ਕਿਸੇ 92 MLA ਜਿਹੜੇ ਉਹ ਮੁਰਦੇ ਇਕੱਠੇ ਕੀਤੇ ਹੋਏ ਨੇ, ਉਹਨਾਂ ਨੇ ਨਹੀਂ ਕਿਹਾ ਹੈ ਕਿ ਭਾਈ ਤੁਸੀਂ ਪੰਜਾਬ ਦੀ ਹੱਦ 'ਚ ਆ ਕੇ ਬੰਦਾ ਮਾਰਿਆ ਹੈ, ਤੁਸੀਂ ਪੰਜਾਬ ਨੂੰ ਕਿਵੇਂ ਮੋਨੀਟਰ ਕਰਕੇ ਹਰਾਸ, ਕੋਈ ਉਹਨਾਂ ਦਾ ਕੋਈ ਲਾਈਨ ਨਹੀਂ। ਹਾਂ, ਪੁਲਿਸ ਨੂੰ 400-500 ਗੱਡੀਆਂ
ਸਪੈਸ਼ਲ ਦੇ ਦਿੱਤੀਆਂ ਕਿ ਜੀ ਅਸੀਂ ਪੰਜਾਬ 'ਚ ਵੀ ਘਟਾਉਣਾ ਪੁਲਿਸ ਰਾਹੀਂ। ਹੁਣ ਇਸ ਦੇ ਉੱਤੇ ਈਵਨ ਆ ਟ੍ਰਿਬਿਊਨ ਦੀ ਅੱਜ ਦੀ ਖਬਰ ਹੈ, ਕੈਂਸਲਿੰਗ ਪਾਸਪੋਰਟਸ ਵੀਜ਼ਾਸ, ਹਰਿਆਣਾ ਪੁਲਿਸ ਆਇਡੈਂਟੀਫਾਈ ਵਾਇਲੈਂਟ ਪੰਜਾਬ ਫਾਰਮਰ ਪ੍ਰੋਟੈਸਟ ਥਰੂ CCTV ਐਂਡ ਡਰੋਨ ਕੈਮਰਾਸ। ਪਹਿਲੀ ਗੱਲ ਤਾਂ ਕੋਈ ਵਾਇਲੈਂਸ ਹੋਈ ਨਹੀਂ, ਬਿਲਕੁਲ ਪੀਸਫੁਲੀ ਉਹਨਾਂ ਨੂੰ ਹਰਿਆਣੇ ਦੀ ਸਰਹੱਦ ਤੋਂ ਤਾਂ 2 ਕਿਲੋਮੀਟਰ ਦੂਰ ਪੰਜਾਬ ਦੇ ਖੇਤਾਂ 'ਚ ਆ ਕੇ ਉਹਨਾਂ ਨੇ ਜਿਹੜੇ ਨੇ ਗੋਲੇ ਮਾਰੇ ਨੇ ਔਰ ਜਿਹੜਾ ਚੁੱਕ ਕੇ ਲੈ ਗਏ ਬੋਰੀਆਂ 'ਚ, ਔਰ ਜਿਵੇਂ ਜੋ ਪ੍ਰਿਤਪਾਲ ਸਿੰਘ ਦਾ ਹਾਲ ਕੀਤਾ ਕੁੱਟ ਕੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਹਰਿਆਣਾ ਪੁਲਿਸ ਹੈਵ ਡਿਸਾਈਡਡ ਟੂ ਕੈਂਸਲ ਦਾ ਪਾਸਪੋਰਟਸ ਐਂਡ ਵੀਜ਼ਾਸ ਆਫ ਫਾਰਮਰ ਪ੍ਰੋਟੈਸਟਰਸ ਇਨਵੋਲਵਡ ਇਨ ਵਾਇਲੈਂਸ, ਦੋਜ਼ ਹੂ ਡੈਮੇਜਡ ਪਬਲਿਕ ਪ੍ਰੋਪਰਟੀਜ਼ ਔਨ ਪੰਜਾਬ ਹਰਿਆਣਾ ਬਾਰਡਰ। ਕਿਹੜੀ ਪਬਲਿਕ ਪ੍ਰੋਪਰਟੀ ਉਹਨਾਂ ਨੇ ਨੁਕਸਾਨ ਕੀਤੀ ਹੈ ਜੀ। ਫਿਰ ਅੰਬਾਲੇ ਦਾ DSP ਜੋਗਿੰਦਰ ਸ਼ਰਮਾ ਕਹਿ ਰਿਹਾ we will request the ministry and embassy to cancel their visas and passports। ਤੁਸੀਂ ਇਹ ਦੇਖੋ ਵੀ ਕਿਸ ਹੱਦ ਤੱਕ ਉਹਨਾਂ ਨੇ ਇਹ ਉਹ ਜਿਹੜੀ ਟੋਟਲ ਵਾਰ ਹੈ ਨਸਲਕੁਸ਼ੀ ਦੇ ਉਹ ਸਟੈਪ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ their photos, names and addresses will be given to the passport office, we are working on cancelling their passports। ਕਿ ਅਸੀਂ ਡਾਟਾ ਕੀਤਾ ਹੈ, ਅਸੀਂ ਪਾਸਪੋਰਟ ਆਫਿਸਰਸ ਨੂੰ ਦੇਵਾਂਗੇ, we have identified persons involved, ਔਰ ਇਹ ਉਹਨਾਂ ਨੇ ਕਿਹਾ ਕਿ we have identified them with CCTV cameras and drone cameras। ਇਹ ANI ਜਿਹੜੀ ਰਾਹ ਦੀ ਆਊਟਫਿਟ ਹੈ ਉਹਦੇ ਰਾਹੀਂ ਇਹ ਖਬਰ ਹੈ। ਔਰ ਇਹ ਸਾਰੇ ਦੇ ਚਲਦੇ ਆ ਕੀ ਚੱਲ ਰਿਹਾ ਹੈ ਇਸ ਦੇ ਉੱਤੇ, ਈਵਨ ਜੋ ਇਹਨਾਂ ਦਾ ਇਹ ਫੈਸਲਾ ਇਸ ਦੇ ਉੱਤੇ SSJ ਉਹਨਾਂ ਨੇ ਕਿਹਾ ਵੀ ਇਹ ਪਾਸਪੋਰਟ ਐਕਟ 1967 ਦੀ ਵੀ ਵਾਇਓਲੇਸ਼ਨ ਹੈ ਕਿ ਉਹਦੇ 'ਚ ਸਿਰਫ ਉਸ ਹਾਲਤ ਦੇ ਵਿੱਚ ਹੀ ਪਾਸਪੋਰਟ ਰਿਵੋਕ ਹੋ ਸਕਦੇ ਨੇ where sovereignty may be a concern, ਕਿ ਵੀ ਮੁਲਕ ਦੇ ਖਿਲਾਫ ਕੋਈ ਉਹਨਾਂ ਨੇ ਜਿਹੜਾ ਉਹ ਲਿਆ, ਉਹ ਤਾਂ MSP ਲਈ ਗਏ ਨੇ, ਕੋਈ ਉੱਥੇ ਜਿਹੜੀ ਹੈ ਮੁਲਕ ਦੇ ਖਿਲਾਫ ਤਾਂ ਕੋਈ ਗੱਲ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਅੱਗੋਂ ਕੋਟ ਕੀਤਾ ਹੋਇਆ, ਪਰ ਇਹਦੇ ਤੇ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਇੱਕ ਬਰੀਫ ਲਿਖਤ ਜਿਹੜੀ ਸਾਨੂੰ ਭੇਜੀ ਹੈ ਕਿ ਭਾਈ ਇਹ ਇਸ ਵੇਲੇ ਅਰਜੈਂਟ ਕਾਲ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਜਿਸ ਹੱਦ ਤੱਕ ਚਲੇ ਗਏ ਨੇ, ਇਹ ਤਾਂ ਵਾਇਓਲੇਸ਼ਨ ਹੈ UN ਕਨਵੈਨਸ਼ਨਸ ਦੀ, ਔਰ ਦੂਸਰੇ ਤੁਹਾਡੇ ਕੋਲ ਕੋਈ ਰਾਹ ਨਹੀਂ, ਉੱਥੇ ਤੁਹਾਨੂੰ ਘੇਰ ਕੇ ਮਾਰਨ ਦੀ ਲਾਈਨ ਹੈ, ਤੁਹਾਡਾ ਪਾਸਪੋਰਟ ਵੀ ਲੈ ਲੈਣ ਦਾ ਮਤਲਬ ਹੈ ਵੀ ਤੁਸੀਂ ਈਵਨ ਜੇ ਤੁਹਾਡਾ ਉਹਨਾਂ ਨੇ ਐਨਕਾਊਂਟਰ ਕਰਨਾ ਹੈ, ਹੁਣ ਜਿਹੜਾ ਰੈਫਿਊਜੀ ਕਨਵੈਨਸ਼ਨਸ ਨੇ ਇਹੀ ਨੇ ਨਾ ਜਾਨ ਬਚਾ ਕੇ ਨਿਕਲਦੇ ਨੇ, ਤੇ ਉਹ ਤਾਂ ਤੁਹਾਡੇ ਕੋਲ ਨਿਕਲਣ ਲਈ ਪਾਸਪੋਰਟ ਚਾਹੀਦਾ, ਉਹ ਉਹਨਾਂ ਨੇ ਸਾਰਾ ਤੁਹਾਡਾ ਡਾਟਾ ਬਲੌਕ ਕੀਤਾ ਹੋਣਾ ਕਿ ਬਈ ਤੁਹਾਨੂੰ ਤੁਸੀਂ ਨਿਕਲ ਨਹੀਂ ਸਕਦੇ। ਤੇ ਜੇ ਆਲਰੇਡੀ ਤੁਹਾਡੇ ਕੋਲ ਵੀਜ਼ਾ ਹੈਗਾ ਤੇ ਉਹ ਵੀ ਕੈਂਸਲੇਸ਼ਨ ਹੈ ਵੀ ਤੁਹਾਡਾ ਜਿਹੜਾ ਉਹਨਾਂ ਨੇ ਤੁਹਾਨੂੰ ਉੱਥੇ ਹੀ ਘੇਰ ਕੇ ਮਾਰਨ ਦੀ ਲਾਈਨ, ਔਰ ਉਹਨਾਂ ਨੇ ਇਸ ਦੇ ਉੱਤੇ ਇਹ ਕਿਹਾ ਕਿ ਵੀ ਅਰਜੈਂਟ ਕਾਲ ਫॉर ਇੰਟਰਨੈਸ਼ਨਲ ਇੰਟਰਵੈਂਸ਼ਨ, ਹਿਊਮਨ ਰਾਈਟਸ ਵਾਇਓਲੇਸ਼ਨ ਇੰਡੀਆ ਅਗੇਂਸਟ ਪੰਜਾਬ ਸਿੱਖ farmers। The ongoing protests by farmers in India, particularly in the state of Punjab, have taken a dark turn with allegations of government-sponsored violence and illegal action against peaceful protesters. The situation demands urgent attention from the international community, especially the United States and United Nations, to address the reported killings and the cancellation of passports of Sikh farmers। Or actually Sikhs for Justice ने एक पूरा कैंपेन ਇਹਦੇ ਤੇ ਲਾਂਚ ਕੀਤਾ ਹੈ, ਈਮੇਲ ਐਡਰੈਸਸ ਨੇ ਕਿ ਭਾਈ ਇਹਨਾਂ ਨੂੰ ਲਿਖੋ ਕਿ ਭਾਈ ਇਹ ਜਿਹੜਾ ਜੋ ਚੱਲ ਰਿਹਾ ਉਹ ਅਗੇਂਸਟ ਦਾ ਇੰਟਰਨੈਸ਼ਨਲ ਲਾਅ ਹੈ ਔਰ ਇਸ ਇੰਟਰਵੈਂਸ਼ਨ ਦੀ ਮੰਗ ਹੈ। ਹੁਣ ਜਿਹੜੇ ਉਹਨਾਂ ਦੇ ਇਲੀਗਲ ਐਕਸ਼ਨ ਨੇ ਗਵਰਨਮੈਂਟ ਦੇ, ਪਹਿਲਾ ਵਾਇਲੈਂਟ ਕ੍ਰੈਕਡਾਊਨ, there are reports of Indian government resorting to violent means to suppress the peaceful protest by farmers demanding fair minimum support price। ਅਸੀਂ ਕੱਲ ਗੱਲ ਕੀਤੀ ਸੀ ਕਿ ਈਵਨ ਸਟੇਟ ਡਿਪਾਰਟਮੈਂਟ ਨੇ ਵੀ ARY ਦੇ ਕੋਰਸਪੋਂਡੈਂਟ ਦੇ ਸਵਾਲ ਦੇ ਜਵਾਬ 'ਚ ਮੰਨਿਆ ਕਿ ਉੱਥੇ ਇਹ ਵਾਇਲੈਂਸ ਹੋਈ ਹੈ, ਔਰ ਉਹਨਾਂ ਨੇ ਕਿਹਾ ਵੀ ਅਸੀਂ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਇਹ ਸਾਰੀ ਸਿਚੁਏਸ਼ਨ ਨੂੰ। ਪਾਸਪੋਰਟ ਕੈਂਸਲੇਸ਼ਨ, allegations have surfaced that passports of Sikh farmers engaged in peaceful protest have been illegally cancelled, hindering their right to travel and limiting their ability to voice their concerns on the international stage। ਕਿ ਵੀ ਇਕੱਲਾ ਇਹੀ ਨਹੀਂ ਵੀ ਤੁਹਾਨੂੰ ਉਹਨਾਂ ਨੇ ਬਿਲਕੁਲ ਹੀ ਪੰਗੂ ਬਣਾ ਦਿੱਤਾ, ਤੁਸੀਂ ਟਰੈਵਲ ਹੀ ਨਹੀਂ ਕਰ ਸਕਦੇ, ਤੁਸੀਂ ਆਪਣੀ ਆਵਾਜ਼ ਵੀ ਕਿਤੇ ਨਹੀਂ ਚੁੱਕ ਸਕਦੇ, ਔਰ ਇਹ ਵੀ ਜਿਹੜੀ ਹੈ ਵਾਇਓਲੇਸ਼ਨ ਹੈ UN ਕਨਵੈਨਸ਼ਨ ਔਰ UN ਲਾਅ ਦੀ। ਫਿਰ ਉਹਨਾਂ ਨੇ ਬਾਜਵਾ ਸਾਹਿਬ ਨੇ ਹਿਸਟੋਰੀਕਲ ਕੰਟੈਕਸਟ ਦਿੱਤਾ ਕਿ ਵੀ ਕਿਵੇਂ ਪੰਜਾਬ ਨੂੰ ਇਲੀਗਲੀ 1947 ਤੋਂ ਬਾਅਦ ਜਿਹੜਾ ਆਕੂਪਾਈ ਕੀਤਾ ਹੋਇਆ, ਔਰ ਇਹ ਅਸੀਂ ਮੰਨਦੇ ਹੀ ਨਹੀਂ ਹੈ ਕਿ ਭਾਈ
ਪੰਜਾਬ ਸਟੇਟ ਨੇ ਕਦੇ ਇੰਡੀਅਨ ਯੂਨੀਅਨ ਨੂੰ ਐਕਸੀਡ ਕੀਤਾ ਹੈ, ਇਲੀਗਲ ਹੈ। ਪਾਰਟੀਸ਼ਨ ਆਫ ਪੰਜਾਬ ਜਿਹੜੀ ਹੈ ਉਹਦਾ ਹਿਸਟੋਰੀਕਲ ਕੰਟੈਕਸਟ ਵੀ ਸੁਜੈਸਟ ਕਰਦਾ ਹੈ ਕਿ ਕਿਵੇਂ 1849 ਤੱਕ ਪੰਜਾਬ ਇੱਕ ਸੋਵਰਨ ਮੁਲਕ ਸੀ, ਇੰਡੀਪੈਂਡੈਂਟ ਸਿੱਖ ਐਮਪਾਇਰ ਸੀ, ਔਰ ਉਹਦੇ ਚ ਵੀ ਕੋਈ ਸਿੱਖਾਂ ਨੂੰ ਉਹਨਾਂ ਨੇ ਧਿਰ ਬਣਾ ਕੇ ਕੋਈ ਪਾਰਟੀਸ਼ਨ 'ਚ ਕੋਈ ਮਰਜ਼ੀ ਨਹੀਂ ਲਈ, ਸਾਡੇ ਤੇ ਥੋਪ ਦਿੱਤਾ ਹੈ, ਨਾ ਇਧਰ ਕੇ ਨਾ ਉਧਰ ਕੇ। ਫਿਰ ਸਿੱਖ ਆਈਡੈਂटिटी ਐਂਡ ਕਨਸਟੀਟਿਊਸ਼ਨ ਕੇ ਵੀ ਸਿੱਖਾਂ ਨੇ ਤਾਂ 1950 ਚ ਜਿਹੜਾ ਕਨਸਟੀਟਿਊਸ਼ਨ ਇਹਨਾਂ ਨੇ ਲਾਗੂ ਕੀਤਾ ਉਸ ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ, ਉਹਨਾਂ ਨੇ ਡਿਨਾਈ ਕੀਤਾ ਸੀ ਦੋਨੋਂ ਸਿੱਖ ਨੁਮਾਇੰਦਿਆਂ ਨੇ। ਫਿਰ ਉਹਨਾਂ ਨੇ ਕਿਹਾ ਜੀ ਹਿਊਮਨ ਰਾਈਟਸ ਵਾਇਲੇਸ਼ਨ, ਸਿੱਖ ਜੈਨੋਸਾਈਡ, ਕਿ ਜਿਹੜਾ ਆਰਟੀਕਲ ਹੈ points to Sikh genocide in 1984 and asserts that the killings have continued through 1980s and 90s, creating a historical backdrop for the current allegation। ਕਿ ਜੋ ਹੁਣ ਸਾਨੂੰ ਕਹਿ ਰਹੇ ਨੇ ਇਵੇਂ ਹੀ ਕਹਿ ਕੇ ਉਹਨਾਂ ਨੇ ਸਾਨੂੰ ਪਹਿਲਾਂ ਮਾਰਿਆ। ਟ੍ਰਾਂਸਨੈਸ਼ਨਲ ਰਿਪਰੈਸ਼ਨ, ਇਸ ਦਾ ਅਸੀਂ ਰੋਜ਼ਾਨਾ ਹੀ ਜ਼ਿਕਰ ਕਰਦੇ ਹਾਂ। ਮੋਦੀ ਸਰਕਾਰ ਦੇ ਉੱਤੇ ਸੀਰੀਅਸ ਐਲੀਗੇਸ਼ਨ ਹੈ ਕਿ ਪਾਕਿਸਤਾਨ, UK, ਕੈਨੇਡਾ, ਇਟਲੀ ਔਰ ਅਮਰੀਕਾ 'ਚ ਜਿਹੜਾ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਰੀਸੈਂਟ ਫੋਇਲਡ ਅਟੈਂਪਟ ਗੁਰਬਤਵੰਤ ਸਿੰਘ ਪੰਨੂ ਮਰਡਰ ਪਲਾਟ, ਸੋ ਇਹ ਸਾਰੇ ਜਿਹੜੀਆਂ ਨੇ ਹਿਊਮਨ ਰਾਈਟਸ ਵਾਇਲੇਸ਼ਨਸ ਦਾ ਸੀਰੀਅਸ ਹਿੱਸਾ ਹੈ। ਫਿਰ ਉਹਨਾਂ ਨੇ ਅਪੀਲ ਟੂ US ਐਂਡ UN, ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਅਪੀਲ ਕਰਦੇ ਹਾਂ ਕਿ ਅਰਜੈਂਟਲੀ ਯੂਨਾਈਟਡ ਸਟੇਟਸ ਔਰ ਯੂਨਾਈਟਡ ਨੇਸ਼ਨਸ ਇੰਟਰਵੀਨ ਕਰੇ, ਇਨਵੈਸਟੀਗੇਟ ਕਰੇ ਜੋ ਹਿਊਮਨ ਰਾਈਟਸ ਵਾਇਲੇਸ਼ਨ ਸਿੱਖਾਂ ਦੇ ਖਿਲਾਫ ਹੋ ਰਹੀਆਂ, ਤਾਂ ਕਿ ਪੰਜਾਬ ਦੇ ਸਿੱਖ ਕਿਸਾਨੀ ਦੀਆਂ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਦਾ ਹੱਕ ਹੈ ਪੀਸਫੁਲ ਪ੍ਰੋਟੈਸਟ ਦਾ। ਔਰ ਜਿਹੜਾ ਖਾਸ ਤੌਰ ਤੇ ਪਾਸਪੋਰਟਾਂ ਦੇ ਹਵਾਲੇ ਨਾਲ ਹੈ ਕਿ ਸਪੈਸ਼ਲ ਪਾਸਪੋਰਟਸ ਫॉर ਪੰਜਾਬ ਸਿੱਖਸ, ਇਹ ਪਲੀਜ਼ ਮੇਡ ਟੂ ਇਸ਼ੂ ਸਪੈਸ਼ਲ ਪਾਸਪੋਰਟ ਟੂ ਪੰਜਾਬ ਸਿੱਖਸ by the US and UN, aiming to safeguard their lives and human rights against any potential threats or repression। ਵੈਸੇ UN ਦੇ ਆਪਣੇ ਪਾਸਪੋਰਟ ਹੁੰਦੇ ਨੇ ਜਿੱਥੇ ਜਿਹੜਾ ਸਟੇਟਲੈਸ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਉਹ ਟਰੈਵਲ ਦੇ ਲਈ UN ਵੀ ਪਾਸਪੋਰਟ ਦਿੰਦਾ ਹੈ। ਔਰ ਮੈਂ ਅਵੇਅਰ ਹਾਂ ਸਵਿਟਜ਼ਰਲੈਂਡ, ਜਰਮਨੀ, ਈਵਨ ਸਿੱਖ ਐਕਟਿਵਿਸਟ ਜਿਨ੍ਹਾਂ ਨੇ 80s ਦੀ ਮੂਵਮੈਂਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ, ਉਹਨਾਂ ਦੇ ਕੋਲ UN ਦੇ ਪਾਸਪੋਰਟ ਨੇ। ਕਿਉਂਕਿ ਜਦੋਂ ਇੰਡੀਅਨ ਪਾਸਪੋਰਟ ਤੋਂ ਤੁਸੀਂ ਟਰੈਵਲ ਕਰਦੇ ਹੋ ਉਹ ਤਾਂ ਮੁਲਕ ਦੀ ਪ੍ਰਾਪਰਟੀ ਹੁੰਦੀ ਹੈ, ਉਹ ਤੁਹਾਨੂੰ ਕਿਤੇ ਵੀ ਇੰਟਰਪੋਲ ਰਾਹੀਂ ਅਰੈਸਟ ਕਰਾ ਸਕਦੇ ਨੇ। ਸੋ ਉਹਨਾਂ ਹਾਲਤਾਂ 'ਚ UN ਪਾਸਪੋਰਟ ਦਿੰਦਾ ਹੈ। ਔਰ ਕਨਕਲੂਜਨ 'ਚ ਇਹਨਾਂ ਨੇ ਬਾਜਵਾ ਸਾਹਿਬ ਨੇ ਕਿਹਾ the situation unfolding in Punjab demands immediate attention to address the alleged human rights violations, violence against farmers and the reported suppression of their demands. International intervention is crucial to ensure justice, protect the rights of the Sikh community and prevent further escalation of the situation। So ਅਸੀਂ ਬਾਜਵਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਠੀਕ ਟਾਈਮ ਦੇ ਉੱਤੇ ਠੀਕ ਜਿਹੜੀ ਹੈ ਉਹ ਤਰਜਮਾਨੀ ਕੀਤੀ ਹੈ, ਇਸ ਸਾਰੇ ਇਸ਼ੂ ਦੇ ਉੱਤੇ ਠੀਕ ਪਹੁੰਚ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਨੀਚੇ ਤੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਟੁਕੜੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦਾ ਜਨੇਵਾ ਵਿੱਚ ਸੈਸ਼ਨ ਜੋ ਹੈ ਚੱਲ ਰਿਹਾ ਹੈ, ਔਰ ਜਿੱਥੇ ਮਨੁੱਖੀ ਹੱਕਾਂ ਅਤੇ ਜੰਮੂ ਕਸ਼ਮੀਰ ਦੇ ਮੁੱਦੇ ਤੇ ਭਾਰਤ ਤੇ ਪਾਕਿਸਤਾਨ ਦੇ ਨੁਮਾਇੰਦਿਆਂ ਵਿੱਚ ਜੁੱਤਮ ਜੁੱਤੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਔਰ ਪਾਕਿਸਤਾਨ ਦੋ ਗਵਾਂਢੀ ਮੁਲਕ ਭਾਵੇਂ ਕਸ਼ਮੀਰ ਦੇ ਮੁੱਦੇ ਤੇ ਜੇ ਸ਼ੁਰੂ 'ਚ 47 ਤੋਂ ਬਾਅਦ ਵਾਟਰ ਇਸ਼ੂ ਦੇ ਉੱਤੇ ਆਮੋ ਸਾਹਮਣੇ ਹੋਏ, ਕਸ਼ਮੀਰ ਦੇ ਮੁੱਦੇ ਤੇ ਤਾਂ 48 ਹੋਏ, 65 ਹੋਏ, 71 ਹੋਏ ਜਾਂ
98-99 ਤੱਕ ਪਹੁੰਚਦਿਆਂ ਕਾਰਗਿਲ ਵਾਰ ਹੋਏ, ਇਹ ਬਰਾਬਰ ਰਿਹਾ। ਔਰ ਇਸ ਵੇਲੇ ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂਤਵਾਦੀ ਆਈਡੀਓਲੋਜੀ ਜਿਸ ਨੂੰ ਮੋਦੀ ਅੱਗੇ ਤੋਰ ਰਿਹਾ ਐਜ਼ ਏ ਪ੍ਰਾਈਮ ਮਿਨਿਸਟਰ, ਉਹ ਪੂਰੇ ਜੋਬਨ ਤੇ ਹੈ। ਔਰ ਜੰਮੂ ਕਸ਼ਮੀਰ ਦਾ ਕੇਸ ਇੰਟਰਨੈਸ਼ਨਲ ਕਮੇਟੀ ਦੇ ਥੱਲੇ ਤਾਂ ਕੀ ਡਿਸਾਈਡ ਹੋਣਾ ਸੀ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ ਹੈ। 20 ਕਰੋੜ ਤੋਂ ਜ਼ਿਆਦਾ ਭਾਰਤ ਦੇ ਮੁਸਲਮਾਨ ਇੱਕ ਖੌਫ ਦੇ ਪਰਛਾਵੇਂ ਦੇ ਵਿੱਚ ਜੀ ਰਹੇ ਨੇ। ਈਵਨ ਉੱਤਰਾਖੰਡ ਜਦੋਂ ਟਨਲ ਕ੍ਰਾਈਸਿਸ ਹੋਇਆ ਤਾਂ ਇੱਕ ਹਸਨ ਕੇ ਹੁਸੈਨ ਵਕੀਲ ਜਿਹਨੇ ਉਦੋਂ 19-20 ਬੰਦਿਆਂ ਨੂੰ ਸੇਵ ਕੀਤਾ, ਉਹਦਾ ਘਰ ਜਿਹੜਾ ਹੈ ਉਹ ਬੁਲਡੋਜ਼ ਕਰ ਦਿੱਤਾ ਗਿਆ ਦਿੱਲੀ 'ਚ। ਇਹਨਾਂ ਨੇ ਅੱਜ ਕੱਲ੍ਹ ਉਹ ਬੁਲਡੋਜ਼ਰ ਦਾ ਇਸਤੇਮਾਲ ਯੂਪੀ, ਉੱਤਰਾਖੰਡ, ਦਿੱਲੀ, ਮੱਧ ਪ੍ਰਦੇਸ਼, ਈਵਨ ਰਾਜਸਥਾਨ 'ਚ ਮੁਸਲਮਾਨਾਂ ਦੀਆਂ ਆਬਾਦੀਆਂ ਸਾਫ਼ ਕਰਨ ਲਈ ਕਿ ਜੀ ਇਹ ਇਲੀਗਲ ਹੈ, ਔਰ ਦੂਸਰਾ ਉਹ ਵੀ ਚੱਲ ਰਿਹਾ ਹੈ। ਤੇ ਯੂਨਾਈਟਿਡ ਨੇਸ਼ਨਸ ਦਾ ਜਨਰਲ ਸੈਸ਼ਨ ਹੋਏ ਜਿਹੜਾ ਸਤੰਬਰ ਦੇ ਮਹੀਨੇ ਹੁੰਦਾ ਹੈ, ਜਾਂ ਹਿਊਮਨ ਰਾਈਟ ਕੌਂਸਲ ਹੈ ਯੂਨਾਈਟਿਡ ਨੇਸ਼ਨਸ ਦੀ ਜਿਹਦੇ 47 ਮੁਲਕ ਮੈਂਬਰ ਨੇ, ਉਹ ਸਾਲ ਦੇ ਵਿੱਚ ਉਹ ਜਨੇਵਾ ਹੈ ਉਹਨਾਂ ਦਾ ਹੈੱਡਕੁਆਰਟਰ। ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਉਹ ਨਿਊਯਾਰਕ 'ਚ ਹੁੰਦਾ। ਉਹਦੇ 'ਚ ਸਾਲ ਬਾਅਦ ਇਕੱਠੇ ਹੁੰਦੇ ਨੇ ਸਾਰੇ 47 ਮੈਂਬਰਾਂ 'ਚੋਂ, ਇੱਕ ਦੂਜੇ ਬਾਰੇ ਬਿਆਨ ਦੇ ਦਿੰਦੇ ਨੇ। ਉਹਨੇ ਕੁ ਨਾਲ ਜਿਹੜੀ ਉਹਨਾਂ ਦੀ ਤਨਖਾਹ ਵੀ ਜਸਟੀਫਾਈ ਹੋ ਜਾਂਦੀ ਹੈ। ਪਰ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਭਾਰਤ ਨੇ, ਜਿਹਨੇ ਕਿ ਇਸ ਵੇਲੇ ਬਿਲਕੁਲ ਅੱਤ ਚੁੱਕੀ ਹੋਈ ਹੈ। ਔਰ ਮੈਂ ਜਿਹੜਾ ਸਤਲੁਜ TV ਪੋਡਕਾਸਟ ਹੋਇਆ ਉਹਦੇ 'ਚ ਮੈਂ ਕਿਹਾ ਵੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਜੋ 1930ਵਿਆਂ ਦਾ ਨਾਜ਼ੀ ਜਰਮਨੀ ਸੀ ਔਰ ਮੁਸੋਲਿਨੀ ਦੇ ਥੱਲੇ ਇਟਲੀ ਸੀ, ਇਹਨਾਂ ਦੋਨਾਂ ਦਾ ਕੰਬੀਨੇਸ਼ਨ ਹੈ। ਔਰ ਇਹ ਕਿਉਂ ਨਹੀਂ ਵੈਸਟ ਨੂੰ ਜਾਂ ਅਮਰੀਕਾ ਨੂੰ ਨਜ਼ਰ ਆ ਰਿਹਾ ਕਿ ਭਾਈ ਉੱਥੇ ਜਿਹੜਾ ਹੈ ਕਿਸ ਲੈਵਲ ਤੇ ਜਿਹੜਾ ਇਹ ਸਾਰਾ ਸਿਸਟਮ, ਜਿੱਥੇ 1 ਬਿਲੀਅਨ 500 ਮਿਲੀਅਨ ਲੋਕ ਰਹਿੰਦੇ ਨੇ, ਕਿ ਇੱਕ ਹੋਰ ਨਸਲਕੁਸ਼ੀ ਜਿਹੜੀ ਹੈ 2024 ਤੋਂ ਪਹਿਲਾਂ ਵੀ, ਔਰ ਆਲਰੇਡੀ ਤਾਂ ਉਹਨਾਂ ਦਾ ਔਨਗੋਇੰਗ ਚੱਲ ਹੀ ਰਿਹਾ ਜੋ ਘੱਟ ਗਿਣਤੀਆਂ ਦੇ ਖਿਲਾਫ ਉਹਨਾਂ ਦਾ ਦਮਨ ਚੱਕਰ ਹੈ। ਪਰ ਇਸ ਸਾਰੇ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਦੋ ਮੁੱਦੇ ਜਿਹੜੇ ਇਸ ਵੇਲੇ ਦੁਨੀਆ ਦੇ ਵਿੱਚ ਪੋਲਰਾਈਜ਼ਿੰਗ ਮੁੱਦੇ ਬਣੇ ਹੋਏ ਨੇ, ਫਲਸਤੀਨ ਔਰ ਕਸ਼ਮੀਰ, ਉਹ ਦੋਨੋਂ ਹੀ ਅਨਫਿਨਿਸ਼ਡ ਬਿਜ਼ਨਸ ਹੈ ਜਿਹੜੀ UN ਸਿਕਿਉਰਿਟੀ ਕਾਉਂਸਲ ਦੀ। ਕਿਉਂਕਿ UN ਸਿਕਿਉਰਿਟੀ ਕਾਉਂਸਲ 'ਚ 2 ਨੇਸ਼ਨ ਥਿਊਰੀ ਦੇ ਥੱਲੇ ਇਜ਼ਰਾਈਲ ਔਰ ਫਲਸਤੀਨ ਨੂੰ ਡਿਵਾਈਡ ਕੀਤਾ ਗਿਆ ਸੀ ਦੋਵਾਂ 'ਚ। ਉੱਥੇ ਵੀ ਅਸੀਂ ਦੇਖ ਰਹੇ ਹਾਂ ਵੀ ਕਿਸ ਹੱਦ ਤੱਕ ਨਸਲਕੁਸ਼ੀ ਦਾ ਆਲਮ ਹੈ। ਔਰ ਇਧਰ ਜੇ ਅਸੀਂ ਦੇਖੀਏ ਜੰਮੂ ਕਸ਼ਮੀਰ, ਜਿਹਦੇ ਤੇ ਦੋ ਮੁਲਕਾਂ ਦੇ ਵਿਚਾਲੇ 4-5 ਜੰਗਾਂ ਹੋਈਆਂ, ਔਰ ਅੱਜ ਵੀ ਉਹ ਕਸ਼ਮੀਰੀ ਲੋਕ 1 ਮਿਲੀਅਨ ਭਾਰਤੀ ਫੌਜ ਉੱਥੇ ਜ਼ੁਲਮ ਦਾ ਜਿਹੜੀ ਉਹਨਾਂ ਨੇ ਸਿਖਰਾਂ ਛੋਈਆਂ ਹੋਈਆਂ ਨੇ। ਲੇਕਿਨ ਇਹ ਜਿਵੇਂ ਮੈਂ ਕਿਹਾ ਕਿ ਭਾਈ ਜਿਹੜੇ ਇਹਨਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਐਂਬੈਸਡਰ ਨੇ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਜਾਂ ਐਨਵਾਏ ਨੇ, ਉਹ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਜਦੋਂ ਪਾਕਿਸਤਾਨ ਦੇ ਮਿਸਟਰ ਮੁਨੀਰ ਅਕਰਮ ਜਿਹੜੇ ਐਂਬੈਸਡਰ ਨੇ ਉਹਨਾਂ ਦੀ ਬੋਲਣ ਦੀ ਵਾਰੀ ਆਈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਰਾਈਟ ਕਾਉਂਸਲ ਹੈ ਇਹ ਇਕਨੋਮਿਕਲ, ਸੋਸ਼ਲ ਐਂਡ ਕਲਚਰਲ ਰਾਈਟਸ ਦੀ ਵੀ ਗੱਲ ਕਰੇ। ਔਰ ਉਹਨਾਂ ਨੇ ਕਿਹਾ ਵੀ while some situations are prominently projected and amplified at the Human Rights Council, other more serious situations Jammu and Kashmir are ignored। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕੁਝ ਚੀਜ਼ਾਂ ਦਾ ਬਹੁਤ ਲੋੜ ਤੋਂ ਜ਼ਿਆਦਾ ਪ੍ਰਚਾਰ ਹੁੰਦਾ ਹੈ, ਪਰ ਹੁਣ ਆ ਜੰਮੂ ਕਸ਼ਮੀਰ ਵਰਗਾ ਮਸਲਾ ਇਸ ਨੂੰ ਜਿਹੜਾ ਅਣਗੌਲਿਆਂ ਕੀਤਾ ਹੋਇਆ, ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਅਸੀਂ ਹਿਊਮਨ ਰਾਈਟ ਕਾਉਂਸਲ ਦੀ ਗੱਲ ਕਰਦੇ ਹਾਂ ਇਸ ਦੇ ਉੱਤੇ ਕ੍ਰਿਟਿਸਿਜ਼ਮ ਹੈ ਕਿ ਵੀ ਕਿਵੇਂ ਇਹਨਾਂ ਦੇ ਜਿਹੜੇ ਮੈਕੈਨਿਜ਼ਮ ਨੇ ਉਹਨਾਂ ਦੇ ਵਿੱਚ ਬਾਕੀ ਜਿਹੜੇ ਚੈਲੰਜਸ ਨੇ, ਜਿਵੇਂ ਜ਼ੀਨੋਫੋਬੀਆ ਹੈ, ਸੋਸ਼ਲ ਇਨਕੁਆਲਿਟੀ ਹੈ, ਇਸਲਾਮੋਫੋਬੀਆ, ਹੇਟ ਕ੍ਰਾਈਮਸ ਨੇ, ਇਹਨਾਂ ਦੇ ਉੱਤੇ ਗੱਲ ਨਹੀਂ ਹੁੰਦੀ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਜ਼ਿਆਦਾ ਐਮਫੇਸਿਸ ਜਿਸ ਚੀਜ਼ ਦੇ ਉੱਤੇ ਹੁੰਦਾ ਉਹ ਵੀ ਅੱਗੇ ਪਰਸਿਊ ਨਹੀਂ ਹੁੰਦਾ, ਕਿਉਂਕਿ ਹਿਊਮਨ ਰਾਈਟ ਕਾਉਂਸਲ ਦੇ ਆਪਣੇ ਹੱਥ ਇੰਨੇ ਟਾਸਕ ਦੇ ਨਾਲ ਭਰੇ ਹੋਏ ਨੇ। ਉਹਨੇ ਕਿਹਾ ਵੀ ਇਹਨੂੰ ਅਸੀਂ ਰੈਸ਼ਨਲਾਈਜ਼ ਕਰੀਏ ਐਂਟਾਇਰ ਹਿਊਮਨ ਰਾਈਟ ਸਟਰਕਚਰ ਨੂੰ, ਏਜੰਡਾ ਮੀਟਿੰਗਸ ਦਾ, ਔਰ ਇਹ ਸਾਰੇ ਨੂੰ ਕਰੀਏ। ਔਰ ਬਹੁਤ ਮਾਈਲਡ ਜੰਮੂ ਕਸ਼ਮੀਰ ਦਾ ਸਿਰਫ ਮੈਂਸ਼ਨ ਹੀ ਸੀ, ਈਵਨ ਕ੍ਰਿਟਿਸਿਜ਼ਮ ਵੀ ਨਹੀਂ ਸੀ ਇੰਡੀਆ ਦਾ। ਉਹਨੇ ਤਾਂ UN ਨੂੰ ਕਿਹਾ। ਹੁਣ ਤੁਸੀਂ ਦੇਖੋ ਵੀ ਇਹ ਨਾਲੇ ਚੋਰ ਨਾਲੇ ਚਤਰ ਇਹ ਕਿੰਨੇ ਇਸ ਵੇਲੇ ਭੂਤਰੇ ਹੋਏ ਨੇ। ਹਾਲਾਂ ਜਦੋਂ ਕੋਈ ਕਰਕੇ ਚਲਾ ਜਾਂਦਾ ਹਰ ਕੋਈ ਆਪੋ ਆਪਣਾ ਕੇਸ ਪ੍ਰੈਜ਼ੈਂਟ ਕਰਦਾ, ਪਰ ਇੱਕ ਕਲੌਜ਼ ਹੈ ਹਿਊਮਨ ਰਾਈਟ ਕਾਉਂਸਲ ਦਾ ਵੀ ਤੇ UN ਜਨਰਲ ਅਸੈਂਬਲੀ 'ਚ ਵੀ ਕਿ ਰਾਈਟ ਟੂ ਰਿਸਪੌਂਡ, ਕਿ ਕੋਈ ਹੋਰ ਮੁਲਕ ਦਾ ਜਿਹੜਾ ਉਹ ਉਸ ਦੇ
ਇੱਕ ਦੇ ਪ੍ਰੈਜੈਂਟੇਸ਼ਨ ਤੋਂ ਬਾਅਦ ਆਪਣਾ ਵੀ ਵਿਊ ਦੁਬਾਰਾ ਦੇ ਸਕਦਾ, ਭਾਵੇਂ ਉਹਨੇ ਆਪਣੀ ਪ੍ਰੈਜੈਂਟੇਸ਼ਨ ਦੇ ਵੀ ਦਿੱਤੀ ਹੋਏ ਜਾਂ ਦੇਣੀ ਵੀ ਹੋਏ, ਉਸ ਤੋਂ ਰਾਈਟ ਟੂ ਰਿਸਪੌਂਡ। ਹੁਣ ਉਹਦੇ 'ਚ ਇੰਡੀਆ ਇੰਨਾ ਕੁ ਭੜਕਿਆ ਕਿ ਉਹਨਾਂ ਦੀ ਫਸਟ ਸੈਕਟਰੀ ਹੈ ਪਰਮਾਨੈਂਟ ਮਿਸ਼ਨ ਆਫ ਇੰਡੀਆ ਦੀ ਜਨੀਵਾ 'ਚ, ਅਨੁਪਮਾ ਸਿੰਘ, ਉਹਨੇ ਕਿਹਾ ਜੀ ਮੈਂ ਰਾਈਟ ਟੂ ਰਿਪਲਾਈ ਕਰਨਾ। ਔਰ ਇਹ ਉਹਦੇ 'ਚ ਉਹਨੇ ਕੀ ਕਿਹਾ, ਉਹਨੇ ਕੰਟਰੀ ਦੈਟ ਸਪੀਕਸ ਵਾਈਲ ਬੀਇੰਗ ਸੋਕਡ ਇਨ ਰੈਡ, ਇੰਡੀਆ ਸਲੈਮਸ ਪਾਕਿਸਤਾਨ ਐਟ UN ਓਵਰ ਕਸ਼ਮੀਰ ਰਿਮਾਰਕ। ਉਹਨੇ ਕਿਹਾ ਜੀ ਇਹ ਜਿਹੜੇ ਖੂਨ ਨਾਲ ਲਿਬੜੇ ਲੋਕ ਨੇ, ਬਿਲਕੁਲ ਵਾਇਲੈਂਟ, ਇਹ ਹਿਊਮਨ ਰਾਈਟ ਦੀ ਗੱਲ ਸਾਨੂੰ ਦੱਸਣਗੇ ਇੰਡੀਆ ਨੂੰ। ਔਰ ਉਹਦੇ 'ਚ ਉਹਨਾਂ ਨੇ ਪੂਰਾ ਜ਼ਹਿਰ ਉਗਲਿਆ। ਉਹਨੇ ਕਿਹਾ ਕਿ ਜੀ ਇਹ ਕਿਉਂਕਿ ਤੁਰਕੀ ਨੇ ਵੀ ਗੱਲ ਕਸ਼ਮੀਰ ਦੀ ਕੀਤੀ। ਹੁਣ ਟਰਕੀ ਜਾਂ ਤੁਰਕੀ ਦਾ ਜਿਹੜਾ ਨਵਾਂ ਨਾਂ ਤੁਰਕੀ ਹੈ, ਸੋ ਹੁਣ ਤੁਰਕੀਆ ਹੀ ਅਸੀਂ ਵੀ ਕਿਹਾ ਕਰਾਂਗੇ, ਤੁਰਕੀਆ ਨੇ ਵੀ ਇਹਦੇ ਤੇ ਕੀਤੀ। ਉਹਨੇ ਜਿਹੜੀ ਅਨੁਪਮਾ ਸਿੰਘ ਆ ਉਹਨੇ ਕਿਹਾ ਜੀ ਡੋਂਟ ਇੰਟਰਫੀਅਰ ਇਨ ਇੰਟਰਨਲ ਮੈਟਰ ਆਫ ਇੰਡੀਆ and urge them to refrain from making unsolicited comments in the future। ਖਬਰਦਾਰ ਤੁਸੀਂ ਕਦੇ ਭਵਿੱਖ ਦੇ ਵਿੱਚ ਕੋਈ ਕਮੈਂਟ ਕੀਤਾ, we cannot pay any further attention to a country that speaks while being soaked in red, the red of the bloodshed from terrorism it sponsors around the world, the red of its debt-riddled national balance sheets, and the red of the shame its own people feel for their government having failed to serve their actual interest। ਮਤਲਬ ਤੁਸੀਂ ਇਹਨਾਂ ਦਾ ਲੈਵਲ ਦੇਖੋ, ਇਹ ਪਾਰਲੀਮੈਂਟਰੀ ਲੈਂਗੁਏਜ ਹੈ, ਤੁਸੀਂ ਫੈਲੋ ਮੁਲਕ ਦੇ ਲਈ। ਔਰ ਦੂਜੇ, ਔਰ ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਹੈ, ਹਾਲਾਂ ਲੇਟਲੀ ਮੈਂ ਅਵੋਇਡ ਕਰਦਾ ਜੋ ਪਾਕਿਸਤਾਨ 'ਚ ਚੱਲ ਰਿਹਾ। ਹੁਣ ਮਰੀਮ ਨਵਾਜ਼ ਪਾਕਿਸਤਾਨੀ ਪੰਜਾਬ ਦੀ ਜਿਹੜੀ ਹੈ ਉਹ ਚੀਫ ਮਿਨਿਸਟਰ ਬਣੀ ਹੈ, ਨਵਾਜ਼ ਸ਼ਰੀਫ ਦੀ ਬੇਟੀ ਹੈ। ਔਰ ਸੈਂਟਰਲ ਲੈਵਲ ਤੇ ਕਿਉਂਕਿ ਨਵਾਜ਼ ਸ਼ਰੀਫ ਨੇ ਨੋਮੀਨੇਟ ਆਪਣੇ ਭਰਾ ਨੂੰ ਕੀਤਾ, ਸ਼ਹਬਾਜ਼ ਸ਼ਰੀਫ ਨੂੰ, ਉਹ ਪ੍ਰਾਈਮ ਮਿਨਿਸਟਰ ਹੋਏਗਾ। ਔਰ ਮਰੀਮ ਨਵਾਜ਼ ਜਿਹੜੀ ਹੈ ਉਹਨਾਂ ਨੇ ਆਲਰੇਡੀ ਸਹੁੰ ਚੁੱਕ ਕੇ ਐਜ਼ ਏ ਚੀਫ ਮਿਨਿਸਟਰ ਐਕਟ ਕਰਨਾ ਸ਼ੁਰੂ ਕੀਤਾ। ਹੁਣ ਅੱਜ ਦੀ ਟ੍ਰਿਬਿਊਨ 'ਚ ਉਹਨਾਂ ਦਾ ਸੀ ਕਿ ਮਰੀਮ ਨਵਾਜ਼ ਐਪਰੀਸ਼ੀਏਟਸ ਮੋਦੀਜ਼ ਇਕਨੋਮਿਕ ਮਾਡਲ, ਸ਼ੀ ਸੇਜ਼ ਵੀ ਵਿਲ ਰੈਪਲੀਕੇਟ ਇਟ। ਵੀ ਤੁਸੀਂ ਉਹ ਤੁਹਾਨੂੰ ਬਲੱਡ ਸੋਕਡ ਤੇ ਦੂਜੇ ਇਹੀ ਕੰਮ ਈਵਨ ਇਮਰਾਨ ਖਾਨ ਵੀ ਜਦੋਂ ਸੀ ਮੋਦੀ ਦਾ, ਦੇਖੋ ਜੀ ਉਹਨਾਂ ਦੀ ਇੰਨੀ ਇੰਡੀਪੈਂਡੈਂਟ ਫੋਰਨ ਪਾਲਿਸੀ, ਇਹ ਕਿਉਂ ਲੈਪਸ ਕਰਦੇ ਨੇ? ਇਹਨਾਂ ਨੂੰ ਸਾਨੂੰ ਇੱਥੇ ਬੈਠਿਆਂ ਨਜ਼ਰ ਆਉਂਦਾ ਹੈ ਕਿ ਭਾਈ ਇਹ ਕੀ ਨੇ, ਤੇ ਪਾਕਿਸਤਾਨ ਦੀ ਰੂਲਿੰਗ ਹੋਏ ਆਪੋਜੀਸ਼ਨ ਹੋਏ, ਉਹਨਾਂ ਨੂੰ ਕਿਹੜਾ ਮਾਡਲ ਨਜ਼ਰ ਆਉਂਦਾ ਹੈ, ਕਿਹੜਾ ਇਕਨੋਮਿਕਲ, ਜਿੱਥੇ 5 ਲੱਖ ਕਿਸਾਨਾਂ ਨੇ ਇਹਨਾਂ ਪਿਛਲੇ ਕੁਝ ਸਾਲਾਂ 'ਚ ਸੁਸਾਈਡ ਕੀਤਾ ਹੈ, ਵਰਸਟ ਹਾਲਤ ਹੈ। ਤੁਸੀਂ ਕਿਰਸਾਨੀ ਦਾ ਹਾਲ ਦੇਖੋ, ਜਿੱਥੇ 80 ਕਰੋੜ ਲੋਕਾਂ ਨੂੰ ਮਹੀਨੇ ਦਾ 5 ਕਿਲੋ ਅਨਾਜ ਦਿੱਤਾ ਜਾਂਦਾ ਹੈ, ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ, ਕਿਹੜੀ ਇਕਨੋਮਿਕਲ ਪ੍ਰੋਸਪੈਰਿਟੀ ਹੈ? ਪਰ ਇਹਨੂੰ ਕਹਿੰਦੇ ਨੇ ਵੀ ਜਿਹੜੇ ਪ੍ਰੋਪੇਗੈਂਡੇ ਨਾਲ ਸਵੇ ਅਵੇ ਹੁੰਦੇ ਨੇ ਉਹ ਇਵੇਂ ਹੀ ਹੁੰਦੇ ਨੇ। ਔਰ ਮੈਂ ਦੇਖਿਆ ਖਬਰ ਨੂੰ, ਮੈਂ ਕਿਹਾ ਵੀ ਇਹ ਉਹੀ ਗੱਲ ਕਿ ਜੀ ਉਹ ਦੇਖੋ ਜੀ ਇਕਨੋਮਿਕਲ ਮਾਡਲ ਔਰ ਅਸੀਂ ਵੀ ਉਹੀ ਲਾਗੂ ਕਰਾਂਗੇ। ਫਿਰ ਉਹਨੇ ਕਿਹਾ ਜੀ ਇਹ commenting on India, whose pluralistic ethos and democratic credentials are exemplars for the world, is a contrast for everyone to see। ਉਹਨੇ ਕਿਹਾ ਜੀ ਅਸੀਂ ਤਾਂ ਮੁਜੱਸਮੇ ਡੈਮੋਕ੍ਰੇਸੀ ਦਾ, ਪਲੂਰਲ ਸੁਸਾਇਟੀ ਦਾ, ਸਾਡੇ ਡੈਮੋਕ੍ਰੈਟਿਕ ਕ੍ਰੈਡੈਂਸ਼ੀਅਲ ਕੌਣ ਦੁਨੀਆ ਦੇ ਵਿੱਚ ਕੋਈ ਜਿਹੜਾ ਸਾਡੇ ਵੱਲ ਝਾਕ ਵੀ ਸਕਦਾ, ਅਸੀਂ ਤਾਂ ਉਸ ਲੈਵਲ ਦੇ ਉੱਤੇ ਹਾਂ। ਔਰ ਇਹ ਸਾਰੇ 'ਚ ਜਿਹੜਾ ਇੰਡੀਆ ਦਾ ਇਹ ਰਾਈਟ ਟੂ ਰਿਸਪੌਂਸ ਦੇ ਥੱਲੇ ਦਿੱਤਾ ਹੈ। ਔਰ ਅਸੀਂ ਉਹਨੇ ਕਿਹਾ ਕਿ ਬਈ ਇੰਡੀਆ ਜਿਹੜਾ ਉਹਨੇ ਬਹੁਤ ਡੈਮੋਨਸਟ੍ਰੇਟਿਵਲੀ ਮੇਕਿੰਗ ਗ੍ਰੇਟ ਸਟਰਾਈਡਸ ਇਨ ਅਚੀਵਿੰਗ ਇਕਨੋਮਿਕ ਪ੍ਰੋਗਰੈਸ ਐਂਡ ਸੋਸ਼ਲ ਜਸਟਿਸ ਇਜ਼ ਨਾਟ ਮੀਅਰਲੀ ਆਇਰੋਨਿਕਲ ਬਟ ਪਰਵਰਸ, ਸ਼ੀ ਸੈਡ। ਉਹਨੇ ਕਿਹਾ ਜੀ ਇਹ ਪੁੱਠੇ ਦਿਮਾਗਾਂ ਦੇ ਲੋਕ ਨੇ, ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਰਤ ਕਿੰਨੀ ਵੱਡੀ ਆਰਥਿਕ ਤਾਕਤ ਹੈ, ਕਿੰਨੀ ਵੱਡੀ ਸਾਡੀ ਪਲੂਰਲ ਸੁਸਾਇਟੀ ਹੈ, ਕਿਵੇਂ ਦੁਨੀਆ ਸਾਨੂੰ ਦੇਖਦੀ ਹੈ, ਅਸੀਂ ਤਾਂ ਐਗਜ਼ੈਂਪਲਰੀ ਹੈ। ਵਾਕਈ ਉਹ ਜਦੋਂ ਮੋਦੀ ਕਹਿੰਦਾ ਵੀ ਅਸੀਂ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ, ਤੇ ਉਹ ਮਾਂ ਦਾ ਡੈਮੋਕ੍ਰੇਸੀਜ਼ ਦਾ ਹਾਲ ਕੀ ਹੈ, ਕਿਵੇਂ ਉਹ ਸਾਰਾ ਪਾਰਟ ਲੁੱਟ ਰਹੇ ਨੇ। ਉਹਨਾਂ ਦਾ ਉਹ ਪ੍ਰਸ਼ਾਂਤ ਕਿਸ਼ੋਰ ਹੈਗਾ, ਉਹ ਡਾਟਾ ਐਨਾਲਿਸਟ ਸੀ, ਹੁਣ ਉਹ ਖੁਦ ਬਿਹਾਰ ਦੇ ਵਿੱਚ ਟਰੈਵਲ ਕਰਦਾ ਔਰ ਉਹ ਦੇਖ ਰਿਹਾ ਵੀ ਆਪਣੀ ਕਿਸਮਤ ਅਜਮਾਏ। ਤੇ ਉਹਨੇ ਕਿਹਾ ਵੀ 2024 ਦੀਆਂ ਇਲੈਕਸ਼ਨਾਂ ਲਾਸਟ ਇਲੈਕਸ਼ਨਾਂ ਹੋਣਗੀਆਂ ਭਾਰਤ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਲੋੜ ਹੀ ਨਹੀਂ ਰਹੇਗੀ, ਕਿਉਂਕਿ ਵਨ ਪਾਰਟੀ। ਹੁਣ ਜੇ ਵੋਟਾਂ ਨਾਲ ਚੁਣੇ ਜਾਣ ਨੂੰ ਹੀ ਡੈਮੋਕ੍ਰੇਸੀ ਕਹਿੰਦੇ ਨੇ, ਲੋਕਤੰਤਰ ਕਹਿੰਦੇ ਨੇ, ਤਾਂ ਰਸ਼ੀਆ 'ਚ ਵੀ ਪੁੱਤੇ ਨੂੰ ਵੋਟਾਂ ਪਵਾਉਂਦਾ ਹੈ।
ਚਾਈਨਾ 'ਚ ਵੀ ਜਿਹੜੀਆਂ ਉਹ ਸ਼ੀ ਜਿਨਪਿੰਗ ਵੋਟਾਂ ਪਵਾਉਂਦਾ, ਈਵਨ ਨਾਰਥ ਕੋਰੀਆ ਦੇ ਵਿੱਚ ਵੀ ਕਿਮ ਜੋਂਗ ਜਿਹੜਾ ਵੋਟਾਂ ਪਵਾਉਂਦਾ। ਸੋ ਇਹੋ ਜਿਹੀ ਵੋਟਾਂ ਉੱਥੇ ਪਿਆ ਕਰਨਗੀਆਂ। ਲੇਕਿਨ ਮੈਨੂੰ ਇਹ ਹੈਰਾਨੀ ਨਹੀਂ ਹੈ ਕਿ ਭਾਈ ਇਹ ਇਸ ਲੈਵਲ ਦਾ ਸਪੈਟ ਹੋਇਆ, ਪਰ ਪਾਕਿਸਤਾਨ ਮੈਨੂੰ ਇਹ ਲੱਗਦਾ ਹੈ ਕਿ ਵੀ ਕੋਈ ਮੈਚ ਹੀ ਨਹੀਂ ਰਿਹਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਵੀ। ਹਾਲਾਂ ਅਕਰਮ ਮੁਨੀਰ ਅਕਰਮ ਬਹੁਤ ਸੀਜ਼ਨਡ ਡਿਪਲੋਮੈਟ ਹੈ, ਉਹਨੇ ਬੜਾ ਪਾਸਿੰਗ ਜਿਹੇ 'ਚ ਰੈਫਰੈਂਸ ਦਿੱਤੀ, ਲੇਕਿਨ ਤੁਸੀਂ ਇਹਨਾਂ ਦਾ ਭਾਰਤੀਆਂ ਦਾ ਜ਼ਹਿਰ ਦੇਖੋ ਕਿਵੇਂ ਉਗਲ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਖਿਲਾਫ ਕੀਤੀ ਹਿੰਸਾ ਦੀ ਨਿਖੇਧੀ ਕੀਤੀ ਹੈ ਔਰ ਨਾਲ ਹੀ ਸੌਦਾ ਸਾਧ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਬਾਰ-ਬਾਰ ਪੈਰੋਲ ਦੇਣ ਦੀ ਆਲੋਚਨਾ ਵੀ ਕੀਤੀ ਹੈ। ਸੋ ਇਸ ਨਾਲ ਕੁਝ ਵੀ ਹੋਣ ਵਾਲਾ ਨਹੀਂ ਹੈ, ਪਰ ਇਸ ਵਰਤਾਰੇ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਗੋਂਗਲੂਆਂ ਤੋਂ ਮਿੱਟੀ ਲਾਉਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਗੋਂਗਲੂਆਂ ਤੋਂ ਮਿੱਟੀ ਲਾਉਣਾ ਵੀ ਕਹਿੰਦੇ ਨੇ, ਝਾੜਨਾ ਵੀ ਕਹਿੰਦੇ ਆ। ਦੇਖੋ ਅੱਜ ਹੀ ਇੱਕ ਯੂਟਿਊਬਰ ਜਿਹੜਾ ਬੜਾ ਪ੍ਰੋਮੀਨੈਂਟ ਹੈ, ਮਿਲੀਅਨਸ ਆਫ ਦੇ ਸਬਸਕ੍ਰਾਈਬਰਸ ਨੇ, ਉਹਨੇ ਇੱਕ ਪੂਰਾ ਸੈਗਮੈਂਟ ਕੀਤਾ ਕਿ ਕਿਵੇਂ ਜਿਹੜੇ ਸਾਬਕਾ ਜੱਜ ਨੇ ਸੁਪਰੀਮ ਕੋਰਟ ਦੇ ਔਰ ਹਾਈ ਕੋਰਟ ਦੇ, ਰਿਟਾਇਰ ਹੁੰਦਿਆਂ ਹੀ ਉਹਨਾਂ ਨੂੰ ਕਿਵੇਂ ਕਿਹਨਾਂ ਪੋਜੀਸ਼ਨਾਂ ਤੇ ਲਾਇਆ ਗਿਆ ਔਰ ਉਹਨਾਂ ਨੇ ਰਿਟਾਇਰ ਹੋਣ ਤੋਂ ਪਹਿਲਾਂ 2 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਜਾਂ 2 ਮਹੀਨਾ ਪਹਿਲਾਂ ਕਿਹੜੇ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਸਰਕਾਰ ਪੱਖੀ ਫੈਸਲੇ ਦਿੱਤੇ। ਸੋ ਮਤਲਬ ਇਹ ਹੈ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਮੀਡੀਆ ਤਾਂ ਟੋਟਲੀ ਕੰਪਲਿਸਿਟ ਹੈ ਹੀ ਆ। ਉਦੋਂ 2014 ਚ ਜਦੋਂ 24/7 ਉਹ ਫਰੋਡੀ ਅੰਨਾ ਹਜ਼ਾਰੇ ਨੂੰ ਲਿਆ ਕੇ ਦਿੱਲੀ 'ਚ ਬਿਠਾਇਆ ਸੀ ਤੇ ਇੱਕ ਪੂਰਾ ਕੈਂਪੇਨ ਜਿਹੜਾ ਤਿਆਰ ਕੀਤਾ, ਉਹ ਤਾਂ ਆਲਰੇਡੀ ਅੰਬਾਨੀ ਅਡਾਨੀ ਲਾਈਨ ਵਾਲਾ ਸਾਰਾ ਮੀਡੀਆ ਉਹਨਾਂ ਦੇ ਕੰਟਰੋਲ 'ਚ ਹੀ ਸੀ। ਫਿਰ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਦੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ ਈਵਨ ਇਹਨਾਂ ਨੇ ਉਹ ਫੇਸਬੁੱਕ ਹੋਏ, ਐਕਸ ਹੋਏ, ਇੰਸਟਾਗ੍ਰਾਮ ਹੋਏ, ਯੂਟਿਊਬ ਹੋਏ, ਉਹਨੂੰ ਕਿਵੇਂ ਇਨਫਲੂਐਂਸ ਕਰਕੇ ਜੋ ਚਾਹੁੰਦੇ ਨੇ ਉਹਨੂੰ ਹਟਵਾ ਦਿੰਦੇ ਨੇ। ਜੋ ਨਹੀਂ, ਜੋ ਉਹਨਾਂ ਨੂੰ ਹੁੰਦਾ ਆਪਣਾ, ਉਹ ਉਹਨਾਂ ਦਾ ਤੁਰਿਆ ਰਹਿੰਦਾ ਨਫ਼ਰਤ ਦਾ ਪ੍ਰਚਾਰ। ਪਰ ਜਿਹੜਾ ਵਰਸਟ ਪਾਰਟ ਸੀ ਉਹ ਜੁਡੀਸ਼ਰੀ, ਕਿਉਂਕਿ ਦੇਖੋ ਇੱਕ ਜ਼ਮਾਨੇ 'ਚ ਭਾਵੇਂ ਨਹਿਰੂ ਦੇ ਜ਼ਮਾਨੇ 'ਚ ਵੀ ਕਿਤੇ ਨਾ ਕਿਤੇ ਇਨਫਲੂਐਂਸ ਦਾ ਜੁਡੀਸ਼ਰੀ ਹੁੰਦੀ ਰਹੀ ਹੈ। ਇੰਦਰਾ ਗਾਂਧੀ ਨੇ ਜਿਹੜਾ ਹੈ ਉਹ ਜਦੋਂ ਇਲੀਗਲ ਪ੍ਰੈਕਟਿਸਿਸ ਕੀਤੀਆਂ ਆਪਣੀ ਚੋਣ ਜਿੱਤਣ ਦੇ ਲਈ, ਤੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਉਹਦੀ ਸੀਟ ਨੂੰ ਜਿਹੜਾ ਉਹਨੂੰ ਅਯੋਗ ਕਰਾਰ ਦਿੱਤਾ ਸੀ, ਉਹਦੀ ਕੈਂਸਲ ਕਰਤੀ ਸੀ। ਸੋ ਤੁਹਾਨੂੰ ਕਿਤੇ ਨਾ ਕਿਤੇ ਉਹ ਫੈਸਲੇ ਨਜ਼ਰ ਆ ਜਾਂਦੇ ਸੀ ਜਿਹਦੇ 'ਚ ਕੋਈ ਨਾ ਕੋਈ ਇਮਾਨਦਾਰੀ ਨਾਲ ਖਲੋ ਜਾਂਦਾ ਸੀ। ਔਰ ਰਿਟਾਇਰ ਹੋਣ ਤੋਂ ਬਾਅਦ ਜਿਹੜੇ ਜਸਟਿਸ ਨੇ ਉਹ ਆਪਣੀ ਪੀਸਫੁਲ ਜ਼ਿੰਦਗੀ ਜਿਉਂਦੇ ਸੀ। ਹੁਣ ਜਸਟਿਸ ਮਾਰਕੰਡੇ ਕਾਟਜੂ, ਇਹ ਉਹਦਾ ਔਨ ਰੈਕਰਡ ਹੈ ਕਿ 80% ਜੱਜ ਜਿਹੜੇ ਨੇ ਉਹ ਕਰਪਟ ਨੇ, ਸੁਪਰੀਮ ਕੋਰਟ ਦੇ ਵੀ। ਹਾਲਾਂਕਿ ਬਾਅਦ 'ਚ ਉਹਦੇ ਤੇ ਉਹਨਾਂ ਨੇ ਉਹਨੂੰ ਮੋਰਲ ਗਰਾਊਂਡ ਤੇ ਤੇ ਦੂਜੇ ਮਾਫੀ ਨਹੀਂ ਉਹਨੇ ਮੰਗੀ, ਪਰ ਉਹਨੇ ਰਿਗਰੈਟ ਜਿਹਾ ਕਰਕੇ ਆਪਣੀ ਜਾਨ ਛਡਾਈ, ਕਿਉਂਕਿ
ਹੁਣ ਉਹ ਖੁਦ ਉਹਦਾ ਹਿੱਸਾ ਰਿਹਾ ਸਿਸਟਮ ਦਾ, ਉਹਨੂੰ ਸਮਝਦਾ। ਜਦੋਂ ਉਹਨੇ ਗੱਲ ਕੀਤੀ ਉਦੋਂ ਤਾਂ ਅਜੇ ਮੋਦੀ ਦਾ ਦੌਰਾ ਨਹੀਂ ਸੀ, ਉਹ ਤਾਂ ਉਸ ਤੋਂ ਬਾਅਦ ਜਿਹੜਾ ਉਹ ਪ੍ਰੈਸ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ। ਤਾਂ ਉਹਨਾਂ ਦੀ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਅਜੇ ਮੋਦੀ ਨਹੀਂ ਸੀ ਆਇਆ। ਹੁਣ ਅਸੀਂ ਸਾਰੇ ਹੀ ਰਾਮ ਮੰਦਿਰ ਤੋਂ ਲੈ ਕੇ ਕਸ਼ਮੀਰ ਆਰਟੀਕਲ 370 ਤੱਕ ਦਾ ਤੁਸੀਂ ਫੈਸਲੇ ਦੇਖੋ, ਰਾਫੇਲ ਦਾ ਫੈਸਲਾ ਦੇਖੋ, ਔਰ ਰੰਜਨ ਗੋਗੋਈ ਜਿਹਨੇ ਬਾਬਰੀ ਮਸਜਿਦ ਢਾਣ ਨੂੰ ਜਸਟੀਫਾਈ ਤਾਂ ਨਹੀਂ ਕੀਤਾ, ਲੇਕਿਨ ਮੰਦਿਰ ਬਣਾਉਣ ਦਾ ਉੱਥੇ ਜੀ ਆਸਥਾ ਦੇ ਆਧਾਰ ਪਰ ਉਹ ਰਾਜ ਸਭਾ 'ਚ ਬੈਠਾ ਹੈ। ਕਿੰਨੇ ਹੋਰ ਰਿਟਾਇਰ ਹੋਣ ਦੇ ਨਾਲ ਹੋ ਰਹੇ ਨੇ। ਇਸ ਲਈ ਜਦੋਂ ਕਿਸੇ ਟਰਾਇਲ ਜਾਂ ਕੇਸ ਦੇ ਸਬੰਧ ਦੇ ਵਿੱਚ ਹਾਈ ਕੋਰਟ ਦਾ ਕੋਈ ਜੱਜ ਜਾਂ ਸੁਪਰੀਮ ਕੋਰਟ ਦਾ ਕੋਈ ਕਮੈਂਟ ਕਰਦੇ, ਅਗਲੇ ਦਿਨ ਮੀਡੀਆ ਉਹਨੂੰ ਚੁੱਕਦਾ, ਉਹਨੇ ਇਹ ਕਹਿ ਦਿੱਤਾ, ਬਹੁਤੇ ਸਮਝਣ ਲੱਗ ਜਾਂਦੇ ਦੇਖੋ ਜੀ ਮੀਡੀਆ 'ਚ ਜਿਹੜੀ ਹੈ ਉਹ ਨਿਊਟਰੈਲਿਟੀ ਹੈ ਜਾਂ ਇੰਪਾਰਸ਼ਲ, ਪਰ ਇਵੇਂ ਨਹੀਂ ਹੈ। ਅਲਟੀਮੇਟਲੀ ਪਹਿਲਾਂ ਤਾਂ ਬਣਾਏ ਹੋ ਜਾਂਦੇ ਨੇ ਬਹੁਤ ਸਾਰੇ। ਤੁਸੀਂ ਦੇਖੋਗੇ ਵੀ ਜਿਹੜੇ ਵਕੀਲਾਂ ਤੋਂ ਜਾਂ ਦੂਜੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਤੱਕ ਪਹੁੰਚਦੇ ਨੇ, ਉਹਨਾਂ ਦਾ ਪਹਿਲਾਂ ਹੀ ਪੋਲੀਟੀਕਲ ਕਨੈਕਸ਼ਨ ਹੁੰਦਾ ਹੈ। ਬਹੁਤ ਸਾਰਿਆਂ ਦੇ ਪਿਓ ਦਾਦੇ ਪਹਿਲਾਂ ਹੀ ਵਕੀਲ ਜਾਂ ਪ੍ਰੈਕਟਿਸਿੰਗ ਹੁੰਦੇ ਨੇ ਉਹਦੇ 'ਚ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੇਸਡ ਕਮੈਂਟਸ ਦੇ ਉੱਤੇ ਅੱਜ ਖਬਰਾਂ ਟ੍ਰਿਬਿਊਨ 'ਚ ਵੀ ਔਰ BBC ਸਮੇਤ ਸਭ ਲੱਗੀਆਂ ਨੇ ਕਿ ਜੀ ਉਹਨਾਂ ਨੇ ਸ਼ੁਭਕਰਨ ਦੀ ਮੌਤ ਤੇ ਕਿਸਾਨਾਂ ਖਿਲਾਫ ਹਿੰਸਾ ਬਾਰੇ ਹਾਈ ਕੋਰਟ ਨੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਇੰਜ ਫਟਕਾਰਿਆ। ਹੁਣ ਪਹਿਲੀ ਗੱਲ ਤਾਂ ਬੈਰੀਅਰ ਜਿਹੜੇ 3 ਫਰਵਰੀ ਤੋਂ ਬਾਅਦ ਉਹਨਾਂ ਲਿਆ ਕੇ ਲਾਣੇ, ਉਦੋਂ ਹਾਈ ਕੋਰਟ ਨਹੀਂ ਬੋਲਿਆ ਕਿ ਭਾਈ ਹਰਿਆਣਾ ਸਰਕਾਰ ਨੂੰ ਕਹੋ ਵੀ ਦਿੱਲੀ ਰਾਜਧਾਨੀ ਹੈ ਸਾਰਿਆਂ ਦੀ, ਤੁਸੀਂ ਕਿਵੇਂ ਪੀਸਫੁਲ ਕਿਸੇ ਨੂੰ ਵੀ ਰੋਕ ਸਕਦੇ ਹੋ। ਬਿਲਕੁਲ ਸ਼ੁਭਕਰਨ ਨੂੰ ਮਾਰਿਆ ਵੀ 8 ਦਿਨ ਬਾਅਦ ਉਹਨੂੰ ਕ੍ਰੀਮੇਟ ਕੀਤਾ ਅੱਜ ਦੂਜਾ ਕਰਕੇ। ਹਾਈ ਕੋਰਟ ਨੇ ਕੋਈ ਆਰਡਰ ਨਹੀਂ ਕੀਤਾ ਕਿ ਜੀ ਤੁਸੀਂ FIR ਕਿਉਂ ਨਹੀਂ ਰਜਿਸਟਰ ਕਰਦੇ ਜੀ। ਹੁਣ ਅੱਜ ਉਹ ਹਲਕਾ ਜਿਹਾ ਹਾਈ ਕੋਰਟ ਨੇ ਕਿਹਾ ਕਿ ਜੀ ਜੇ ਉਹ ਹੋਇਆ ਉਹਦੀ ਡੈਥ ਤੇ ਪੰਜਾਬ ਸਰਕਾਰ ਨੂੰ ਕੀ ਇਤਰਾਜ਼ ਸੀ FIR ਰਜਿਸਟਰ ਕਰਨ 'ਚ, ਉਹ ਕਰ ਲੈਣੀ ਚਾਹੀਦੀ ਸੀ। ਔਰ ਇਸ ਦੇ ਨਾਲ ਹਾਲਾਂ ਵਕੀਲ ਨਵਕਿਰਨ ਸਿੰਘ ਨੇ ਸਵਾਲ ਚੁੱਕਿਆ ਕਿ ਵੀ ਕੀ ਸ਼ੁਭਕਰਨ ਦੇ ਕਤਲ ਦੇ ਸਬੰਧ 'ਚ ਜਿਹੜੀ FIR ਦੀ ਮੰਗ ਕਿਸਾਨ ਕਰ ਰਹੇ ਸੀ ਉਹ ਕੋਈ ਗਲਤ ਸੀ। ਉਹਨਾਂ ਨੇ ਕਿਹਾ ਵੀ ਕਿਸਾਨਾਂ ਉੱਪਰ ਬਿਨਾਂ ਕਿਸੇ ਭੜਕਾਟ ਦੇ ਗੋਲਾਬਾਰੀ ਦੇ ਇਲਜ਼ਾਮਾਂ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਦੀ ਮੰਗ ਕਰਨਾ ਜਾਇਜ਼ ਸੀ। ਉਹਨਾਂ ਨੇ ਇਹੀ ਕਿਹਾ ਕਿ ਭਾਈ ਇਨਵੈਸਟੀਗੇਟ ਕਰਾਓ। ਔਰ ਇਸ ਦੇ ਜਵਾਬ ਦੇ ਵਿੱਚ ਉਹਨੇ ਹਾਈ ਕੋਰਟ ਨੇ ਕਿਹਾ ਜੀ ਹਾਂ ਜਿਹੜਾ ਕੋਈ ਹਰਿਆਣੇ ਨੇ ਜੋ ਕੀਤਾ ਨਹੀਂ ਸੀ ਕਰਨਾ ਚਾਹੀਦਾ, ਇਹ ਕੋਈ ਦਹਿਸ਼ਤਗਰਦ ਰਾਜ ਨਹੀਂ ਹੈ, ਤੁਸੀਂ ਸ਼ਾਂਤਮਈ ਮੁਜ਼ਾਹਰਾਕਾਰੀਆਂ ਉੱਪਰ ਇੰਨੀ ਜ਼ਿਆਦਾ ਹਿੰਸਾ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਹੁਣ ਇਹਨੂੰ ਵੀ ਬੜੀ ਵੱਡੀ ਖਬਰ ਬਣਾਇਆ ਕਿ ਜੀ ਹਾਈ ਕੋਰਟ ਨੇ ਕਹਿ ਦਿੱਤਾ ਭਾਈ ਉਹ ਤੁਹਾਡੇ ਸਾਹਮਣੇ ਵਰਤੋਂ, ਚੰਡੀਗੜ੍ਹ ਮੂਨ ਦੇ ਉੱਤੇ ਤਾਂ ਨਹੀਂ ਹੈ, ਅੱਜ ਕੱਲ੍ਹ ਤਾਂ ਮੂਨ ਨਾਲ ਵੀ ਹਰ ਮਿੰਟ ਦੀ ਉੱਥੋਂ ਵੀ ਕਮਿਊਨੀਕੇਸ਼ਨ ਹੁੰਦੀ ਹੈ, ਉਦੋਂ ਉਹ ਸੁੱਤੇ ਰਹਿੰਦੇ ਨੇ। ਔਰ ਇਹ ਵੀ ਉਹਨਾਂ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ। ਇਸੇ ਤਰ੍ਹਾਂ ਹਾਈ ਕੋਰਟ ਦੀ ਇੱਕ ਹੋਰ ਟਿੱਪਣੀ ਦੇ ਉੱਤੇ ਕਿ ਜੀ ਉਹਨਾਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮਿਲ ਰਹੀ ਪੈਰੋਲ ਤੇ ਅਦਾਲਤ ਹੋਈ ਸਖਤ, ਹਰਿਆਣਾ ਨੂੰ ਦਿੱਤੇ ਹੁਕਮ। ਅੱਜ ਮਤਲਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਕੀਤੀ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਇਹ 90 ਦਿਨ ਦੀ ਪੈਰੋਲ ਸਾਲ ਦੇ ਵਿੱਚ ਇਹਨਾਂ ਨੂੰ ਇੰਨੀਆਂ ਪੈਰੋਲਾਂ, ਜਦੋਂ ਕਿ ਕ੍ਰਿਮੀਨਲ ਹੈ, ਕਨਵਿਕਟਡ ਹੈ, ਮਰਡਰਰ ਹੈ, ਰੇਪਿਸਟ ਹੈ। ਔਰ ਇਹ ਕਿਉਂਕਿ ਉਹਦੀ ਆਲਰੇਡੀ 10 ਮਾਰਚ ਨੂੰ ਪੈਰੋਲ ਖਤਮ ਹੋ ਰਹੀ ਹੈ। ਔਰ ਇਸ ਦੇ ਉੱਤੇ ਅਦਾਲਤ ਨੇ ਇਹ ਕਿਹਾ ਕਿ ਜੀ ਇਹ ਜੋ ਉਹਨੂੰ ਬਾਰ-ਬਾਰ ਹਰਿਆਣਾ ਸਰਕਾਰ ਦੇ ਰਹੀ ਹੈ ਪੈਰੋਲ, ਉਹ ਸਰਾਸਰ ਗਲਤ ਹੈ ਔਰ ਉਸ ਨੂੰ ਦਿੱਤੀ ਪੈਰੋਲ ਰੱਦ ਕੀਤੀ ਜਾਏ। ਉਹਨਾਂ ਨੇ ਕਿਹਾ ਕਿ ਵੀ ਇਹ ਹਰਿਆਣਾ ਸਰਕਾਰ ਤੋਂ ਪੁੱਛਿਆ ਕੋਰਟ ਨੇ ਕਿ ਉਹ ਦੱਸੇ ਕਿ ਡੇਰਾ ਮੁਖੀ ਰਾਮ ਰਹੀਮ ਵਾਂਗ ਹੋਰ ਕਿੰਨੇ ਕੈਦੀਆਂ ਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਗਈ ਸੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਸੋ ਅੱਗੇ ਹੈ ਜੀ ਉਹਨੂੰ ਕਿੰਨੀ ਵਾਰੀ ਪੈਰੋਲ ਮਿਲੀ, 50 ਦਿਨਾਂ ਦੀ ਪਹਿਲਾਂ ਮਿਲੀ, ਫਿਰ 21 ਦਿਨਾਂ ਦੀ ਮਿਲੀ, ਫਿਰ ਸਾਰਾ। ਔਰ ਉਹਦੇ ਖਿਲਾਫ ਜਿਹੜੇ ਇਲਜ਼ਾਮ ਨੇ ਉਹਦੇ 'ਚ 2 ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਹੈ। ਔਰ ਇਸੇ ਤਰ੍ਹਾਂ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਵਿੱਚ ਵੀ ਉਹਨੂੰ ਦੋਸ਼ੀ ਠਹਿਰਾਇਆ ਗਿਆ। ਔਰ ਇਸੇ ਤਰ੍ਹਾਂ ਇੱਕ ਪੱਤਰਕਾਰ ਦੇ ਕਤਲ ਲਈ ਵੀ। ਸੋ 2 ਕਤਲ, 2 ਜਬਰ ਜਨਾ, ਔਰ ਉਹਨੂੰ ਜਿਵੇਂ ਉਹ ਬਾਦਸ਼ਾਹ ਦੀ ਤਰ੍ਹਾਂ ਜੇਲ੍ਹ 'ਚ ਰੱਖਿਆ ਔਰ ਜਿਵੇਂ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ। ਹੁਣ ਇਹਨੂੰ ਲੈ ਕੇ ਵੀ ਬੜੀ ਖਬਰ ਹੈ ਕਿ ਜੀ ਹਾਈ ਕੋਰਟ ਨੇ ਝਾੜ ਪਾ ਦਿੱਤੀ। ਉਹਨਾਂ ਨੇ ਕਿਹਾ ਜੀ ਹੁਣ ਜਦੋਂ ਵੀ ਪੈਰੋਲ ਦੇਣੀ ਹੈ ਪਹਿਲਾਂ ਅਦਾਲਤ ਦੀ ਮਰਜ਼ੀ ਨਾਲ।
ਉਹਨਾਂ ਨੇ ਇਸਤੇਮਾਲ ਕਰ ਲਿਆ, ਲਗਾਤਾਰ ਕਰ ਰਹੇ ਨੇ। ਦੇ ਡੋਂਟ ਗਿਵ ਅ ਡੈਮ। ਸੋ ਸਾਨੂੰ ਇਹਨਾਂ ਸਾਰਿਆਂ ਤੋਂ ਕੁਛ ਨਹੀਂ ਇਹਨਾਂ ਚੋਂ ਨਿਕਲਣ ਵਾਲਾ, ਕਿਉਂਕਿ ਇਹ ਸਿਰਫ ਜ਼ਬਾਨੀ ਜਮ੍ਹਾਂ ਖਰਚ ਹੈ। ਅਲਟੀਮੇਟਲੀ ਇਹ ਸਾਰੇ ਹੀ ਕੰਪਲੀਸਿਟ ਨੇ। ਉੱਥੇ ਕੋਈ ਡੇਅਰ ਨਹੀਂ ਕਰ ਸਕਦਾ ਕਿ ਜਿਹੜਾ ਉਸ ਸਿਸਟਮ ਦੇ ਨਾਲ ਟੱਕਰ ਲੈ। ਹੋਣਗੇ ਵਿਰਲੇ ਟਾਵੇਂ, ਜਿਵੇਂ ਉਸ ਸੁਪਰੀਮ ਕੋਰਟ ਦਾ ਇੱਕ ਜਸਟਿਸ ਜਿਹੜਾ ਅਮਿਤ ਸ਼ਾਹ ਦੇ ਖਿਲਾਫ, ਕਿਉਂਕਿ ਜਦੋਂ ਗੁਜਰਾਤ ਦੇ ਵਿੱਚ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਤਾਂ ਮੋਦੀ ਚੀਫ ਮਿਨਿਸਟਰ ਸੀ, ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਸੋ ਉਹ ਜਿਹੜਾ ਜੱਜ ਲਰੋਇਆ ਉਹ ਇਨਵੈਸਟੀਗੇਟ ਕਰ ਰਿਹਾ ਸੀ। ਬੰਬੇ ਦੇ ਵਿੱਚ ਪੇਸ਼ੀ ਸੀ, ਪਹਿਲਾਂ ਤਾਂ ਗੁਜਰਾਤ ਚੋਂ ਕੇਸ ਟ੍ਰਾਂਸਫਰ ਕੀਤਾ ਵੀ ਇਨਫਲੂਐਂਸ ਨਾ ਹੋਏ, ਤੇ ਜਿੱਦਣ ਇਹਦੀ ਫਾਈਨਲ ਹੀਅਰਿੰਗ ਚ ਉਹਨੇ ਇਹਨੂੰ ਇੰਡਾਇਰੈਕਟ ਤਾਂ ਕੀਤਾ ਹੋਇਆ ਸੀ, ਉਦੋਂ ਉੱਥੋਂ ਉਹਦੀ ਲਾਸ਼ ਹੀ ਮਿਲੀ ਔਰ ਉਹਨਾਂ ਨੇ ਦਵਾ ਪਿੰਡ ਖੜ ਕੇ ਕਿ ਜੀ ਹਾਰਟ ਅਟੈਕ ਹੋ ਗਿਆ, ਹਾਰਟ ਅਟੈਕ ਹੋ ਗਿਆ। ਜਸਟਿਸ ਲਰੋਇਆ ਸ਼ਾਇਦ ਉਹਦਾ ਨਾਂ ਸੀ। ਸੋ ਇਹ ਮਹਿਜ਼ ਥੁੱਕੀ ਵੜੇ ਪਕਾਉਣ ਵਾਲੀ ਗੱਲ ਹੈ। ਅਲਟੀਮੇਟਲੀ ਹਿੰਦੂਤਵਾਦੀ ਆਈਡੀਓਲੋਜੀ ਨੇ ਟੇਕ ਓਵਰ ਕਰ ਲਿਆ ਹੋਇਆ ਔਰ ਉੱਥੇ ਕੋਈ ਅਪੀਲ, ਵਕੀਲ, ਦਲੀਲ, ਅੱਜ ਅਸੀਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਰੌਲਟ ਐਕਟ ਬਣਿਆ ਸੀ ਤੇ ਲੋਕ ਚੀਕਾਂ ਮਾਰਦੇ ਸੀ, ਜਲਿਆਂਵਾਲਾ ਬਾਗ ਉਹਦੇ ਵਿਰੋਧ 'ਚੋਂ ਹੀ ਹੋਇਆ ਸੀ। ਅੱਜ ਤੁਸੀਂ NSA ਵਰਗੇ ਐਕਟ ਦੇਖੋ, ਇਹਨਾਂ ਨੇ ਜਿਵੇਂ ਜੂਰਿਸਪ੍ਰੂਡੈਂਸ ਦੇ ਨਾਲ ਛੇੜਛਾੜ ਕੀਤੀ ਹੈ। ਅੱਜ ਜਿਵੇਂ ਪੀਸਫੁਲ ਕਿਸਾਨ ਜਿਹੜੇ ਕਿ ਬਿਲਕੁਲ ਉਹਨਾਂ ਦੀਆਂ ਡਰੋਨਸ ਰਾਹੀਂ ਤੁਸੀਂ ਇਮੇਜਿੰਗ ਕਰਕੇ ਉਹਨਾਂ ਦੇ ਪਾਸਪੋਰਟ ਔਰ ਵੀਜ਼ੇ ਕੈਂਸਲ ਕਰਨ ਤੱਕ ਜਾ ਰਹੇ ਹੋ, ਇਸ ਹੱਦ ਤੱਕ ਜਿਹੜੀ ਟਿਰਨੀ ਹੈ। ਤੇ ਜੇ ਉਸ ਤੋਂ ਬਾਅਦ ਵੀ ਸਾਨੂੰ ਇਹ ਲੱਗਦਾ ਹੈ ਕਿ ਜੀ ਨਹੀਂ ਅਸੀਂ ਖਾਲਿਸਤਾਨ ਤੋਂ ਜਿਹੜਾ ਬਿਨਾਂ ਕੁਝ ਘੱਟ ਕਰ ਲਈਏ, ਕੁਝ ਹੋਰ ਕਰ ਲਈਏ, ਫਿਰ ਈਦਰ ਜਾਂ ਅਸੀਂ ਬੇਈਮਾਨ ਹੈ ਤੇ ਜਾਂ ਅਸੀਂ ਗਧੇ ਹੈ, ਫਿਰ ਤੀਸਰੀ ਕੋਈ ਗੱਲ ਹੋਰ ਨਹੀਂ ਰਹਿ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੂਰਜ ਦੇ ਇਨਵਰ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਸਟਮ ਡਿਪਾਰਟਮੈਂਟ ਵੱਲੋਂ ਨਿਊ ਜਰਸੀ ਸਥਿਤ ਕੁਝ ਗੁਜਰਾਤੀ ਵਪਾਰੀਆਂ ਵੱਲੋਂ ਲੱਖਾਂ ਡਾਲਰਾਂ ਦਾ ਚੂਨਾ ਲਾਉਣ ਦਾ ਕੇਸ ਬੇਨਕਾਬ ਕੀਤਾ ਗਿਆ ਹੈ ਔਰ ਇਹ ਜੁਐਲਰੀ ਦੇ ਵਪਾਰੀ ਭਾਰਤ ਤੋਂ ਟਰਕੀ ਰਾਹੀਂ ਸਾਊਥ ਕੋਰੀਆ ਤੱਕ ਜੁਐਲਰੀ ਮੰਗਵਾਉਂਦੇ ਸਨ ਅਤੇ ਅਮਰੀਕਾ ਨੂੰ ਬਿਨਾਂ ਟੈਕਸ ਦਿੱਤੇ ਕਈ ਸਾਲਾਂ ਤੋਂ ਇਹ ਗੰਦਾ ਵਪਾਰ ਕਰ ਰਹੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਉਚਾਰਨ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਰਾਦ ਚੌਧਰੀ ਨਾਂ ਦੇ ਇੱਕ ਬੰਗਾਲੀ ਆਥਰ ਹੋਏ ਨੇ, ਆਲਮੋਸਟ 99 ਸਾਲ ਦੀ ਉਮਰ 'ਚ ਉਹਨਾਂ ਦੀ UK 'ਚ ਮੌਤ ਹੋਈ। ਬੜਾ ਫਰੈਂਕਲੀ ਬਿਆਨ ਕਰਨ ਵਾਲਾ। ਉਹਨੇ ਇੱਕ ਥਾਂ ਨਿਰਾਦ ਚੌਧਰੀ ਨੇ ਕਿਹਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਹਿੰਦੁਸਤਾਨੀ ਜਿਹੜਾ ਉਹਦੇ ਜੀਨ ਦੇ ਵਿੱਚ ਕਰਪਸ਼ਨ ਹੈ, ਹੋ ਹੀ ਨਹੀਂ ਸਕਦਾ।
ਤੇ ਇੱਥੇ ਵੀ ਜਦੋਂ ਮੈਂ ਇਹ ਗੁਜਰਾਤੀ ਵਪਾਰੀ, ਸਿੰਧੀ ਵਪਾਰੀ, ਦੂਜੇ ਤੀਜੇ ਵੱਡੀਆਂ ਫਰਮਾਂ ਇੱਧਰ ਉੱਧਰ, ਤੇ ਮੈਨੂੰ ਇਹ ਹੁੰਦਾ ਕਿ ਵੀ ਇਹ ਅਮਰੀਕਨ ਜਾਂ ਦੂਸਰੇ ਇਹਨਾਂ ਨੂੰ ਕਦੋਂ ਸਮਝ ਆਏਗੀ ਕਿ ਵੀ ਇਹ ਸਾਰਿਆਂ ਦੇ ਧੰਦੇ ਦੇ ਪਿੱਛੇ ਇੱਕ ਜਿਹਨੂੰ ਕਹਿੰਦੇ ਨੇ ਖੋਲ ਮੇ ਪੋਲ ਹੈ, ਪੋਲ ਮੇ ਫਿਰ ਖੋਲ ਹੈ, ਖੋਲ ਮੇ ਫਿਰ ਪੋਲ ਹੈ, ਵੀ ਇਹਨਾਂ ਦੇ ਤੇ ਇੰਨੀਆਂ ਪਰਤਾਂ ਨੇ, ਇਹ ਬੇਈਮਾਨੀ ਦਾ ਸਿਖਰ ਨੇ, ਔਰ ਇਹ ਉਸ ਬੇਈਮਾਨੀ ਦੇ ਸਹਾਰੇ ਹੀ ਆਪਣਾ ਧੰਦਾ ਕਰਦੇ ਨੇ। ਔਰ ਖਬਰਾਂ ਤਾਂ ਹੁਣ ਇਸ ਨਾਲ ਜੁੜੀਆਂ ਕਿੰਨੀਆਂ ਹੀ ਨੇ। ਜੇ ਅਸੀਂ ਡਰੱਗ, ਜਿਵੇਂ ਪੰਜਾਬ ਨੂੰ ਤਾਂ ਉੜਤਾ ਪੰਜਾਬ ਤੇ ਫਲਾਣਾ ਕਰਕੇ ਬਦਨਾਮ ਕੀਤਾ, ਹੁਣ ਜਿਹੜੀ ਗੁਜਰਾਤ ਦੀ ਅਡਾਨੀ ਪੋਰਟ ਹੈ ਉਹ ਅਡਾਨੀ ਓਨ ਕਰਦਾ ਹੈ। ਔਰ 3 ਦਿਨ ਪਹਿਲਾਂ ਸੀ ਬੋਟ ਵਿਦ ਡਰੱਗਸ ਵਰਥ 1000 ਕਰੋੜ ਕਾਟ ਆਫ ਗੁਜਰਾਤ, 4 ਹੈਲਡ। ਹੁਣ ਸਾਰਾ ਹੀ ਜੋ ਸਾਧਨ ਨੇ ਜਾਂ ਦੂਜੇ ਨੇ, ਜਿਵੇਂ ਔਰ ਉਹੀ ਨਿਖਲ ਗੁਪਤਾ ਜਿਹਦੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗੀ ਹੈ ਚੈਕ ਰਿਪਬਲਿਕ ਤੋਂ, ਉਹ ਵੀ ਡਰੱਗ ਡੀਲਰ ਇੰਟਰਨੈਸ਼ਨਲ, ਜਿਹਦੇ ਖਿਲਾਫ ਗੁਜਰਾਤ 'ਚ ਕੇਸ ਸੀ, ਉਹਨੂੰ ਮਾਫੀ ਦੇ ਕੇ ਔਰ ਕਿਵੇਂ ਉਹਨੂੰ ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਇਸਤੇਮਾਲ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਈਵਨ ਰਸ਼ੀਆ ਦੇ ਹਵਾਲੇ ਨਾਲ ਕਿਵੇਂ ਇੰਡੀਅਨ ਕੰਪਨੀਆਂ ਨੇ ਜਿਹੜੀ ਸੈਂਕਸ਼ਨਸ ਲਾਈਆਂ ਉਹਨੂੰ ਬਾਈਪਾਸ ਕਰਕੇ ਕਿਵੇਂ ਰਸ਼ੀਆ ਤੱਕ ਪਹੁੰਚੇ। ਇਹ ਵੀ ਖਬਰ ਹੈ, ਗਵਰਨਮੈਂਟ ਐਗਜ਼ਾਮਿਨਿੰਗ ਇੰਡੀਅਨ ਟੈਕ ਕੰਪਨੀ ਇਨ ਯੂਰਪੀਅਨ ਯੂਨੀਅਨ US sanctions list. SI2 microsystem named by European Union for Russia dealings is also a partner with Mighty for Chennai project. ਕਿ ਵੀ ਇਧਰੋਂ ਉਧਰ ਰਲੇ ਹੋਏ ਨੇ, ਉਧਰੋਂ ਇਧਰ ਰਲੇ ਹੋਏ ਨੇ। ਜਿਹੜੀ ਖਬਰ ਅੱਜ ਮੇਨ ਹੈ ਔਰ ਕਾਫੀ ਨਿਊਯਾਰਕ ਔਰ ਸਾਰੇ ਪਾਸੇ ਪ੍ਰੋਮਿਨੈਂਟ ਅਖਬਾਰਾਂ 'ਚ ਲੱਗੀ ਹੈ, US customs investigates jewelry companies in Surat and Mumbai over alleged tariff evasion by a New York jeweler. ਹੁਣ ਬੇਸਡ ਹੈ ਨਿਊਯਾਰਕ ਦੇ ਵਿੱਚ ਹੈ। ਮੋਨਿਸ਼ ਕੁਮਾਰ, ਕਿਰਨ ਕੁਮਾਰ ਦੋਸ਼ੀ ਸ਼ਾਹ 39 ਸਾਲਾਂ ਦਾ, ਮਲਟੀ-ਮਿਲੀਅਨ ਡਾਲਰ ਦੀ ਬਿਜ਼ਨਸ ਜਿਹੜੀ ਉਹਨੇ ਜੁਐਲਰੀ, ਕਿਉਂਕਿ ਇੱਥੇ ਬਹੁਤ ਸਾਰਾ ਇੰਡੀਆ ਦੇ ਵਿੱਚ ਜਾਂ ਇਜ਼ਰਾਈਲ ਦਾ ਹੁਣ ਕੰਪੀਟੀਸ਼ਨ ਹੈ ਡਾਇਮੰਡ, ਔਰ ਹੁਣ ਬੇਸ਼ੱਕ ਅਮਰੀਕਾ 'ਚ ਆਰਟੀਫਿਸ਼ੀਅਲ ਜੁਐਲਰੀ ਜ਼ਿਆਦਾ ਚੱਲਦੀ ਹੈ, ਲੇਕਿਨ ਅਜੇ ਵੀ ਇੰਡੀਆ ਔਰ ਇਜ਼ਰਾਈਲ ਕੰਪੀਟ ਕਰਦੇ ਨੇ ਦੁਨੀਆ ਦੇ ਵਿੱਚ ਡਾਇਮੰਡਸ ਔਰ ਜੁਐਲਰੀ ਦੇ। ਹੁਣ ਕਿਉਂਕਿ ਟੈਕਸ ਦੇਣਾ ਪੈਂਦਾ ਹੈ, ਹੁਣ ਇਹਨੇ ਇਹ ਜਿਹੜਾ ਕਿਰਨ ਕੁਮਾਰ ਦੋਸ਼ੀ ਸ਼ਾਹ 39 ਸਾਲਾਂ ਦਾ, ਇਹਨੇ ਕਿਸ ਹੱਦ ਤੱਕ ਮਾਲ ਪ੍ਰੈਕਟਿਸਿਸ ਕੀਤੀਆਂ, ਕਿਉਂਕਿ ਅਮਰੀਕਨਾਂ ਦਾ ਜਿਹੜਾ ਸਟਿੰਗ ਆਪਰੇਸ਼ਨ ਹੁੰਦਾ ਉਹ 1-2 ਦਿਨਾਂ 'ਚ ਨਹੀਂ ਹੁੰਦਾ। 2015 ਤੋਂ ਇਹਨੂੰ ਫੋਲੋ ਕਰ ਰਹੇ ਸੀ ਕਿ 2015 ਤੋਂ 2023 ਤੱਕ ਕਿਵੇਂ ਇਹਨੇ ਸ਼ਿਪਮੈਂਟਸ ਟਰਕੀ ਤੋਂ ਮੰਗਵਾਣੀ ਹੈ, ਫਿਰ ਸਾਊਥ ਕੋਰੀਆ। ਹੁਣ ਸਾਊਥ ਕੋਰੀਆ ਨਾਲ ਅਮਰੀਕਾ ਦੀ ਫੇਵਰੇਬਲ ਟ੍ਰੇਡ ਡੀਲ ਹੈ, ਹੁਣ ਉੱਥੋਂ ਲੇਬਲ ਆ ਦੇਣੇ, ਫਿਰ ਉੱਥੇ ਸਾਊਥ ਕੋਰੀਆ ਦੇ ਲੇਬਲ ਕਿ ਜਿਵੇਂ ਓਰੀਜਿਨੇਟ ਹੀ ਸਾਊਥ ਕੋਰੀਆ 'ਚੋਂ ਹੋਇਆ, ਤਾਂ ਕਿ ਇਹ ਸਾਰਾ ਜਿਹੜਾ ਤੁਸੀਂ ਟੈਕਸ ਚੋਰੀ ਬਚਾ ਰਹੇ ਹੋ। ਡਾਕੂਮੈਂਟਸ ਸੁਜੈਸਟ ਏ ਕੰਸਰਟਡ ਐਫਰਟ to relabel products as originating from South Korea, thereby sidestepping tariffs amounting to approximately 5.5% upon entry into United States. ਉਹ ਸਾਰੇ ਜੋ ਬਚ ਕੇ ਨਿਕਲ ਗਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਕੱਲਾ ਇੱਥੋਂ ਤੱਕ ਨਹੀਂ ਸੀ ਕਿ ਉਹਨੇ ਅਨਲਾਇਸੈਂਸਡ ਮਨੀ ਟਰਾਂਸਮਿਟਿੰਗ ਬਿਜ਼ਨਸ ਯੂਟਿਲਾਈਜ਼ਿੰਗ ਹਿਜ਼ ਜੁਐਲਰੀ ਕੰਪਨੀਜ਼ ਇਨ ਨਿਊਯਾਰਕ ਸਿਟੀ, ਔਰ ਫਿਰ ਇਹ ਸਾਰੇ ਦੇ ਵਿੱਚ ਉਹਨਾਂ ਦਾ ਸ਼ਾਹ ਕੰਪਨੀਜ਼ ਅਲੈਜਡਲੀ ਟਰਾਂਸਫਰਿੰਗ ਓਵਰ $11 million to a co-conspirator, ਔਰ ਇਸ ਲੈਵਲ ਦੀ ਬਿਜ਼ਨਸ ਜਾਂ ਮਨੀ ਟਰਾਂਸਫਰ 10-10 ਮਿਲੀਅਨ ਐਵਰੀ ਡੇ। ਜਦੋਂ ਇਸ ਲੈਵਲ ਦਾ ਧੋਖਾ ਚੱਲ ਰਿਹਾ, ਉਹਦੇ ਐਡੀਸਨ ਬੇਸਡ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਬਾਕੀ ਵੀ ਕੋ-ਕੰਸਪੀਟਰ ਨੇ ਇਹਦੇ ਨਾਲ, ਆਲ ਬੇਸਡ ਇਨ ਐਡੀਸਨ। ਐਡੀਸਨ ਗੁਜਰਾਤੀਆਂ ਦਾ ਹੈਡਕੁਆਟਰ ਹੈ ਇੱਥੇ ਨਿਊ ਜਰਸੀ 'ਚ। purportedly channeled more than $8 million to Shah's companies with a total exceeding 26 million transferred among them. ਹੁਣ ਤੁਸੀਂ ਇਹ ਗੱਲ ਕਰੋ, ਅਸੀਂ ਤਾਂ ਪੈਨੀਆਂ ਗਿਣਨ ਵਾਲੇ ਲੋਕ ਹੈ, ਇਸ ਲੈਵਲ ਦੇ ਉੱਤੇ ਚੂਨਾ ਲਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸੈਂਟਰਲ ਟੂ ਥੀਸ ਆਪਰੇਸ਼ਨਸ ਵਾਸ ਦਾ ਲੈਵਿੰਗ ਫੀਸ, ਔਰ ਇਹ ਸਾਰੀ ਅੱਗੇ ਟੈਕਨੀਕਲ ਡੀਟੇਲ ਹੈ। ਸੋ ਇਦਾਂ ਦੀ ਜਦੋਂ ਮੈਂ ਖਬਰ ਦੇਖਦਾ, ਫਿਰ ਨਿਰਾਜ ਚੌਧਰੀ ਜਿਹੜਾ ਵਿਚਾਰਾ ਉਹ ਜਾਣ ਲੱਗੇ ਕਹਿ ਗਿਆ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਔਰ ਹਰ ਇੱਕ ਖਬਰ ਸਾਬਤ ਕਰਦੀ ਹੈ ਕਿ ਹਾਊ ਟਰੂ ਨਿਰਾਜ ਚੌਧਰੀ ਇਜ਼। ਬਿਲਕੁਲ ਜੀਰਾ ਸਾਹਿਬ, ਹੁਣ ਆਪਾਂ ਆਪਣੇ ਵੀ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਜਿਤ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਸਹੀ, ਸਾਡੇ ਲੋਕਾਂ ਨੂੰ ਸਾਦੀ ਸੋਚ ਤੇ ਪਰਪੱਕ ਅਤੇ ਤਰਕਸ਼ੀਲ ਸੋਚ ਵੱਲ ਆਉਣਾ ਚਾਹੀਦਾ ਹੈ, ਜੋ ਕਿ ਸਮੇਂ ਦੀ ਲੋੜ ਹੈ।
ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਤ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਦਾ ਵੀਜ਼ਾ ਲੈਣ ਦੀ ਕੋਈ ਲੋੜ ਨਹੀਂ ਹੈ। ਤਜਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਸਪਾਲ ਸਿੰਘ ਦੇਗ ਤੇਗ ਫਤਿਹ ਪੰਥ ਕੀ ਜੀਤ। ਰਾਜ ਕਰੇਗਾ ਖਾਲਸਾ ਐਮ ਕੌਰ ਜੀ ਗੁਰੂ ਫਤਿਹ ਸਾਰੇ ਵੀਰਾਂ ਭੈਣਾਂ ਨੂੰ ਜੀ। ਐਂਡ ਫਿਰ ਇਸ ਤਰ੍ਹਾਂ ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਕਾਲਾ ਸਿੰਘ ਜੀ, ਫਿਰ ਐਮ ਕੌਰ ਜੀ, ਫਿਰ ਹੈਗੇ ਨੇ ਸਤਨਾਮ ਔਜਲਾ ਔਰ ਇਹ ਸਾਨੂੰ ਸਾਰੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਰਮਿੰਦਰ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਅਤੇ ਟੀਵੀ 84 ਦੇ ਚੈਨਲ ਦੇ ਲਾਈਵ ਸ਼ੋਅ ਦੇਖ ਰਹੇ ਖਾਲਸਾਨੀ ਭੈਣਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸੋਨੂ ਜੱਜ ਕਹਿੰਦੇ ਲਾਜਵਾਬ ਗੱਲਾਂ ਡਾਕਟਰ ਸਾਹਿਬ ਜੀ। ਮੇਰੀ ਭੈਣ ਨੀਲਮ ਕੌਰ ਜੀ ਲਵ ਫਰੋਮ ਕੁਵੈਤ ਕਹਿੰਦੇ ਨੇ। ਐਂਡ ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ ਦਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਕਹਿੰਦੇ ਨੇ ਘਰ ਦੇ ਸਾਰੇ ਜੀ ਦੇਖ ਰਹੇ ਆ ਤੁਹਾਡਾ ਸ਼ੋਅ। ਐਂਡ ਇਸੇ ਤਰ੍ਹਾਂ ਜਸਪੀਰ ਸਿੰਘ ਜੀ ਔਰ ਗੁਰਮੁਖ ਸਿੰਘ ਗੁਰਮੁਖ ਜੀ ਵੀ ਆਏ ਨੇ ਔਰ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਸ਼ਾਈਨਿੰਗ ਸਟਾਰਸ ਕਹਿੰਦੇ ਪਲੀਜ਼ ਪ੍ਰੇ ਫॉर ਇਮਰਾਨ ਖਾਨ ਔਰ ਇਸੇ ਤਰ੍ਹਾਂ ਉਹ ਕਹਿੰਦੇ ਖਾਲਸਾ ਜ਼ਿੰਦਾਬਾਦ। ਮਿਸ਼ਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਦਵਿੰਦਰ ਸਿੰਘ ਜੀ ਐਂਡ ਸੁਰਮੁਖ ਮੁੰਦਰਾ ਜੀ, ਕੁਲਦੀਪ ਕੌਰ ਜੀ, ਸਤਨਾਮ ਢਿੱਲੋਂ ਜੀ ਕਹਿੰਦੇ ਨੇ ਕਿ ਅਮਰੀਕਨ ਰਾਜਦੂਤ ਨੇ ਜੋ ਦਰਬਾਰ ਸਾਹਿਬ ਵਿੱਚ ਗੱਲਾਂ ਕਹੀਆਂ ਨੇ ਕਿ ਸਿੱਖ ਅਤੇ ਅਮਰੀਕਾ ਮਿਲ ਕੇ ਦੁਨੀਆ ਵਿੱਚ ਸ਼ਾਂਤੀ ਲਿਆ ਸਕਦੇ ਨੇ। ਇਹ ਗੱਲ ਬੜੀ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਉਹ ਕਰਨਾ ਕੀ ਲੋਚਦੇ ਨੇ, ਇਸ ਦੇ ਮਾਇਨੇ ਕੀ ਨੇ। ਇਸ ਦੇ ਉੱਤੇ ਅਸੀਂ ਇੱਕ ਸੈਗਮੈਂਟ ਕੀਤਾ ਸੀਗਾ ਹਰਮਨ ਹਾਂਜੀ ਪੰਨੂ ਜੀ ਪਿੰਡ ਲੋਕਾ ਤਹਿਸੀਲ ਪੱਟੀ ਤੋਂ ਦੇਖ ਰਹੇ ਨੇ ਸਾਨੂੰ। ਹਾਂ ਇਹ ਸਾਡੇ ਰੈਗੂਲਰ ਵਿਊਅਰ ਨੇ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਅਵਤਾਰ ਸਿੰਘ, ਜਸਕੀਰਤ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਪਾਲ ਸਿੰਘ, ਅਮਰਜੀਤ ਸਾਨੀ ਐ ਲਖਵਿੰਦਰ ਸਿੰਘ ਔਲਖ ਖਾਲਸਾ ਦੇਸ਼ ਪੰਜਾਬ ਔਰ ਇਸੇ ਤਰ੍ਹਾਂ ਬਸਰਾ 4759 ਇੰਦਰਜੀਤ ਸਿੰਘ ਸੰਧੂ ਐਂਡ ਸਤਨਾਮ ਢਿੱਲੋਂ, ਪਾਲ ਗਰੇਵਾਲ ਐਂਡ that's all. Thank you ਸਭ ਦਾ। ਫੇਸਬੁੱਕ ਤੇ ਵੀਰ ਮੁਹੰਮਦ ਅਨਵਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ। ਕਮਲ ਸਿੰਘ ਕਹਿੰਦੇ ਨੇ ਇੱਕ ਦਿਨ ਕਿਸੇ ਨੇ ਸਿੱਖਾਂ ਦੇ ਗੁਰੂ ਤੇ ਪਰਮੇਸ਼ਰ ਬਾਰੇ ਪੁੱਛਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜਿਹੇ ਅਨੇਕਾਂ ਸ਼ਬਦ ਹਨ ਜੋ ਗੁਰੂ ਸਾਹਿਬ ਨੂੰ ਪਰਮੇਸ਼ਰ ਦੱਸਦੇ ਹਨ ਤੇ ਸਿੱਖਾਂ ਨੂੰ ਇਹ ਮੰਨਣ ਦੀ ਹਦਾਇਤ ਕਰਦੇ ਹਨ ਜੋ ਸਿੱਖਾਂ ਲਈ ਗੁਰੂ ਸਾਹਿਬ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਸੋ ਸਿੱਖਾਂ ਲਈ ਗੁਰੂ ਸਾਹਿਬ ਤੇ ਪਰਮੇਸ਼ਰ ਜਿਵੇਂ ਗੁਰੂ ਗੋਬਿੰਦ ਸਾਹਿਬ ਨੇ ਕਿਹਾ ਹੈ, ਇੱਕ ਸਾਡਾ ਆ ਰੂਪ ਹੈ ਜੋ ਦਿਸ ਰਿਹਾ, ਇੱਕ ਜੋ ਨਿਰਾਕਾਰ ਹੈ ਤੇ ਇੱਕ ਸ਼ਬਦ ਰੂਪ ਹੈ। ਇੱਥੇ ਦੂਜੇ ਧਰਮਾਂ ਵਾਲਿਆਂ ਨੂੰ ਵੀ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਰਬ ਵਿੱਚ ਪੈਦਾ ਹੋਏ ਧਰਮਾਂ ਵਿੱਚ ਜੀਵ ਆਤਮਾ ਦੀ ਮੰਜ਼ਿਲ ਹੋਰ ਹੈ, ਭਾਵ ਕਿ ਨਰਕ ਸੁਰਗ, ਪਰ ਭਾਰਤ ਵਿੱਚ ਪੈਦਾ ਹੋਏ ਧਰਮਾਂ ਵਿੱਚ ਮੰਜ਼ਿਲ ਮੁਕਤੀ ਤੇ ਪ੍ਰਭੂ ਪ੍ਰਾਪਤੀ ਹੈ। ਗੁਰੂ ਸਾਹਿਬ ਵੇਲੇ ਵੀ ਉਹੀ ਹਿੰਦੂ ਜਾਂ ਮੁਸਲਮਾਨ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਸਿੱਖ ਬਣੇ ਜੋ ਪ੍ਰਭੂ ਪ੍ਰਾਪਤੀ ਦੇ ਇੱਛਕ ਸਨ। ਸਿੱਖੀ ਬਹੁਤ ਬਰੀਕ ਹੈ, ਜਿਵੇਂ ਇੱਕ ਪਾਸੇ ਉਪਦੇਸ਼ ਹੈ ਸਾਧ ਕੇ ਚਰਨ ਧੋ ਕੇ ਪੀਵੋ ਤੇ ਸਾਧ ਨੂੰ ਉਪਦੇਸ਼ ਹੈ ਕਿ ਚਰਨਾਂ ਨੂੰ ਹੱਥ ਨਹੀਂ ਲਵਾਉਣਾ। ਇਸੇ ਤਰ੍ਹਾਂ ਫਿਰ ਕਮਲ ਸਿੰਘ ਹੋਰਾਂ ਨੇ ਅੱਗੇ ਕੰਟੀਨਿਊ ਰੱਖਿਆ ਆਪਣੀ ਲਿਖਤ ਨੂੰ। ਪਹਿਲੇ ਕਿਸਾਨ ਮੋਰਚੇ ਵੇਲੇ ਵੀ ਇਹ ਸਰਵਣ ਸਿੰਘ ਪੰਧੇਰ ਦਾ ਗਰੁੱਪ ਦਿੱਲੀ ਵੱਖਰਾ ਹੀ ਬੈਠਾ ਸੀ। ਇੱਥੇ ਹੀ ਨਿਹੰਗ ਸਿੰਘ ਬੈਠੇ ਸਨ ਤੇ ਇੱਥੇ ਹੀ ਬੀਜੇਪੀ ਦੇ ਗੁੰਡਿਆਂ ਨੇ 26 ਜਨਵਰੀ ਤੋਂ ਬਾਅਦ ਕਈ ਵਾਰ ਹਮਲਾ ਕੀਤਾ ਸੀ ਤੇ ਇੱਕ ਸਿੰਘ ਬੀਬੀਆਂ ਵਾਲੇ ਪਾਸੇ ਨੂੰ ਬਚਾਉਂਦਿਆਂ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਲਾਲ ਕਿਲੇ ਵੱਲ ਕੂਚ ਕੀਤਾ ਸੀ ਤੇ ਹੁਣ ਵੀ ਅਕਾਲ ਤਖਤ ਤੋਂ ਅਰਦਾਸ ਕਰਕੇ ਤੁਰੇ ਹਨ। ਸੋ ਬੇਸ਼ੱਕ ਇਹ ਕੋਈ ਸਿੱਖ ਮੁੱਦਾ ਲੈ ਕੇ ਨਹੀਂ ਤੁਰੇ, ਪਰ ਅੰਦਰ ਜੋ ਆਪਣੇ ਰਾਜ ਮਾਣੇ ਹੋਣ ਦਾ ਤੇ ਸਿੱਖੀ ਦਾ ਜਜ਼ਬਾ ਕੰਮ ਕਰਦਾ ਹੈ, ਉਸ ਤੋਂ ਹੀ ਸਾਰੇ ਕਾਮਰੇਡ ਤੇ ਸਰਕਾਰਾਂ ਡਰਦੀਆਂ ਹਨ ਕਿ ਇਹ ਕਿਤੇ ਸਿੱਖ ਸੰਘਰਸ਼ ਦਾ ਰੂਪ ਹੀ ਨਾ ਲੈ ਲਵੇ। ਬਿਲਕੁਲ ਤੁਸੀਂ ਠੀਕ ਫਰਮਾਇਆ। ਕਿਰਪਾਲ ਸਿੰਘ ਚੀਮਾ, ਆਜ਼ਾਦੀ ਜਾਂ ਗੁਲਾਮੀ, ਇਹ ਸਾਰੀ ਉਸੇ ਹਿੰਦੂ ਰਾਸ਼ਟਰ ਦੀ NIA ਪੁਲਿਸ ਹੈ ਜੋ 1984 ਵਿੱਚ ਵੀ ਦਰਬਾਰ ਸਾਹਿਬ ਵਿੱਚ ਇਸੇ ਤਰ੍ਹਾਂ ਕਤਲੇਆਮ ਕਰਨ ਆਈ ਸੀ। ਅੱਜ ਇਸ ਰਾਸ਼ਟਰੀ ਫੋਰਸ ਕੋਲ ਤੁਹਾਡੇ ਤੇ ਜ਼ੁਲਮ ਕਰਨ ਦੀਆਂ ਸਾਰੀਆਂ ਪਾਵਰਾਂ ਹਨ। ਪੀੜਤ ਜ਼ਖਮੀਆਂ ਬੇਦੋਸ਼ੀਆਂ ਨੂੰ ਇਨਸਾਫ ਨਾ ਦੇ ਕੇ ਪੀੜਤ ਦਾ ਇਲਾਜ ਨਾ ਕਰਵਾਉਣ ਦੇਣ ਦਾ ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਰਾਸ਼ਟਰ ਵਿਰੋਧੀ ਹੋਰ ਆਉਣ ਵਾਲੇ ਸਮੇਂ ਵਿੱਚ ਹਿੰਦੂ ਰਾਸ਼ਟਰ ਵਾਲੇ ਪੰਜਾਬ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਰਾਸ਼ਟਰ ਲਈ ਖਤਰਾ ਦੱਸ ਕੇ ਮੁੜ ਨਸਲਕੁਸ਼ੀ ਕਰ ਜਾਂ ਕਰਵਾ ਸਕਦੇ ਹਨ। ਆਜ਼ਾਦੀ ਖਾਲਸੇ ਦਾ ਸੁਭਾਅ ਹੈ। ਤੁਹਾਡੀ ਆਜ਼ਾਦੀ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਪਈ ਹੈ।
ਸੀਸ ਚਰਨਾਂ ਵਿੱਚ ਰੱਖ ਕੇ ਆਜ਼ਾਦੀ ਸ੍ਰੀ ਸਾਹਿਬ ਚੁੱਕ ਲਓ ਭਾਈ, ਹੱਲ ਇੱਕ ਹੀ ਹੈ ਭਾਈ, ਫੈਸਲਾ ਤੁਸੀਂ ਆਪ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਦਵਿੰਦਰ ਸਿੰਘ, ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ। ਖਾਲਸਾ ਜੀਪੀ ਸਿੰਘ ਲਿਖਦੇ ਨੇ, ਮਸਲਾ ਕਿਸਾਨਾਂ ਨੂੰ ਘੱਗਰ ਤੇ ਖਨੌਰੀ ਰੋਕਣ ਦਾ ਨਹੀਂ, ਅਸਲ 'ਚ ਹਿੰਦ ਸਰਕਾਰ ਪੱਛਮੀ ਮੁਲਕਾਂ ਤੇ ਵੱਡੀਆਂ ਤਾਕਤਾਂ ਦੀ ਸਿੱਖ ਹਮਾਇਤ ਤੇ ਰੈਫਰੈਂਡਮ ਦੇ ਅਸਰ ਕਰਕੇ ਇਸੇ ਨੂੰ ਖਾਲਸਾ ਰਾਜ ਦੀ ਸਰਹੱਦ ਮੰਨ ਰਹੀ ਲੱਗਦੀ ਹੈ। ਜਦੋਂ SFJ ਦੇ ਨਕਸ਼ੇ 'ਚ ਤਾਂ ਖਾਲਸੇ ਰਾਜ ਦੀਆਂ ਸਰਹੱਦਾਂ ਯਮਨਾ ਪਾਰ ਤੱਕ ਦਿਖਾਈਆਂ ਨੇ। ਕਿਤੇ ਇਹ ਬਾਰਡਰਾਂ ਦੀ ਕਿਲ੍ਹੇਬੰਦੀ ਸਰਹੱਦਾਂ ਲਈ ਹੋਣ ਵਾਲੀ ਗੱਲਬਾਤ 'ਚ ਸੌਦੇਬਾਜ਼ੀ ਕਰਨ ਲਈ ਤਾਂ ਨਹੀਂ ਕੀਤੀ ਕੇਂਦਰ ਨੇ। ਸੋ ਇਹ ਵੀ ਇੱਕ ਵਿਊ ਪੁਆਇੰਟ ਹੈ। ਵੀਰ ਗੁਰਨਾਮ ਸਿੰਘ ਕਹਿੰਦੇ ਨੇ ਐਕਸਲੈਂਟ ਪ੍ਰੋਗਰਾਮ ਹੈ, ਅਮੇਜ਼ਿੰਗ, ਬਹੁਤ ਸ਼ੁਕਰੀਆ। ਟੋਨੀ ਢੀਂਡਸਾ, ਜਗਰਾਜ ਸਿੰਘ ਸਿੱਧੂ, ਸਾਡੇ ਵੀਰ ਬੌਬ ਸਿੰਘ ਔਰ ਦੀਪ ਸਿੰਘ, ਇਹਨਾਂ ਸਾਰਿਆਂ ਦੀ ਫਤਿਹ ਹੈ। ਦੀਪ ਸਿੰਘ ਕਹਿੰਦੇ ਨੇ ਜੋ ਹੋ ਰਿਹਾ ਵਾਹਿਗੁਰੂ ਜੀ ਦੇ ਭਾਣੇ ਵਿੱਚ ਹੋ ਰਿਹਾ, ਸ਼ਾਇਦ ਭਾਰਤੀ ਗੁਲਾਮੀ ਦੀ ਨੀਂਦ ਵਿੱਚੋਂ ਪੰਜਾਬ ਨੂੰ ਜਾਗ ਆ ਜਾਵੇ ਤਾਂ ਪੰਜਾਬ ਆਜ਼ਾਦੀ ਵਿੱਚ ਉੱਠ ਖੜਾ ਹੋਏ। ਬਿਲਕੁਲ ਠੀਕ ਹੈ, ਤੁਸੀਂ ਠੀਕ ਫਰਮਾਇਆ। ਔਰ ਮੁਹੰਮਦ ਅਸਲਮ ਚੌਧਰੀ, ਉਹਨਾਂ ਨੇ ਤੁਹਾਨੂੰ ਵੀ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਕਿ ਵੀ ਯੋਰ ਲਾਈਫ ਮਿਸ਼ਨ to speak for the oppressed humans is a hope for them. It is bound to bring results. बहुत शुक्रिया। फिर मोहम्मद अनवर, उन्होंने होर भी 2-3 नए मैसेज, सोहन सिंह मायल, प्रभदयाल सिंह और अखीरला मैसेज मैं राजविंदर सिंह, वो ये कहते ने I wish some of our illiterate talk show hosts learn from you how to use the information out there rather than blindly supporting Israel which is committing atrocities against humanity. देखो ਅਸੀਂ ਇਹ ਸਮਝਦੇ ਹਾਂ ਵੀ ਜ਼ੁਲਮ ਤਾਂ ਕੋਈ ਵੀ ਕਰੇ, ਕੱਲ ਨੂੰ ਸਾਡੀ ਆਪਣੀ ਹਕੂਮਤ ਖਾਲਿਸਤਾਨ ਦੇ ਵਿੱਚ ਵੀ ਜੇ ਕੋਈ ਧੱਕਾ ਕਰੇਗਾ ਤੇ ਅਸੀਂ ਇਵੇਂ ਹੀ ਆਵਾਜ਼ ਚੁੱਕਾਂਗੇ। ਇਹ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਿੱਖ ਦਾ ਕਿਰਦਾਰ, ਕਰੈਕਟਰ, ਇਹ ਪੈਮਾਨਾ, ਇਹ ਸਾਡਾ ਸਟੈਂਡਰਡ ਗੁਰੂ ਨੇ ਸੈੱਟ ਕੀਤਾ ਹੋਇਆ। ਬਾਕੀ ਵੱਡੇ ਪਰਿਖੇਪ ਦੇ ਵਿੱਚ ਸਾਡੇ ਇੰਟਰਸਟ ਕਿੱਥੇ ਸੇਫ ਨੇ, ਕਿਹਨਾਂ ਦੇ ਨਾਲ ਅਸੀਂ ਜਾਣਾ ਹੈ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਕਿਸੇ ਵੀ ਹਾਲਤ ਦੇ ਵਿੱਚ ਜਦੋਂ ਦੀਨ ਦੇ ਉੱਤੇ, ਆਮ ਮਜ਼ਲੂਮ ਦੇ ਉੱਤੇ ਜਿਹੜਾ ਕੋਈ ਜ਼ੁਲਮ ਹੁੰਦਾ ਹੈ ਤੇ ਇਸ ਦੇ ਖਿਲਾਫ ਆਵਾਜ਼ ਚੁੱਕਣੀ ਸਾਡਾ ਫਰਜ਼ ਹੈ। ਕਨਕਲੂਜਨ ਦੇ ਵਿੱਚ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਲੋਕ, ਨਾਨਕ ਹਰ ਨਾਮ ਜਿਨੀ ਅਰਾਧਿਆ, ਅਨ ਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੇ ਕਾਰ। ਕਿ ਜਿਨ੍ਹਾਂ ਨੇ ਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਯਾਦ ਕੀਤਾ, ਉਸ ਵਾਹਿਗੁਰੂ ਨੂੰ ਅਰਾਧਿਆ, ਦਿਨ ਤੇ ਰਾਤ ਉਹਨਾਂ ਦੀ ਸੁਰਤ ਉਸ ਵਾਹਿਗੁਰੂ ਨਾਲ ਜੁੜੀ ਹੁੰਦੀ ਹੈ। ਔਰ ਇਹ ਜਿਹੜੀ ਮਾਇਆ ਹੈ ਇਹ ਤਾਂ ਖਸਮ ਦੀ, ਅਕਾਲ ਪੁਰਖ ਦੀ ਬੰਦੀ ਹੈ, ਉਹਦੀ ਨੌਕਰਾਣੀ ਹੈ। ਔਰ ਉਸ ਦੇ ਅੱਗੇ ਜਿਹੜਾ ਹੈ, ਜੇ ਤੁਸੀਂ ਮਾਲਕ ਦੇ ਨਾਲ ਜੁੜ ਜਾਂਦੇ ਹੋ ਤੇ ਫਿਰ ਉਹ ਤੁਹਾਡੀ ਖਿਦਮਤ 'ਚ ਇੱਕ ਬਾਂਦੀ ਬਣ ਕੇ ਹਾਜ਼ਰ ਹੁੰਦੀ ਹੈ, ਨੌਕਰਾਣੀ ਬਣ ਕੇ, ਨਾ ਕਿ ਸ਼ਾਹਣੀ ਬਣ ਕੇ ਤੁਹਾਡੇ ਸਿਰ ਤੇ ਸਵਾਰ ਹੁੰਦੀ ਹੈ। ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ, ਗੁਰ ਪ੍ਰਸਾਦੀ ਜਿਨ ਬੁਝਿਆ, ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭੌਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਕਿ ਭਾਈ ਜਿਹੜੇ ਇਸ ਰਸਤੇ ਤੇ ਤੁਰਦੇ ਨੇ, ਸਤਿਗੁਰੂ ਰਹਿਮਤ ਕਰਦੇ ਨੇ, ਉਸ ਨੂੰ ਪੂਰਾ ਬਣਾਉਂਦੇ ਨੇ। ਪੂਰੇ ਕਾ ਕੀਆ ਸਭ ਕੁਛ ਪੂਰਾ, ਘਾਟਵਾਦ ਕੁਛ ਨਾ ਹੈ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਇਸ ਹੁਕਮ ਦੀ ਸਮਝ ਆਈ, ਉਹਨਾਂ ਦੇ ਲਈ ਮੁਕਤੀ ਦਾ ਦਰਵਾਜ਼ਾ, ਮੋਖ ਦੁਆਰ ਖੁੱਲ ਗਿਆ, ਉਹਨਾਂ ਨੇ ਉਸ ਨੂੰ ਹਾਸਲ ਕੀਤਾ। ਇਹ ਗੁਰਮੁਖ ਦੀ ਕਾਰ ਹੈ। ਪਰ ਜਿਹੜੇ ਮਨਮੁਖ ਨੇ ਉਸ ਹੁਕਮ ਨੂੰ ਸਮਝਦੇ ਨਹੀਂ, ਉਹਨਾਂ ਨੂੰ ਫਿਰ ਮੌਤ ਦਾ, ਜੰਮ ਦਾ ਡਰ ਹਮੇਸ਼ਾ ਸਤਾਉਂਦਾ ਹੈ। ਗੁਰਮੁਖ ਉਹ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਅਰਾਧਿਆ, ਯਾਦ ਕੀਤਾ, ਉਹ ਇਸ ਭੌਜਲ ਸੰਸਾਰ ਤੋਂ ਪਾਰ ਤਰ ਜਾਂਦੇ ਨੇ। ਸਭ ਅਵਗੁਣ ਗੁਣੀ ਮਿਟਾਇਆ, ਗੁਰੂ ਆਪੇ ਬਖਸ਼ਣਹਾਰ। ਉਹਨਾਂ ਵਿਚਲੇ ਔਗਣ ਸਤਿਗੁਰੂ ਖਤਮ ਕਰ ਦਿੰਦਾ ਔਰ ਗੁਰੂ ਬਖਸ਼ਿੰਦਾ ਹੈ, ਬਖਸ਼ਣਹਾਰ ਹੈ। ਔਰ ਇਸੇ ਹੀ ਸ਼ਲੋਕ ਦੀ ਤਰਜਮਾਨੀ ਅੱਗੋਂ ਪੌੜੀ ਰੂਪ ਦੇ ਵਿੱਚ ਹੈ। ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕੁਛ ਜਾਣਦਾ, ਹਰ ਜੀਵੜ ਨਾਹੀ ਕੋਏ ਜਾਣ।
ਹਰ ਧਰਮ ਵਿਚਾਰਦਾ, ਕਾੜਾ ਅੰਦੇਸਾ ਕਿਉਂ ਕੀਜੈ, ਜਾਂ ਨਾਹੀਂ ਅਧਰਮ ਮਾਰਦਾ। ਕਿ ਭਾਈ ਵਾਹਿਗੁਰੂ ਦੇ ਰਸਤੇ ਤੇ ਤੁਰੇ ਹੋਏ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਝ ਜਾਣਦਾ। ਜਿਹੜੇ ਰੱਬ ਦੇ ਭਗਤ ਨੇ ਉਹਨਾਂ ਦੀ ਪ੍ਰਤੀਤ ਨਿਰੰਕਾਰ ਨੂੰ ਹੈ, ਉਹ ਫੇਥ ਰੱਖਦੇ ਨੇ ਰੱਬ ਦੇ ਉੱਤੇ, ਔਰ ਹਰੀ ਵਾਹਿਗੁਰੂ ਸਭ ਕੁਝ ਜਾਣਦਾ ਹੈ। ਉਹਨਾਂ ਦੇ ਲਈ ਹਰ ਜੀਵੜ ਨਾ ਹੀ ਕੋਈ ਜਾਨ। ਉਹਨਾਂ ਨੂੰ ਪਤਾ ਹੈ ਵੀ ਵਾਹਿਗੁਰੂ ਵਰਗਾ ਹੋਰ ਕੋਈ ਨਹੀਂ, ਹਰ ਧਰਮ ਵਿਚਾਰਦਾ। ਉਹਨਾਂ ਦੇ ਲਈ ਜਿਹੜਾ ਹੈ ਉਹ ਸਿਰਫ ਤੇ ਸਿਰਫ ਵਾਹਿਗੁਰੂ ਹੈ, ਉਸ ਤੋਂ ਬਿਨਾਂ ਕੁਛ ਨਹੀਂ। ਕਾੜਾ ਅੰਦੇਸਾ ਕਿਉਂ ਕੀਜੈ, ਜਦੋਂ ਵਾਹਿਗੁਰੂ ਦੇ ਅੱਗੇ ਆਪਾ ਸਮਰਪਣ ਹੈ, ਫਿਰ ਕਿਸੇ ਗੱਲ ਦਾ ਫਿਕਰ, ਚਿੰਤਾ ਜਾਂ ਸ਼ੱਕ ਕਿਉਂ ਕੀਤਾ ਜਾਏ, ਜਾਂ ਨਾ ਹੀ ਅਧਰਮ ਮਾਰਦਾ। ਕਿਉਂਕਿ ਅਲਟੀਮੇਟਲੀ ਰੱਬ ਨਿਆਂ ਕਰਦਾ ਹੈ, ਉਹ ਨਿਆਂਈ ਹੈ, ਔਰ ਉਹ ਬਿਨਾਂ ਕਿਸੇ ਵੀ ਅਧਰਮ ਕਰਨ, ਜਿਹੜਾ ਧਰਮ ਕਰਦਾ ਹੈ ਉਸ ਦੇ ਲਈ ਉਹ ਪਨਿਸ਼ਮੈਂਟ ਹੁੰਦੀ ਹੈ। ਉਹ ਉਸ ਤੋਂ ਬਿਨਾਂ ਅਧਰਮ ਤੋਂ ਨਹੀਂ ਮਾਰਦਾ। ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰਦਾ। ਸਾਹਿਓ ਭਗਤੋਂ ਕਰ ਜੋੜ, ਹਰ ਭਗਤ ਜਨ ਤਾਰਦਾ। ਕਿ ਭਾਈ ਉਹ ਵਾਹਿਗੁਰੂ ਸੱਚਾ ਹੈ, ਉਸ ਦਾ ਇਨਸਾਫ ਸੱਚਾ ਹੈ। ਜਿਹੜਾ ਪਾਪੀ ਹੈ ਉਹੀ ਹਾਰਦਾ ਹੈ, ਸੱਚੇ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸਲਾਹਿਓ ਭਗਤੋ ਕਰ ਜੋੜ, ਹੇ ਵਾਹਿਗੁਰੂ ਦੇ ਪਿਆਰਿਓ ਭਗਤੋ, ਹੱਥ ਜੋੜ ਕੇ ਉਸ ਵਾਹਿਗੁਰੂ ਦੀ ਸਲਾਹਤਾ ਕਰੋ, ਉਸ ਦੇ ਅੱਗੇ ਸੀਸ ਨਵਾਓ। ਹਰ ਭਗਤ ਜਨ ਤਾਰਦਾ। ਉਹ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਹਮੇਸ਼ਾ ਤਾਰਦਾ ਹੈ, ਮੁਕਤ ਕਰਦਾ ਹੈ, ਉਹਨਾਂ ਨੂੰ ਹਮੇਸ਼ਾ ਹੀ ਆਨੰਦ ਬਖਸ਼ਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਜ਼ ਕਰਨੇ ਆ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।